वाहिगुरू जी का खालसा वाहिगुरू जी की फतेह। अस्सलाम वालेकुम आदाब वर्जमां तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 25 मार्च 2022 12 चेत नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਗਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਵਿਊਅਰਸ डिस्कस करांगे आज की जी स्पॉन्सरशिप के हवाले नाल कि अज के प्रोग्राम सचो सच नूं स्पॉन्सर किया गया है कैलीफोर्निया तो वीर संदीप सिंह जी होरां वल्लों। सो इन्हां सुनेहा दिता है कि अज असीं जिन्ना मर्जी आम आदमी पार्टी पिछे भज लईए जां SGPC ते होर सुधारवादी पहुंच पाल लईए ਇਹ ਗੱਲ ਸਪਸ਼ਟ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਪੰਜਾਬ ਅਤੇ ਸਿੱਖਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ। सिस्टम सारा दिल्ली तो चलता है अते दिल्ली ने पंजाब नूं अपनी बस्ती बना के वरतना है। साडी आजाद हस्ती अते आजादाना सोच साडे लई अहम है। इस सोच दे धारनी अदारे अते एक्टिविस्ट कौमी पक्ष तो सेध दे सकते हैं। अपना फर्ज पहचानीए ਅਤੇ ਨਿੱਜੀ ਪੱਧਰ ਤੋਂ ਕੰਮ ਕਰਨਾ ਸ਼ੁਰੂ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੰਦੀਪ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਜਿਹੜੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਯੂਕਰੇਨ ਟਕਰਾਅ ਕਦੋਂ ਵਸੋਂ ਬਾਹਰ ਹੋ ਜਾਵੇ ਇਸ ਦਾ ਅੰਦਾਜ਼ਾ ਲਗਾਉਣਾ ਜਿਹੜਾ ਮੁਸ਼ਕਲ ਹੈ। ਸੋ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਬ੍ਰਸਲਸ ਤੋਂ ਪੋਲੈਂਡ ਪਹੁੰਚ ਚੁੱਕੇ ਹਨ। ਸੋ ਪੋਲੈਂਡ ਵਿੱਚ ਯੂਕਰੇਨ ਦੇ ਅੰਬੈਸਡਰ ਦਾ ਕਹਿਣਾ ਹੈ ਕਿ ਰੂਸ ਦੀ ਅੰਬੈਸੀ ਦੇ ਉੱਪਰ ਕਾਫੀ ਧੂਆਂ ਫੈਲਿਆ ਹੋਇਆ ਹੈ ਜਿਸ ਤੋਂ ਲੱਗਦਾ ਹੈ ਕਿ ਉਹ ਜ਼ਰੂਰੀ ਦਸਤਾਵੇਜ਼ ਅੱਗ ਲਗਾ ਕੇ ਸਾੜ ਰਹੇ ਹਨ। ਹੋ ਸਕਦਾ ਹੈ ਕਿ ਰੂਸ ਇਸੇ ਵੇਲੇ ਜਿਹੜੇ ਪੋਲੈਂਡ ਤੇ ਜਿਹੜਾ ਹਮਲਾ ਕਰ ਦੇਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੰਦੀਪ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਜੈਂਟੀ ਕਿਹਾ ਜਾਂਦਾ ਹੈ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬੜੇ ਉਤਸ਼ਾਹੀ ਨੌਜਵਾਨ ਨੇ। ਹਰ ਐਕਟੀਵਿਟੀ ਜਿਹੜੀ ਖਾਲਿਸਤਾਨ ਨਾਲ ਸੰਬੰਧਿਤ ਪੰਥ ਨਾਲ ਸੰਬੰਧਿਤ ਹੁੰਦੀ ਹੈ ਉਸ ਦੇ ਵਿੱਚ ਮੂਹਰੇ ਹੋ ਕੇ ਜਿਹੜਾ ਇਹ ਰੋਲ ਅਦਾ ਕਰਦੇ ਨੇ। ਬੇਸ਼ੱਕ ਉਹ ਸਟਾਕਟਨ ਦਾ ਨਗਰ ਕੀਰਤਨ ਹੋਏ ਯੂਬਾ ਸਿਟੀ ਦਾ ਨਗਰ ਕੀਰਤਨ ਹੋਏ ਖਾਸ ਤੌਰ ਤੇ ਸਿੰਘ ਸਿੰਘੜੀਆਂ ਜਿਹੜੇ ਇਸ ਸਟਰਗਲ ਦੇ ਵਿੱਚ ਸ਼ਹੀਦ ਹੋਏ ਉਹਨਾਂ ਦੇ ਫਲੋਟ ਦੀ ਤਿਆਰੀ ਔਰ ਪੂਰੇ ਉਤਸ਼ਾਹ ਨਾਲ ਬਾਕੀ ਨੌਜਵਾਨਾਂ ਨੂੰ ਨਾਲ ਲੈ ਕੇ ਸ਼ਮੂਲੀਅਤ ਕਰਦੇ ਨੇ। ਨਾਈਸ। ਕਾਰੋਬਾਰੀ ਤੌਰ ਤੇ ਵੀ ਸਫਲ ਨੇ ਔਰ ਸਾਡੇ ਨਾਲ ਵੀ ਉਹਨਾਂ ਦਾ ਇੱਕ ਖਾਸ ਸਨੇਹ ਹੈ ਕਿਉਂਕਿ ਜਿਹੜੇ ਵੀ ਨੌਜਵਾਨ ਖਾਲਿਸਤਾਨ ਦੀ ਡਗਰ ਦੇ ਉੱਤੇ ਤੁਰੇ ਹੋਏ ਨੇ ਔਰ ਜਿਹੜੇ ਸਿਧਾਂਤਕ ਤੌਰ ਤੇ ਵੀ ਕਲੈਰਿਟੀ ਰੱਖਦੇ ਨੇ। ਇੱਕ ਹੁੰਦਾ ਹੈ ਜਿਹੜੇ ਤਾਜ਼ਾ ਜੁੜਦੇ ਨੇ ਉਹ ਬਹੁਤ ਵਾਰ ਇਮੋਸ਼ਨਲ ਤਾਂ ਹੁੰਦੇ ਨੇ ਚੜ੍ਹਾਈ ਵਾਲੇ ਪੀਰੀਅਡ ਦੇ ਵਿੱਚ ਉਹ ਆਉਂਦੇ ਨੇ ਪਰ ਜਦੋਂ ਉਤਰਾਈ ਸ਼ੁਰੂ ਹੁੰਦੀ ਹੈ ਫਿਰ ਉਹਨਾਂ ਚੋਂ ਕਈ ਡੋਲ ਜਾਂਦੇ ਨੇ ਕਿਉਂਕਿ ਉਹ ਉਹਦੇ ਲਈ ਪੂਰੀ ਤਰ੍ਹਾਂ ਪ੍ਰਿਪੇਅਰ ਨਹੀਂ ਹੁੰਦੇ। ਜਜ਼ਬਾਤ ਬਹੁਤ ਜ਼ਰੂਰੀ ਹੈ। ਬਿਨਾਂ ਜਜ਼ਬਾਤ ਤੋਂ ਤਾਂ ਕੋਈ ਰਿਸ਼ਤਾ ਨਹੀਂ ਹੁੰਦਾ। ਰੱਬ ਦੇ ਨਾਲ ਵੀ ਅਸੀਂ ਜਜ਼ਬਾਤ ਰਾਹੀਂ ਜੁੜਦੇ ਹਾਂ। ਜਦੋਂ ਅਸੀਂ ਵਿਰਾਗ ਜਿਹੜਾ ਹੁੰਦਾ ਹੈ ਵਿਛੋੜੇ ਦਾ ਉਹ ਵੀ ਜਜ਼ਬਾਤ ਹੈ ਤੇ ਜਿਹੜਾ ਵਸਲ ਜਾਂ ਮਿਲਾਪ ਦੀ ਖੁਸ਼ੀ ਹੁੰਦੀ ਹੈ ਉਹ ਵੀ ਜਜ਼ਬਾਤ ਹੈ। ਪਰ ਜੇ ਤੁਸੀਂ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਦੇਖੋ
ਕੌਮੀ ਤਹਿਰੀਕਾਂ ਨੂੰ ਦੇਖੋ ਜਾਂ ਈਵਨ ਇੰਡੀਵਿਜੂਅਲ ਸਫ਼ਰ 'ਚ ਤੁਸੀਂ ਦੇਖੋ ਤੇ ਜਜ਼ਬਾਤ ਨਾਲ ਤੁਸੀਂ ਲੰਬਾ ਵਕਤ ਜੀ ਨਹੀਂ ਸਕਦੇ। ਤੁਹਾਨੂੰ ਹਕੀਕਤ ਦੀ ਧਰਾਤਲ ਦੇ ਉੱਤੇ ਖਲੋਣਾ ਹੁੰਦਾ ਹੈ। ਸੱਚ ਤੁਹਾਡੇ ਪੱਲੇ ਹੋਏ, ਸੱਚ ਦੇ ਲਈ ਤੁਸੀਂ ਜਜ਼ਬਾਤੀ ਹੋ ਕੇ ਖਲੋਤੇ ਹੋ ਭਾਵੇਂ, ਪਰ ਤੁਹਾਨੂੰ ਇਹ ਹੋਏ ਕਿ ਸੱਚ ਨੇ ਪਰਖ ਚੋਂ ਗੁਜ਼ਰਨਾ। ਜਦੋਂ ਸਾਡੇ ਬਜ਼ੁਰਗਾਂ ਦੀ ਪੀੜ੍ਹੀ ਇਹ ਕਹਿੰਦੀ ਸੀ ਕਿ ਭਾਈ ਇਹ ਰਸਤਾ ਬੜਾ ਕਠਿਨ ਹੁੰਦਾ ਹੈ, ਪਰ ਇਸ ਚੋਂ ਤੁਹਾਨੂੰ ਸੰਤੋਖ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਕਿਉਂਕਿ ਇਮਾਨਦਾਰੀ ਔਰ ਸੱਚ ਦਾ ਰਸਤਾ ਇਹੀ ਅਲਟੀਮੇਟਲੀ ਰੱਬ ਦਾ ਰਸਤਾ ਹੈ। ਰੱਬ ਨੂੰ ਵੀ ਇਹੀ ਕਬੂਲ ਹੈ। ਔਰ ਇਸੇ ਤਰ੍ਹਾਂ ਜਿਹੜੇ ਵੀਰ ਭੈਣਾਂ ਇਮਾਨਦਾਰੀ ਨਾਲ ਕੌਮ ਪ੍ਰਤੀ ਸੋਚਦੇ ਨੇ, ਉਹਨਾਂ ਨੇ ਵੇ ਬੈਕ, ਹਾਲਾਂ ਜਿਹੜੇ ਬਹੁਤ ਸਿਆਣੇ ਸੀ ਉਹ ਤਾਂ 47 ਤੋਂ ਇੱਕਦਮ ਬਾਅਦ ਸਰਦਾਰ ਕਪੂਰ ਸਿੰਘ ਵਰਗੇ ਲੋਕ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਸਾਡੀ ਲੀਡਰਸ਼ਿਪ ਨੇ ਬਹੁਤ ਵੱਡਾ ਗੁਨਾਹ ਕੀਤਾ, ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ 'ਚ ਆ ਗਏ। ਫਿਰ ਵੀ ਇੱਕ ਜਨਰੇਸ਼ਨ ਲਗਭਗ 37 ਸਾਲ 47 ਤੋਂ ਜੂਨ 84 ਤੱਕ ਉਹ ਸੀ ਜਿਨ੍ਹਾਂ ਨੂੰ ਸੀ ਕਿ ਕੋਈ ਨਹੀਂ, ਜੇ ਅਸੀਂ ਅਮਨ ਮਈ ਢੰਗ ਦੇ ਨਾਲ ਭਾਰਤੀ ਢਾਂਚੇ ਦੇ ਵਿੱਚ ਸਾਨੂੰ ਜਸਟਿਸ ਮਿਲ ਜਾਂਦਾ ਹੈ, ਸਾਡਾ ਧਰਮ ਸੁਰੱਖਿਅਤ ਹੁੰਦਾ ਹੈ, ਸਾਡੀ ਜ਼ੁਬਾਨ ਸੁਰੱਖਿਅਤ ਹੁੰਦੀ ਹੈ, ਇਕਨੋਮਿਕਲੀ ਜਿਹੜਾ ਪੰਜਾਬ ਨੂੰ ਸਾਊਂਡ ਕੀਤਾ ਜਾਂਦਾ ਹੈ, ਤੇ ਕੋਈ ਨਹੀਂ ਅਸੀਂ ਇਸ ਦੇ ਵਿੱਚ ਵੀ ਗੁਜ਼ਰ ਕਰ ਸਕਦੇ ਹਾਂ। ਲੇਕਿਨ ਜਦੋਂ ਜੂਨ 84 ਦਾ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ ਹੈ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ, ਜ਼ਾਹਿਰ ਹੈ ਕਿ ਉਹ ਫਾਈਨਲ ਵਾਟਰਸ਼ੈਡ ਸੀ ਸਿੱਖ ਕੌਮ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ ਦੇ ਵਿੱਚ। ਔਰ ਇਹ ਮਹਿਜ਼ ਇੱਕ ਜਜ਼ਬਾਤੀ ਲਹਿਰ ਨਹੀਂ ਸੀ, ਕਿਉਂਕਿ ਕਈ ਵਾਰ ਕੁਝ ਲੋਕ ਜਦੋਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜੀ ਕਿ ਦਰਬਾਰ ਸਾਹਿਬ ਤੇ ਹਮਲੇ ਨੇ ਜਿਹੜਾ ਹੈ ਉਹ ਸਿੱਖਾਂ ਨੂੰ ਜ਼ਖਮ ਦਿੱਤਾ ਹੈ, ਇਸ ਲਈ ਖਾਲਿਸਤਾਨ ਦੀ ਮੰਗ ਉੱਠੀ, ਇਹ ਵੀ ਫਿਰ ਰਿਐਕਸ਼ਨਰੀ ਅਪਰੋਚ ਹੋਏਗੀ, ਕਿਉਂਕਿ ਇਵੇਂ ਨਹੀਂ ਸੀ। ਸਾਡੀ ਤਾਂ ਮੂਲ ਤੌਰ ਦੇ ਉੱਤੇ ਜਦੋਂ ਅਸੀਂ ਖਾਲਸੇ ਦੀ ਹੋਂਦ ਦੀ ਗੱਲ ਕਰਦੇ ਹਾਂ ਤੇ ਖਾਲਸੇ ਦੀ ਹੋਂਦ ਦੇ ਨਾਲ ਹੀ ਇਹ ਗੱਲ ਸੀ ਖਾਲਸਾ ਬਾਦਸ਼ਾਹ ਜਾਂ ਬਾਗੀ, ਕਿ ਜਾਂ ਖਾਲਸਾ ਸੋਵਰਨ ਹੈ। ਔਰ ਅੱਜ ਹੀ ਮੈਂ ਇੱਕ ਵਿਚਾਰ ਸੁਣ ਰਿਹਾ ਸੀ ਨਿਸ਼ਾਨ ਸਾਹਿਬ ਦੇ ਉੱਤੇ, ਕਿਉਂਕਿ ਅੱਜ ਕੱਲ੍ਹ ਇਹ ਇਸ਼ੂ ਕਾਫੀ ਭਖਿਆ ਹੋਇਆ ਕਿ ਕਿਵੇਂ ਹਿਮਾਚਲ ਪ੍ਰਦੇਸ਼ ਹਕੂਮਤ ਨੇ ਜਿਹੜੇ ਸਿੱਖ ਨੌਜਵਾਨ ਹੋਲੇ ਮਹੱਲੇ ਦੇ ਮੌਕੇ ਤੇ ਆਪਣੇ ਮੋਟਰ ਬਾਈਕਸ ਦੇ ਉੱਤੇ ਨਿਸ਼ਾਨ ਸਾਹਿਬ ਲਾ ਕੇ ਗਏ, ਸੰਤ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ, ਉਹਨਾਂ ਨੂੰ ਕਿਵੇਂ ਜ਼ਲੀਲ ਕੀਤਾ ਗਿਆ। ਔਰ ਹੁਣ ਇੱਕ ਜਥਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਨੌਜਵਾਨ ਉਹ ਕੱਲ ਜਿਹੜੇ ਨੇ ਪਠਾਨਕੋਟ ਰਾਹੀਂ ਨੂਰਪੁਰ 'ਚ ਦਾਖਲ ਹੋਏ ਸੀ, ਕਿਉਂਕਿ ਇਹ ਪਠਾਨਕੋਟ ਤੋਂ ਚੱਕੀ ਬ੍ਰਿਜ ਹੈ, ਚੱਕੀ ਫਾਈਨਲ ਬਾਰਡਰ ਹੈ ਹਿਮਾਚਲ ਔਰ ਪੰਜਾਬ ਦਾ, ਔਰ ਇਹ ਫਿਰ ਨੂਰਪੁਰ ਔਰ ਅੱਗੇ ਜਿਹੜਾ ਧਰਮਸ਼ਾਲਾ ਮੈਕਲੋਡਗੰਜ ਰੋਡ ਹੁੰਦੀ ਹੈ। ਜ਼ਾਹਰ ਹੈ ਵੀ ਉਹਨਾਂ ਨੇ ਰਾਹ 'ਚੋਂ ਮੁੜਨਾ ਹੋਏਗਾ, ਕਿਉਂਕਿ ਕਾਂਗੜਾ ਜ਼ਿਲ੍ਹੇ ਦੇ ਵਿੱਚ ਵੀ ਇਤਿਹਾਸਕ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਇੱਕ ਨਦੌਣ ਸਾਹਿਬ, ਕਿਉਂਕਿ ਨਦੌਣ ਦੀ ਜੰਗ 10ਵੇਂ ਪਾਤਸ਼ਾਹ ਦੇ ਜੀਵਨ 'ਚ ਅਸੀਂ ਦੇਖਦੇ ਹਾਂ ਜਦੋਂ ਗੁਰੂ ਸਾਹਿਬ ਪਹਾੜੀ ਰਾਜਿਆਂ ਦੀ ਮਦਦ ਦੇ ਉੱਤੇ ਆਏ, ਲਗਭਗ ਇੱਕ ਹਫ਼ਤਾ ਉਹ ਨਦੌਣ ਸਾਹਿਬ ਰਹੇ। ਮੇਰੇ ਜਿਹੜੇ ਬਹੁਤ ਇਕਾਂਤ ਵਾਲੇ ਪਿਆਰੇ ਗੁਰਦੁਆਰਾ ਸਾਹਿਬਾਨ ਰਹੇ ਨੇ ਜਿੱਥੇ ਮੇਰਾ ਬਚਪਨ ਦੇ ਵਿੱਚ ਮੈਨੂੰ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ, ਉਹਨਾਂ 'ਚ ਇੱਕ ਨਦੌਣ ਸਾਹਿਬ ਵੀ ਸੀ, ਕਿਉਂਕਿ ਬਿਲਕੁਲ ਦਰਿਆ ਬਿਆਸਾ ਹੈ, ਬਿਆਸਾ ਦੇ ਕੰਢੇ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਹੈ ਗੁਰਦੁਆਰਾ। ਸਿੱਖ ਸੰਗਤ ਬਹੁਤ ਘੱਟ ਹੈ ਨਦੌਣ 'ਚ ਤਾਂ ਗਿਣਤੀ ਦੇ, ਪਰ ਜਿਹੜੇ ਉੱਥੇ ਗ੍ਰੰਥੀ ਸਿੰਘ ਹੁੰਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਅਪਾਇੰਟ ਕੀਤੇ ਹੁੰਦੇ ਨੇ, ਖਾਸ ਮੌਕਿਆਂ ਤੇ ਹੀ ਸੰਗਤ ਬਾਹਰੋਂ ਹੀ ਆਉਂਦੀ ਹੈ। ਔਰ ਬੜਾ ਖੂਬਸੂਰਤ ਜਿਹੜਾ ਉਹ ਨਜ਼ਾਰਾ ਹੁੰਦਾ ਜਦੋਂ ਤੁਸੀਂ ਉਸ ਦਰਿਆ ਦੇ ਕੰਢੇ ਉਸ ਇਕਾਂਤ 'ਚ ਔਰ ਤੁਹਾਡੀਆਂ ਯਾਦਾਂ 'ਚ ਹੋਏ ਕਿ ਇੱਥੇ 10ਵੇਂ ਪਾਤਸ਼ਾਹ ਨੇ 7 ਦਿਨ ਗੁਜ਼ਾਰੇ ਹੋਏ ਨੇ, ਜੰਗ ਵੀ ਇੱਥੇ ਜਿੱਤੀ ਹੋਈ ਹੈ। ਹੁਣ ਇਹ ਜਿਹੜਾ ਮੁਕਾਮ ਹੈ ਉਹ ਸਿੰਘ ਤੁਰੇ ਨੇ, ਔਰ ਉਹਨਾਂ ਦੀ ਅੱਜ ਇੱਕ ਵੀਡੀਓ ਵੀ ਸੀ, ਇੱਕ ਥਾਂ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੇ ਨਾਲ ਕਨਸਟੀਟਿਊਸ਼ਨ ਦੀ ਕਾਪੀ ਵੀ ਰੱਖੀ ਹੋਈ ਹੈ ਕਿ ਭਾਈ ਸਾਨੂੰ ਇਹ ਹੱਕ ਹੈ ਵੀ ਸਾਡਾ ਸ਼ਹੀਦ ਕੌਣ ਹੈ ਤੇ ਕਿਵੇਂ ਅਸੀਂ ਜਾਣਾ, ਅੱਗੇ ਉਹਨਾਂ ਨਾਲ ਕੀ ਵਾਪਰਦਾ ਹੈ ਜਾਂ ਕੀ ਹੋਏਗਾ, ਪਰ ਉਹ ਦ੍ਰਿੜ ਇਰਾਦਾ ਕਰਕੇ ਜਿਹੜੇ ਨੇ ਬੜੇ ਜਜ਼ਬੇ ਵਾਲੇ ਸਿੰਘ ਨੇ। ਹੁਣ ਇਹ ਸਾਰਾ ਪਾਰਟ ਜਿਹੜਾ ਹੈ, ਕਿਉਂਕਿ ਸਾਡੀ ਹੋਂਦ ਹੀ ਸੋਵਰਨਿਟੀ ਨਾਲ ਸੀ। 1849 ਤੱਕ 1849 ਤੱਕ 1.5 ਲੱਖ ਮੁਰੱਬਾ ਮੀਲ ਦੇ ਉੱਤੇ ਸਰਕਾਰੇ ਖਾਲਸਾ ਜੀਓ ਸੀ। ਮਹਾਰਾਜਾ ਰਣਜੀਤ ਸਿੰਘ ਦੇ ਚੜ੍ਹਾਈ ਕਰਨ ਤੋਂ 10 ਸਾਲ ਬਾਅਦ ਵੀ ਸਿੱਖ ਰਾਜ ਬੇਸ਼ੱਕ ਫਰੈਟਰੀਸਾਈਡਲ ਆਪਸੀ ਖਾਨਾ ਜੰਗੀ ਵਾਲਾ ਮਾਹੌਲ ਸੀ, ਲੇਕਿਨ ਸਰਵਾਈਵ ਕੀਤਾ। ਫਿਰ ਜੇ ਅੰਗਰੇਜ਼ਾਂ ਦੇ ਨਾਲ 98 ਸਾਲ ਟੱਕਰ ਰਹੀ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿੰਨੀਆਂ ਕੁਰਬਾਨੀਆਂ ਸਿੱਖ ਕੌਮ ਨੇ ਅੱਗੇ ਹੋ ਕੇ ਦਿੱਤੀਆਂ ਨੇ।
ਇਸ ਲਈ ਤਾਂ ਨਹੀਂ ਸੀ ਦਿੱਤੀਆਂ ਕਿ ਇੱਕ ਗੁਲਾਮੀ ਚੋਂ ਨਿਕਲ ਕੇ ਅਸੀਂ ਦੂਸਰੀ ਗੁਲਾਮੀ ਦੇ ਵਿੱਚ ਜਾਣਾ। ਸੋ ਇਹ ਸਾਡੀ ਲੀਡਰਸ਼ਿਪ ਦਾ ਜੋ ਅਸੀਂ ਰੋਲ ਯਾਦ ਕਰਦੇ ਹਾਂ ਉਹ ਤਾਂ ਹੁਣ ਬੀਤੇ ਦੀ ਕਹਾਣੀ ਹੈ। ਪਰ ਇਹਦੇ ਬਾਵਜੂਦ ਜਿਹੜਾ ਜੂਨ 84 ਦੇ ਵਿੱਚ ਖਾਲਿਸਤਾਨ ਦੀ ਗੱਲ ਦਾ ਐਜ਼ ਏ ਫਾਈਨਲ ਸੋਲੂਸ਼ਨ ਆਣਾ ਸੀ, ਉਸ ਦੇ ਪਿੱਛੇ 3 ਸਦੀਆਂ ਦੀ ਸੋਵਰਨਟੀ ਦਾ ਇਤਿਹਾਸ, ਉਸ ਦੇ ਪਿੱਛੇ ਸਾਡੀ ਆਪਣੀ ਵੱਖਰੀ ਹੋਂਦ, ਆਪਣਾ ਫਖਰ, ਆਪਣਾ ਮਾਣ, ਔਰ 47 ਤੋਂ 84 ਤੱਕ 37 ਸਾਲ ਦਾ ਤਜਰਬਾ ਕਿ ਇੰਡੀਅਨ ਸਟੇਟ ਜਿਸ ਤੋਂ ਅਸੀਂ ਹੱਕ ਮੰਗਦੇ ਸੀ, ਉਹਨਾਂ ਨੇ ਫਾਈਨਲੀ ਸਾਨੂੰ ਸਭ ਤੋਂ ਜ਼ਿਆਦਾ ਉੱਥੇ ਹਿੱਟ ਕੀਤਾ ਜਿੱਥੇ ਸਭ ਤੋਂ ਜ਼ਿਆਦਾ ਹਰਟ ਕਰਦੇ। ਦਰਬਾਰ ਸਾਹਿਬ ਤੋਂ ਵੱਧ ਸਾਡੇ ਲਈ ਹੋਰ ਕਿਹੜਾ ਮੁਕੱਦਸ ਹੋ ਸਕਦਾ ਹੈ, ਔਰ ਕਿਵੇਂ ਹਜ਼ਾਰਾਂ ਸਿੰਘਾਂ ਸਿੰਘਣੀਆਂ, ਔਰ ਦਿਨ ਵੀ ਉਹਨਾਂ ਨੇ ਉਹ ਚੁਣਿਆ ਜਿਹੜਾ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਸੀ। ਸੋ ਜ਼ਾਹਿਰ ਹੈ ਕਿ ਖਾਲਿਸਤਾਨ ਦੀ ਮੂਵਮੈਂਟ ਦੀ ਸ਼ੁਰੂਆਤ ਤਾਂ ਰਾਜ ਕਰੇਗਾ ਖਾਲਸਾ ਨਾਲ 1699 ਦੇ ਵਿੱਚ ਹੋ ਜਾਂਦੀ ਹੈ ਸੋਵਰਨਟੀ ਦੀ ਗੱਲ। ਔਰ ਜਦੋਂ ਅਸੀਂ ਨਿਸ਼ਾਨ ਸਾਹਿਬ ਦੇ ਹਵਾਲੇ ਨਾਲ ਜੇ ਅੱਜ ਵੀ ਤੁਸੀਂ ਜਿਹੜਾ ਨਿਹੰਗ ਸਿੰਘਾਂ ਦਾ ਬਾਣਾ ਹੈ ਜਿਹੜਾ ਕਿ ਜ਼ਾਹਰ ਹੈ ਕਿ 10ਵੇਂ ਪਾਤਸ਼ਾਹ ਦੇ ਵੇੜੇ ਜਾਂ ਪੁਰਾਤਨ ਸਿੰਘਾਂ ਦਾ, ਔਰ ਉਹਨਾਂ ਦਾ ਕੋਨ ਸ਼ੇਪਡ ਦਸਤਾਰ, ਔਰ ਉਸ ਦੇ ਉੱਤੇ ਫਰਲਾ ਜਿਹੜਾ ਉੱਪਰ ਫਰਲਾ ਹੁੰਦਾ, ਹੁਣ ਫਰਲਾ ਤੁਸੀਂ ਦੇਖੋਗੇ ਝੰਡੇ ਵਾਂਗ ਹੈ। ਔਰ ਇਹਦੇ ਚੋਂ ਇਹ ਗੱਲ ਨਿਕਲੀ ਸੀ ਕਿ ਜਿਹਨੂੰ ਸਿੰਘ ਅਕਸਰ ਇਹ ਦੁਹਰਾਉਂਦੇ ਸੀ ਕਿ ਭਾਈ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ। ਕਿ ਕੱਲਾ ਕੱਲਾ ਸਿੱਖ ਜਿਹੜਾ ਉਹ ਆਪਣਾ ਝੰਡਾ ਚੁੱਕ ਕੇ ਦੱਸ ਰਿਹਾ ਕਿ ਸੋਵਰਨ ਹੈ, ਉਹ ਕਿਸੇ ਦਾ ਗੁਲਾਮ ਨਹੀਂ ਹੈ, ਉਸ ਦਾ ਉਹ ਇੱਕ ਸੋਵਰਨਟੀ 'ਚ ਯਕੀਨ ਰੱਖਦਾ ਹੈ। ਸੋ ਇਹਨਾਂ ਸਾਰੇ ਵਰਿਆਂ ਦੇ ਵਿੱਚ ਹੁਣ ਤਾਂ ਜਦੋਂ ਅਸੀਂ 84 ਦੀ ਗੱਲ ਕਰਦੇ ਹਾਂ ਤੇ ਆਲਮੋਸਟ 4 ਦਹਾਕੇ ਉਸ ਸਫ਼ਰ 'ਚੋਂ ਗੁਜ਼ਰੇ, ਔਰ ਜਿਹੜੇ ਵਿਦ ਕਨਵਿਕਸ਼ਨ ਤੁਰੇ ਨੇ, ਸਾਨੂੰ ਇਹ ਵੀ ਅਹਿਸਾਸ ਹੈ ਕਿ ਇਹ ਸਫ਼ਰ ਸੌਖਾ ਨਹੀਂ ਹੈ। ਸਾਡਾ ਵਾਹ ਉਸ ਦੁਸ਼ਮਣ ਨਾਲ ਹੈ ਜੋ ਜ਼ਾਲਮ ਵੀ ਹੈ, ਝੂਠਾ ਵੀ ਹੈ, ਮਕਾਰ ਵੀ ਹੈ, ਕਮੀਨਾ ਵੀ ਹੈ। ਜਿੰਨੇ ਦੁਨੀਆ ਦੇ ਈਵਲ ਦੇ ਨਾਲ ਜੁੜੇ ਹੋਏ ਐਡਜੈਕਟਿਵ ਇਸਤੇਮਾਲ ਕੀਤੇ ਜਾ ਸਕਣ ਉਹ ਤੁਸੀਂ ਦਿੱਲੀ ਤਖਤ ਵਾਲਿਆਂ ਦੇ ਨਾਲ ਕਰ ਸਕਦੇ ਹੋ। ਪਰ ਇਹਦੇ ਬਾਵਜੂਦ ਸਾਡਾ ਇਹ ਯਕੀਨ ਹੈ ਕਿ ਜਿੱਤ ਸੱਚ ਦੀ ਹੁੰਦੀ ਹੈ, ਔਰ ਖਾਲਸਾ ਪੰਥ ਅਕਾਲ ਪੁਰਖ ਕੀ ਫੌਜ ਸੱਚ ਹੱਕ ਇਨਸਾਫ ਦਾ ਪੰਥ ਹੀ ਹੈ। ਔਰ ਜਿਵੇਂ ਵੀਰ ਸੰਦੀਪ ਸਿੰਘ ਹੋਰਾਂ ਨੇ ਕਿਹਾ ਕਿ ਕਈ ਵਾਰ ਵਕਤੀ ਤੌਰ ਤੇ ਅਸੀਂ ਐਡਹੌਕਿਜ਼ਮ ਕਰਦੇ ਹਾਂ, ਆਸ ਕਰਨ ਲੱਗ ਜਾਂਦੇ ਹਾਂ ਜੀ ਇਹ ਹਕੂਮਤ ਬਦਲ ਜਾਏ, ਅਕਾਲੀ ਜਾਣ, ਫਲਾਣਾ ਆ ਗਿਆ ਹੁਣ ਠੀਕ ਹੋ ਜਾਏਗਾ। ਜਿਵੇਂ 92 MLA ਆਮ ਆਦਮੀ ਪਾਰਟੀ ਦੇ ਅਸੈਂਬਲੀ 'ਚ ਲੋਕਾਂ ਨੇ ਇੱਕ ਦੀ ਥਾਂ 2-2 ਮੋਹਰਾਂ ਲਾ ਕੇ ਭੇਜੇ ਕਿ ਭਾਈ ਇਹ ਕਰਪਸ਼ਨ ਹਟਾ ਦੇਣਗੇ, ਦੂਸਰਾ ਕਰ ਦੇਣਗੇ, ਸਾਨੂੰ ਕੁਝ ਰਾਹਤ ਮਿਲੇਗੀ। ਠੀਕ ਹੈ, ਜਿੱਦਾਂ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਦੇ ਕੁਝ ਆਪਣੀਆਂ ਕੰਪਲਸ਼ਨਸ ਵੀ ਨੇ, ਕੁਝ ਮਾਹੌਲ, ਕੁਝ ਉਹਨਾਂ ਨੂੰ ਜਿੰਨੀ ਕੁ ਇਨਫੋਰਮੇਸ਼ਨ ਮੁਹੱਈਆ ਕਰਾਈ ਜਾਂਦੀ, ਪ੍ਰੋਪੇਗੈਂਡਾ ਦਾ ਇੱਕ ਵੱਡਾ ਰੋਲ ਹੁੰਦਾ। ਲੇਕਿਨ ਜਿਹੜੇ ਐਕਟਿਵਿਸਟ ਨੇ ਜਿਨ੍ਹਾਂ 'ਚ ਵੀਰ ਸੰਦੀਪ ਸਿੰਘ ਸ਼ਾਮਲ ਨੇ, ਉਹ ਇਸ ਗੱਲ ਦੇ ਉੱਤੇ ਉਹਨਾਂ ਨੂੰ ਬਿਲਕੁਲ ਕਲੈਰਿਟੀ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਹਾਲਾਂ ਜਿਵੇਂ ਉਹਨਾਂ ਨੇ SGPC ਦੀ ਗੱਲ ਵੀ ਕੀਤੀ, ਉਹ ਮੰਗ ਹੁੰਦੀ ਹੈ ਅਕਸਰ ਜੀ ਚੋਣਾਂ ਕਰਵਾਓ। ਪਹਿਲਾਂ ਤਾਂ ਇਹ ਕਿ ਵੀ ਚੋਣਾਂ ਕਰਵਾ ਵੀ ਦੇਣ, ਅੱਗੇ ਕਿਹੜੀਆਂ ਨਹੀਂ ਕਰਵਾਉਂਦੇ ਉਦੋਂ ਹੀ ਨੇ ਜਦੋਂ ਉਹਨਾਂ ਨੇ ਆਪਣਿਆਂ ਨੂੰ ਲਿਆਉਣਾ ਹੁੰਦਾ। ਤੇ ਕਿਸੇ ਨੂੰ ਇਹ ਲੱਗੇ ਕਿ ਜੇ SGPC ਚੋਂ ਚਲੋ ਸਾਡੇ ਹੱਥ 'ਚ ਗੁਰਦੁਆਰੇ ਆ ਜਾਣ ਫਿਰ ਅਸੀਂ ਉਹਦਾ, ਇਵੇਂ ਨਹੀਂ ਹੋਣਾ ਹੈ। ਉਹਨਾਂ ਨੇ ਕਦੇ ਵੀ ਉੱਥੇ ਉਸ ਕਿਸਮ ਦੇ ਹੀ ਰਹਿਣਗੇ। ਅੱਗੇ ਅਸੀਂ ਅਮਰਿੰਦਰ ਜਾਂ ਬਾਦਲ ਜਾਂ ਦੂਜੇ ਇਹਨਾਂ ਲੋਕਾਂ ਦੀ ਸਿਆਸੀ ਜਿਹੜੀ ਹੈ ਉਹ ਗੱਲਾਂ ਕਰਦੇ ਸੀ, ਹੁਣ ਉਹੀ ਇੱਕ ਹਫ਼ਤੇ ਦੇ ਵਿੱਚ ਵੀ ਸਾਹਮਣੇ ਆ ਗਿਆ ਕਿ ਭਾਈ ਭਗਵੰਤ ਮਾਨ ਔਰ ਇਹ ਸਾਰੀ ਟੀਮ ਔਰ ਕਿਸ ਕਿਸਮ ਦੇ ਲੋਕ ਤੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ। ਔਰ ਜੇ ਗੁਲਾਮੀ ਦੇ ਵੱਲ ਦੇਖੀਏ ਕਿ ਅੱਜ ਸਾਡਾ ਸ਼ਹੀਦ ਕੌਣ ਹੈ, ਇਹ ਡਿਸਾਈਡ ਅਸੀਂ ਨਹੀਂ ਕਰਨਾ, ਇਹ ਹਕੂਮਤਾਂ ਨੇ ਕਰਨਾ। ਜੋ ਹਿਮਾਚਲ ਦੀ ਹਕੂਮਤ ਦਾ, ਔਰ ਖਾਸ ਤੌਰ ਤੇ ਪਹਿਲਾਂ ਤਾਂ ਲੱਗਦਾ ਸੀ ਵੀ ਕਿਤੇ ਓਵਰ ਜ਼ੈਲਸ ਕਿਸੇ ਪੁਲਿਸ ਅਫਸਰ ਨੇ ਝੰਡੇ ਲਵਾ ਦਿੱਤੇ ਜਾਂ ਫੋਟੋਆਂ ਲਵਾਤੀਆਂ, ਪਰ ਜਦੋਂ ਉਹਨਾਂ ਦਾ ਚੀਫ ਮਿਨਿਸਟਰ ਉਹਨੂੰ ਜਸਟੀਫਾਈ ਕਰਦਾ ਕਿ ਇਹ ਅਸੀਂ ਇਵੇਂ ਆਤੰਕੀਆਂ ਨੂੰ ਘੁੰਮਣ ਨਹੀਂ ਦੇਵਾਂਗੇ ਔਰ ਇਵੇਂ ਨਹੀਂ ਕਰਨ ਦੇਵਾਂਗੇ, ਉਸ ਤੋਂ ਇਹ ਡਿਸਾਈਡ ਹੋ ਗਿਆ ਵੀ ਗੱਲ ਕੱਲੀ ਅੱਜ ਤੁਹਾਡੀ ਫੋਟੋ ਤੇ ਨਹੀਂ ਹੈ, ਕੱਲ ਨੂੰ ਇਹ ਤੁਹਾਡੇ ਗੁਰਦੁਆਰੇ 'ਚ ਡਿਸਾਈਡ ਕਰਨਗੇ ਲਿਆ ਕੇ ਕਿ ਭਾਈ ਤੁਸੀਂ ਕੀ ਕਰਨਾ ਹੈ, ਕੀ ਨਹੀਂ ਕਰਨਾ, ਕਿਹੜਾ ਦਿਨ ਤੁਸੀਂ ਮਨਾ ਸਕਦੇ ਹੋ, ਕਿਹੜਾ ਨਹੀਂ ਮਨਾ ਸਕਦੇ। ਉਹ ਤੁਹਾਨੂੰ ਆਰਡਰ ਕੱਢ ਦੇਣਗੇ ਜੀ ਤੁਸੀਂ ਗੁਰਦੁਆਰਿਆਂ 'ਚ ਰਾਮਨੌਮੀ ਜਨਮ ਅਸ਼ਟਮੀ ਮਨਾਓ, ਜਿਹੜਾ ਨਹੀਂ ਮਨਾਏਗਾ ਉਹਦਾ ਅਸੀਂ ਉਹ ਜਿਹੜਾ ਟੈਕਸ ਐਗਜ਼ੈਂਪਟ ਸਟੇਟਸ ਹੈ ਉਹ ਖਤਮ ਕਰ ਦੇਵਾਂਗੇ। ਜਾਂ ਤੁਸੀਂ ਜੂਨ 84 ਦਾ ਜੇ ਭਿੰਡਰਾਂ ਵਾਲਿਆਂ ਨੂੰ ਐਜ਼ ਏ ਨਾਇਕ ਸਿੱਖ ਨਹੀਂ ਮੰਨ ਸਕਦੇ, ਉਹਨਾਂ ਦੀ ਤਸਵੀਰ ਨਹੀਂ ਕੈਰੀ ਕਰ ਸਕਦੇ, ਤੇ ਫਿਰ ਕੱਲ ਨੂੰ ਇਹ ਹੋਏਗਾ ਜੀ ਤੁਸੀਂ ਉਹਨਾਂ ਦਾ ਦਿਨ ਜਿਹੜਾ ਗੁਰਦੁਆਰਾ ਮਨਾਏਗਾ ਹਿਮਾਚਲ ਦੇ ਵਿੱਚ ਇੱਥੋਂ ਸ਼ੁਰੂ ਕਰ ਲੈਣਗੇ, ਉਹਨੂੰ ਅਸੀਂ ਸੀਲ ਕਰ ਦੇਵਾਂਗੇ ਕਿਉਂਕਿ ਤੁਸੀਂ ਦੇਸ਼ ਧਰੋਹੀਆਂ ਜਾਂ ਅੱਤਵਾਦੀਆਂ ਨੂੰ
ਪਹਿਲਾਂ ਦੱਸੋ ਤਾਂ ਸਹੀ, ਭਾਰਤ ਦੀ ਕਿਹੜੀ ਅਦਾਲਤ ਨੇ, ਕਿਹੜੇ ਤੁਹਾਡੇ ਸਿਸਟਮ ਨੇ ਕਿਹਨੂੰ ਅੱਤਵਾਦੀ ਐਲਾਨਿਆ ਹੋਇਆ? ਜੂਨ 84 ਦੇ ਹਮਲੇ ਤੋਂ ਪਹਿਲਾਂ ਤੱਕ ਈਵਨ ਕੋਈ FIR ਵੀ ਸੰਤਾਂ ਦੇ ਅਗੇਂਸਟ ਨਹੀਂ ਸੀ। ਲਾਲਾ ਜਗਤ ਨਰਾਇਣ ਕੇਸ ਦੇ ਵਿੱਚ ਉਹਨਾਂ ਨੂੰ ਐਜ਼ ਏ ਸਸਪੈਕਟ ਗ੍ਰਿਫਤਾਰ ਕੀਤਾ ਗਿਆ ਸੀ, ਲਗਭਗ 20 ਦਿਨ ਤੋਂ ਬਾਅਦ ਰਿਲੀਜ਼ ਕਰਤਾ ਗਿਆ ਸੀ, ਕਿਉਂਕਿ ਕੋਈ ਦੋਸ਼ ਨਹੀਂ ਸੀ, ਨਾ ਹੀ ਕੋਈ ਚਾਰਜ ਸ਼ੀਟ ਕਦੇ ਫਾਈਲ ਹੋਏ। ਹੁਣ ਜੇ ਇਸ ਲੈਵਲ ਤੱਕ ਹਕੂਮਤ ਦੁਸ਼ਮਣੀ ਪਾਲ ਰਹੀ ਹੈ ਤੇ ਸਾਡੇ ਸਮਝਣ ਕਿ ਜੀ ਸ਼੍ਰੋਮਣੀ ਕਮੇਟੀ 'ਚ ਆ ਜਾਣ ਜਾਂ ਇਹ ਹੋ ਜਾਏ ਜਾਂ ਫਲਾਣਾ ਹੋ ਜਾਏ ਜਾਂ ਫਲਾਣੀ ਵਜ਼ਾਰਤ ਹੋ ਜਾਏ, ਫਲਾਣੇ ਨੂੰ ਰਾਜ ਸਭਾ 'ਚ, ਫਲਾਣੇ ਨੂੰ ਲੋਕ ਸਭਾ 'ਚ, ਉੱਥੇ ਜਾ ਕੇ ਆਵਾਜ਼ ਕੌਣ ਸੁਣਦਾ ਹੈ? ਜਿਹੜੀ ਉਹ ਅਖਾਣ ਹੈ ਕਿ ਵੀ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ ਹੈ? ਤੁਹਾਡੇ 13 MP 13 ਦੇ 13 ਵੀ ਤੁਹਾਡੇ ਖਾਲਿਸਤਾਨੀ ਬਣ ਜਾਣ, ਉੱਥੇ ਹੂ ਗਿਵਜ਼ ਏ ਹੂਟ, ਜੋ ਤੁਸੀਂ ਮਾਹੌਲ ਜਾਂ ਹਾਲਾਤ ਦੇਖਦੇ ਹੋ। ਸੋ ਅਸੀਂ ਵੀਰ ਸੰਦੀਪ ਸਿੰਘ ਜੈਂਟੀ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਇਸ ਸਪਾਂਸਰਸ਼ਿਪ ਦੇ ਲਈ। ਔਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ 1 ਮਹੀਨੇ ਤੋਂ ਅੱਜ 1 ਦਿਨ ਉੱਪਰ ਹੋ ਗਿਆ ਰੂਸ ਯੂਕਰੇਨ ਟਕਰਾਅ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ, ਸਾਨੂੰ ਇਹ ਵੀ ਪਤਾ ਹੈ ਕਿ ਬਹੁਤ ਸਾਰੀਆਂ ਖਬਰਾਂ ਪ੍ਰੋਪੇਗੈਂਡਾ ਦਾ ਵੀ ਇੱਕ ਆਧਾਰ ਨੇ ਜਾਂ ਉਹ ਖਬਰਾਂ ਦਾ ਬੇਸ ਪ੍ਰੋਪੇਗੈਂਡਾ ਵੀ ਹੈ, ਪਰ ਫਿਰ ਵੀ ਜਿਹੜੀ ਜ਼ਮੀਨੀ ਹਕੀਕਤ ਹੈ ਔਰ ਲਗਭਗ 4 ਦਹਾਕਿਆਂ ਤੋਂ ਇਸ ਮੀਡੀਆ ਦੇ ਫੀਲਡ 'ਚ ਵੀ ਹੋਣ ਦੇ ਨਾਤੇ ਹੁਣ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਹੈਵ ਨੋਜ਼ ਫॉर द ਨਿਊਜ਼, ਕਿ ਵੀ ਤੁਸੀਂ ਸੂੰਘ ਕੇ ਦੇਖ ਸਕਦੇ ਹੋ ਕਿ ਭਾਈ ਕਿੱਥੇ ਕਿ ਕਿੰਨਾ ਪ੍ਰੋਪੇਗੈਂਡਾ ਜੋ ਵਾਪਰ ਰਿਹਾ ਜ਼ਮੀਨ ਤੇ ਉਹ ਤਾਂ ਨਜ਼ਰ ਆ ਰਿਹਾ ਕਿ ਭਾਈ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਬ੍ਰਸਲਸ ਦੇ ਵਿੱਚ ਜਿਹੜਾ ਉਹ ਐਡਰੈਸ ਕੀਤਾ ਔਰ ਫਿਰ ਅਜੇ ਵੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਉਹ ਪੋਲੈਂਡ ਦੇ ਬਾਰਡਰ ਤੇ ਪਹੁੰਚੇ ਨੇ, ਜਿਹੜਾ ਪੋਲੈਂਡ ਦਾ ਬਾਰਡਰ ਯੂਕਰੇਨ ਦੇ ਨਾਲ ਲੱਗਦਾ ਹੈ, ਕਿਉਂਕਿ ਆਲਰੇਡੀ ਪੋਲੈਂਡ ਤਾਂ ਨੈਟੋ ਦਾ ਮੈਂਬਰ ਹੈ ਔਰ ਬਹੁਤ ਸਾਰੇ ਜਿਹੜੇ ਸੋਲਜਰ ਅਮਰੀਕਨ ਫੌਜੀ ਨੈਟੋ ਦੇ ਨਾਲ ਤਾਇਨਾਤ ਨੇ ਉਹਨਾਂ 'ਚ ਪੋਲੈਂਡ 'ਚ ਵੀ ਨੇ। ਸੋ ਪੁਤਿਨ ਜਿਹੜੇ ਨੇ ਪਹਿਲਾਂ ਆਪਣੇ ਅਮਰੀਕਨ ਸੋਲਜਰਸ ਨੂੰ ਵੀ ਮਿਲੇ ਔਰ ਇਹੀ ਉਹ ਬਾਰਡਰ ਵੀ ਹੈ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਯੂਕਰੇਨੀਅਨ ਜਿਹੜੇ ਨੇ ਉਹ ਐਸਕੇਪ ਕਰ ਰਹੇ ਨੇ। ਇੱਕ ਅੰਦਾਜ਼ੇ ਮੁਤਾਬਕ 4 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ 40 ਲੱਖ ਤੋਂ ਜ਼ਿਆਦਾ ਉਹ ਪੋਲੈਂਡ ਰਾਹੀਂ ਨਿਕਲੇ ਨੇ। ਔਰ ਹਾਲਾਂਕਿ ਅੱਜ ਯੂਕਰੇਨ ਨੇ ਇਹ ਵੀ ਇਲਜ਼ਾਮ ਲਾਇਆ ਕਿ ਰੂਸ ਦੀ ਫੌਜ ਜਿਹੜੀ ਹੈ ਜ਼ਬਰਦਸਤੀ ਯੂਕਰੇਨੀਅਨ ਸਿਵਿਲੀਅਨਸ ਨੂੰ ਜਿਹੜੀ ਹੈ ਚੁੱਕ ਕੇ ਲਿਜਾ ਰਹੀ ਹੈ ਜਾਂ ਕੱਢ ਰਹੀ ਹੈ ਬਾਹਰ। ਔਰ ਉਹਨਾਂ ਨੇ ਜਿਹੜੀ ਫਿਗਰ ਦਿੱਤੀ ਉਹ ਬੜੀ ਘਬਰਾਉਣ ਵਾਲੀ ਹੈ ਕਿ ਲਗਭਗ 42 ਲੱਖ ਯੂਕਰੇਨੀਅਨ ਉਹਨਾਂ ਨੂੰ ਰਸ਼ੀਅਨ ਲੈ ਗਏ ਨੇ, ਜਿਨ੍ਹਾਂ ਦੇ ਵਿੱਚ 80,000 ਦੇ ਕਰੀਬ ਬੱਚੇ ਨੇ। ਇਹ ਵੀ ਪੋਸੀਬਲ ਹੈ ਕਿਉਂਕਿ ਯੂਕਰੇਨ 'ਚ ਇਹ ਤਾਂ ਨਹੀਂ ਹੈ ਕਿ ਵੀ ਉੱਥੇ ਰੂਸੀ ਮੂਲ ਦੇ ਲੋਕ ਨਹੀਂ ਰਹਿੰਦੇ, ਕੁਛ ਉਹ ਹੋਣ ਜਿਨ੍ਹਾਂ ਨੇ ਖੁਦ ਹੀ ਰੂਸ ਵੱਲ ਜਾਣਾ ਚੁਣਿਆ ਹੋਏ। ਲੇਕਿਨ ਯੂਕਰੇਨੀਅਨ ਅਥਾਰਟੀਜ਼ ਦਾ ਕਹਿਣਾ ਹੈ ਕਿ ਜੀ ਉਹ ਉਹਨਾਂ ਨੂੰ ਐਜ਼ ਏ ਹੌਸਟੇਜ ਰੱਖ ਕੇ ਕੱਲ ਨੂੰ ਕਿਸੇ ਨੈਗੋਸ਼ੀਏਸ਼ਨ ਦੇ ਵਿੱਚ ਜਿਹਨੂੰ ਯਰਗਮਾਲ ਕਿਹਾ ਜਾਂਦਾ ਹੈ ਉਹ ਇਸਤੇਮਾਲ ਕਰ ਸਕਦੇ ਨੇ। ਸੋ ਇਹ ਪਾਰਟ ਤਾਂ ਚੱਲ ਹੀ ਰਿਹਾ ਔਰ ਅੱਜ ਵੀ ਇਹ ਖਬਰ ਹੈ ਜਿਹੜੀ ਕਿ ਇੱਕ ਥੀਏਟਰ ਦੇ ਉੱਤੇ ਜਿਹੜਾ ਰੂਸੀ ਹਵਾਈ ਹਮਲਾ ਜਿਹਦੇ 300 ਦੇ ਕਰੀਬ ਲੋਕ ਮਾਰੇ ਗਏ ਔਰ ਉਸ ਦੇ ਨਾਲ ਜੁੜੀਆਂ ਖਬਰਾਂ ਜੇ ਅਸੀਂ ਸਮਰੀ ਦੇ ਵਿੱਚ ਦੇਖੀਏ ਕਿ ਉਹ ਇਹ ਵੀ ਦਾਅਵਾ ਕੀਤਾ ਯੂਕਰੇਨ ਨੇ ਕਿ ਕੁਝ ਜਿਹੜੇ ਟਾਊਨ ਨੇ ਉਹਨਾਂ ਨੂੰ ਕੀਵ ਦੇ ਨੇੜੇ ਤੇੜੇ ਉਹ ਰੂਸ ਦੀਆਂ ਫੌਜਾਂ ਤੋਂ ਵਾਪਸ ਵੀ ਲੈ ਰਹੇ ਨੇ। ਦੂਸਰੇ ਪਾਸੇ ਰੂਸ ਨੇ ਇਹ ਕਿਹਾ ਕਿ ਜੀ ਅਸੀਂ ਸਾਡਾ ਜਿਹੜਾ ਫੌਜੀ ਕੈਂਪੇਨ ਦਾ ਪਹਿਲਾ ਪੜਾਅ ਫਸਟ ਫੇਜ਼ ਉਹ ਖਤਮ ਹੋ ਗਿਆ ਔਰ ਹੁਣ ਅਸੀਂ ਜਿਹੜਾ ਈਸਟਰਨ ਡੋਨਬਸ ਰੀਜਨ ਹੈ ਉਸ ਨੂੰ ਜਿੱਥੇ ਕਿ ਪ੍ਰੋ ਰਸ਼ੀਆ ਗਰੁੱਪ ਬੈਠੇ ਹੋਏ ਨੇ ਉਹਨੂੰ ਅਸੀਂ ਲਿਬਰੇਟ ਕਰਵਾਉਣਾ। ਲੇਕਿਨ ਹੁਣ ਰੂਸ ਦੇ ਇਸ ਐਲਾਨ ਤੋਂ ਬਾਅਦ ਜਿਹੜੇ ਵੈਸਟ ਦੇ ਆਫੀਸ਼ੀਅਲ ਨੇ ਨੈਟੋ ਦੇ ਜਾਂ ਯੂਰਪੀਅਨ ਯੂਨੀਅਨ ਦੇ ਉਹਨਾਂ ਨੇ ਕਿਹਾ ਕਿ ਵੀ ਇਹ ਰੂਸ ਦਾ ਐਲਾਨ ਸਾਬਤ ਕਰਦਾ ਹੈ ਕਿ ਵੀ ਜਿਹੜੀ ਉਹਨਾਂ ਦੀ ਵਾਰ ਸਟ੍ਰੈਟਜੀ ਸੀ ਉਹ ਫੇਲ ਹੋਈ ਹੈ। ਔਰ ਹੁਣ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਨੇ ਤਾਂ ਬਿਲਕੁਲ ਸਖਤ ਲਾਈਨ ਹੀ ਰੱਖੀ ਹੋਈ ਹੈ। ਉਹਨਾਂ ਨੇ ਜਾ ਕੇ ਉੱਥੇ ਬ੍ਰਸਲਸ ਵੀ ਔਰ ਅੱਜ ਪੋਲੈਂਡ 'ਚ ਵੀ ਇਹ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਜਿਹੜਾ ਰੂਸ ਨੂੰ ਇਹ ਕੋਈ ਨਾ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਸਕਦਾ ਹੈ, ਕੈਮੀਕਲ ਵੈਪਨਸ ਦੇ ਇਸਤੇਮਾਲ ਕਰ ਸਕਦੇ ਨੇ। ਲੇਕਿਨ ਇਹਦੇ ਜਵਾਬ ਦੇ ਵਿੱਚ ਜਦੋਂ ਕੈਮੀਕਲ ਵੈਪਨਸ ਦੀ ਗੱਲ ਆਈ ਇਸ ਗੱਲ ਦਾ ਧਿਆਨ ਰਹੇ ਕਿ ਟਰੰਪ ਦੇ ਪੀਰੀਅਡ ਦੇ ਵਿੱਚ ਇੱਕ ਇਲਜ਼ਾਮ ਜੋ ਬਾਈਡਨ ਦੇ ਉੱਤੇ ਲੱਗਾ ਸੀ ਕਿ ਜੋ ਬਾਈਡਨ ਦਾ ਲੜਕਾ ਉਹ ਯੂਕਰੇਨ ਦੇ ਵਿੱਚ ਇਨਵੋਲਵ ਹੈ ਔਰ ਕੋਈ ਬਿਜ਼ਨਸ ਡੀਲਸ ਉੱਥੇ ਚੱਲ ਰਹੀਆਂ। ਹਾਲਾਂਕਿ ਉਸ ਬਾਰੇ ਬਹੁਤੀ ਡੀਟੇਲ ਸਾਹਮਣੇ ਨਹੀਂ ਆਈ, ਪਰ ਰਸ਼ੀਅਨਸ ਨੇ ਕਲੇਮ ਕੀਤਾ ਹੈ ਕਿ ਜਿਹੜਾ ਏਰੀਆ ਉਹਨਾਂ ਨੇ ਯੂਕਰੇਨ 'ਚ ਕੈਪਚਰ ਕੀਤਾ ਹੈ
ਉਹਦੇ ਚ 14 ਐਸੀਆਂ ਸੈਟਲਮੈਂਟਸ ਨੇ ਜਿਨ੍ਹਾਂ ਦੇ ਵਿੱਚ 30 ਜਿਹੜੀਆਂ ਨੇ ਬਾਇਓ ਲੈਬਸ ਉਹ ਮਿਲੀਆਂ ਨੇ ਔਰ ਇਹ ਜਿਹੜੀਆਂ ਬਾਇਓ ਲੈਬਸ ਨੇ ਇਹਨਾਂ ਦੇ ਵਿੱਚ ਬਾਈਡਨ ਦੇ ਮੁੰਡੇ ਦੀ ਇਨਵੋਲਵਮੈਂਟ, ਕਿਉਂਕਿ ਹੈ ਤਾਂ ਇਹ ਸਾਰੇ ਸ਼ੇਅਰ ਹੋਲਡਰ ਹੀ ਹੁੰਦੇ ਨੇ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ, ਕਿਹਦੇ ਹੱਥ ਕਿੱਥੇ ਰਲੇ ਹੋਏ ਨੇ ਇਹ ਵੈਦਰ ਇਲਜ਼ਾਮਬਾਜ਼ੀ ਹੈ ਜਾਂ ਇਸ ਦੇ ਨਾਲ ਜਿਹੜਾ ਉਹ ਹਕੀਕਤ ਜੁੜੀ ਹੋਈ ਹੈ। ਲੇਕਿਨ ਜਿਹੜੀ ਗੱਲ ਜ਼ਿਆਦਾ ਫਿਕਰ ਵਾਲੀ ਹੈ ਕਿ ਇਹ ਅੱਜ ਯੂਕਰੇਨ ਦਾ ਜਿਹੜਾ ਐਮਬੈਸਡਰ ਪੋਲੈਂਡ ਦੇ ਵਿੱਚ ਹੈ ਉਹਨੇ ਇਹ ਚਾਰਜ ਲਾਇਆ ਕਿ ਬਹੁਤ ਜਲਦੀ ਰਸ਼ੀਆ ਜਿਹੜਾ ਹੈ ਉਹ ਪੋਲੈਂਡ ਤੇ ਹਮਲਾ ਕਰ ਸਕਦਾ ਹੈ। ਹੁਣ ਜਦੋਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਪੋਲੈਂਡ ਜਾਂ ਰੋਮਾਨੀਆ ਜਾਂ ਜਿਹੜੇ ਦੂਸਰੇ ਨੇ ਮੁਲਕ ਨਾਲ ਲੱਗਦੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਬਾਰਡਰ ਲੱਗਦਾ ਹੈ, ਜਿਹੜੇ ਆਲਰੇਡੀ ਨੈਟੋ ਦਾ ਮੈਂਬਰ ਬਣ ਚੁੱਕੇ ਨੇ, ਜੇ ਪੋਲੈਂਡ ਦੇ ਉੱਤੇ ਅਟੈਕ ਕਰਦਾ ਹੈ ਰਸ਼ੀਆ ਦਾ ਮਤਲਬ ਹੈ ਕਿ ਨੈਟੋ ਇਨਵੋਲਵ ਹੋ ਗਿਆ ਤੇ ਵਾਰ ਥੀਏਟਰ ਜਿਹੜਾ ਫਿਰ ਸਾਰਾ ਯੂਰਪ ਉਹਦੇ ਚ ਇਨਗਲਫ ਹੋਏਗਾ ਔਰ ਫਿਰ ਕਾਫੀ ਚਾਂਸਸ ਨੇ ਨਿਊਕਲੀਅਰ ਵੈਪਨ ਇਸਤੇਮਾਲ ਹੋਣ ਦੇ ਵੀ। ਜਦੋਂ ਕੈਮੀਕਲ ਵੈਪਨ ਕਿਹਾ ਜਾਂਦਾ ਹੈ, ਬਹੁਤਿਆਂ ਨੂੰ ਇਹ ਸ਼ਾਇਦ ਨਾ ਪਤਾ ਹੋਵੇ ਕਿ ਫਸਟ ਵਰਲਡ ਵਾਰ ਦੇ ਵੇਲੇ ਸਾਰੀਆਂ ਧਿਰਾਂ ਨੇ, ਜਰਮਨ ਵੀ, ਅਮਰੀਕਨ ਵੀ, ਬ੍ਰਿਟਿਸ਼ ਵੀ ਕੈਮੀਕਲ ਵੈਪਨ ਯੂਜ਼ ਕੀਤੇ ਸੀ। ਫਿਰ ਉਸ ਦੇ ਉੱਤੇ ਪਾਬੰਦੀ ਲੱਗ ਗਈ। ਸੈਕੰਡ ਵਰਲਡ ਵਾਰ ਵੇਲੇ ਇਹ ਨਹੀਂ ਆਂਦਾ, ਲੇਕਿਨ ਅਸੀਂ ਫਿਰ ਦੇਖਦੇ ਹਾਂ ਕਿ ਸਦਾਮ ਹੁਸੈਨ ਨੇ ਕੁਰਦਾਂ ਦੇ ਖਿਲਾਫ ਕੈਮੀਕਲ ਵੈਪਨ ਯੂਜ਼ ਕੀਤੇ, ਉਦੋਂ ਅਮਰੀਕਾ ਦੇ ਖੈਮੇ 'ਚ ਸੀ ਸਦਾਮ ਹੁਸੈਨ। ਫਿਰ ਈਰਾਨ ਇਰਾਕ ਵਾਰ ਦੇ ਵਿੱਚ ਅਗੇਨ ਇਰਾਕ ਨੇ ਈਰਾਨ ਦੇ ਖਿਲਾਫ ਕੈਮੀਕਲ ਵੈਪਨ ਯੂਜ਼ ਕੀਤੇ। ਸੋ ਗੱਲ ਕੈਮੀਕਲ ਦੇ ਨਾਲੋਂ ਵੀ ਜਿਹੜੀ ਮੋਰ ਖਤਰਨਾਕ ਹੈ ਕਿ ਜੇ ਇਹ ਸਪਰੈਡ ਆਊਟ ਹੁੰਦਾ ਹੈ ਔਰ ਪੋਲੈਂਡ ਤੇ ਕਿਉਂ ਅਟੈਕ ਕਰ ਸਕਦਾ ਹੈ ਰਸ਼ੀਆ, ਉਹਦਾ ਕਾਰਨ ਯੂਕਰੇਨੀਅਨ ਐਮਬੈਸਡਰ ਜਿਹੜਾ ਪੋਲੈਂਡ 'ਚ ਬੈਠਾ ਹੈ ਉਹਨੇ ਇਹ ਦਿੱਤਾ ਕਿ ਇਹ ਉਹਦਾ ਨਾਮ ਹੈ ਮਿਸਟਰ ਐਂਡਰੀ ਡੈਸਚਿਸਟੀਆ, ਇਹ ਜਿਹੜਾ ਐਮਬੈਸਡਰ ਆਫ ਕੀਵ ਇਨ ਵਾਰਸਾ ਪੋਲੈਂਡ ਦੀ ਕੈਪੀਟਲ ਹੈ। ਉਹਨੇ ਕਿਹਾ ਜੀ ਕਿ ਜਿਹੜੀ ਰੂਸ ਦੀ ਐਮਬੈਸੀ ਹੈ ਪੋਲੈਂਡ ਦੇ ਵਿੱਚ ਉਹ ਇਸ ਵੇਲੇ ਧੂਏ ਦੇ ਵਿੱਚ ਘਿਰੀ ਹੋਈ ਹੈ, ਚਾਰ ਚੁਫੇਰੇ ਧੂਏ, ਔਰ ਉਹਦਾ ਉਹਨੇ ਰੀਜ਼ਨ ਦਿੱਤਾ ਹੈ ਕਿ ਵੀ ਜਿਵੇਂ ਜਦੋਂ ਯੂਕਰੇਨ ਤੇ ਅਟੈਕ ਕੀਤਾ ਰੂਸ ਨੇ, ਉਸ ਤੋਂ ਕੁਝ ਦਿਨ ਪਹਿਲਾਂ ਜਿਹੜੀ ਐਮਬੈਸੀ ਰੂਸ ਦੀ ਯੂਕਰੇਨ ਦੇ ਵਿੱਚ ਸੀ ਉਹਨਾਂ ਦੀ ਕੀਵ ਰਾਜਧਾਨੀ 'ਚ, ਉਹ ਧੂਆਂ ਹੀ ਧੂਆਂ ਸੀ। ਕਿਉਂਕਿ ਹੁੰਦਾ ਇਹ ਹੈ ਕਿ ਜਦੋਂ ਇਹ ਹੋਏ ਕਿ ਪਾਕਿਸਤਾਨ ਨੂੰ ਅਸੀਂ ਛੱਡਣਾ ਤੇ ਉਹ ਜਿਹੜੇ ਇੰਪੋਰਟੈਂਟ ਡਾਕੂਮੈਂਟ ਹੁੰਦੇ ਨੇ ਉਹਨਾਂ ਨੂੰ ਸਾੜ ਦਿੰਦੇ ਨੇ। ਧੂਏ ਦਾ ਮਤਲਬ ਇਹ ਹੈ ਕਿ ਭਾਈ ਉਹਨੂੰ ਉਹ ਬਰਨ ਕਰ ਰਹੇ ਨੇ ਕਿ ਕਿਉਂਕਿ ਜਿਹੜੇ ਉਹਨਾਂ ਨੇ ਵਿਦ ਇਨ ਕੰਟਰੀ ਰਹਿ ਕੇ ਇੰਟੈਲੀਜੈਂਸ ਆਪਰੇਸ਼ਨ ਕੀਤੇ ਹੁੰਦੇ ਨੇ ਜਾਂ ਦੂਜਾ। ਔਰ ਇਹ ਗੱਲ ਠੀਕ ਹੈ, ਮੈਂ ਇਹ ਜਦੋਂ ਬ੍ਰਿਟਿਸ਼ਰਸ ਨੇ 1947 ਦੇ ਵਿੱਚ ਸਬ ਕੰਟੀਨੈਂਟ ਨੂੰ ਛੱਡਿਆ ਤੇ ਉਦੋਂ ਕਿਉਂਕਿ ਅਗਸਤ ਦੇ ਮਹੀਨੇ 'ਚ ਹੀ ਡਿਵੀਜ਼ਨ ਹੋਈ ਔਰ ਜਿਹੜੀ ਸਮਰ ਕੈਪੀਟਲ ਸੀ ਇੰਡੀਆ ਦੀ ਉਹ ਸ਼ਿਮਲਾ ਸੀ, ਜਿਹੜੀ ਅਦਰਵਾਈਜ਼ ਕੈਪੀਟਲ ਤਾਂ ਕਲਕੱਤੇ ਤੋਂ ਦਿੱਲੀ ਲੈ ਆਏ ਸੀ 1931 ਦੇ ਵਿੱਚ। ਲੇਕਿਨ ਸਮਰ ਦੇ ਮਹੀਨੇ ਪੂਰਾ ਸਟਾਫ ਔਰ ਦੂਜਾ ਉਹ ਪੂਰਾ ਸ਼ਿਮਲਾ ਜਾਂਦੇ ਸੀ। ਔਰ ਇਹ ਮੇਰੇ ਪਿਤਾ ਜੀ ਦੱਸਦੇ ਹੁੰਦੇ ਸੀ ਕਿ ਵੀ ਇਹ ਉਹਨਾਂ ਦੀ ਜਿੱਥੇ ਇਹਨਾਂ ਦਾ ਵਾਇਸਰਾਏ ਔਰ ਦੂਜੇ ਆਫਿਸ ਸੀ ਕਿ 2-3 ਮਹੀਨੇ ਲਗਾਤਾਰ ਜਿਹੜਾ ਉਹ ਧੂਆਂ ਹੀ ਧੂਆਂ ਹੁੰਦਾ ਸੀ ਉਹਨਾਂ ਇਮਾਰਤਾਂ ਦੇ ਉੱਤੇ, ਕਿਉਂਕਿ ਹੁਣ ਉਹਨਾਂ ਨੇ ਲਗਭਗ ਭਾਰਤ ਤੇ 200 ਸਾਲ ਰਾਜ ਕੀਤਾ ਸੀ, 98 ਸਾਲ ਉਹਨਾਂ ਨੇ ਪੰਜਾਬ ਵਾਲੇ ਹਿੱਸੇ ਤੇ ਕੀਤਾ ਸੀ। ਸੋ ਕਿੰਨੇ ਲੋਕ ਉਹਨਾਂ ਦੇ ਏਜੰਟ ਸੀ, ਕਿਹਨਾਂ ਨੂੰ ਪੇ ਕਰਦੇ ਸੀ, ਕੀ ਕੌਨਫੀਡੈਂਸ਼ੀਅਲਿਟੀ, ਉਹ ਫਿਰ ਉਹਨਾਂ ਨੇ ਜਦੋਂ ਉੱਥੋਂ ਛੱਡਣਾ ਸੀ ਤਾਂ ਉਹਨਾਂ ਨੇ ਸਾਰੇ ਜਿੰਨੇ ਕੋਈ ਵੀ ਸਬੂਤ ਸੀ ਉਹ ਉਹਨਾਂ ਨੇ ਡਿਸਟਰੋਏ ਕੀਤੇ, ਉਹ ਬਰਨ ਕੀਤੇ। ਸੋ ਇਹ ਜਦੋਂ ਮੈਂ ਅੱਜ ਦੇਖਿਆ ਮੈਂ ਕਿਹਾ ਜੀ ਇਹ ਉਹਨਾਂ ਦੀ ਐਮਬੈਸੀ ਦੇ ਉੱਤੇ ਧੂਆਂ ਹੈ ਤੇ ਉਹ ਕਹਿ ਰਹੇ ਨੇ ਵੀ ਇਹਨਾਂ ਨੇ ਯੂਕਰੇਨ 'ਚ ਵੀ ਇਵੇਂ ਹੀ ਕੀਤਾ ਸੀ ਕਿ ਵੀ ਜਦੋਂ 2-3 ਦਿਨ ਧੂਆਂ ਰਿਹਾ ਫਿਰ ਅਚਾਨਕ ਯੂਕਰੇਨ ਦੇ ਉੱਤੇ ਅਟੈਕ ਕਰਤਾ ਹੈ। ਔਰ ਹੁਣ ਜਿੱਥੇ ਪੋਲੈਂਡ ਦੇ ਵਿੱਚ ਵਾਰਸਾ ਦੇ ਵਿੱਚ ਰੂਸੀ ਐਮਬੈਸੀ ਹੈ ਉਸ ਦੇ ਉੱਪਰ ਧੂਆਂ ਹੈ, ਤਾਂ ਇਸ ਦਾ ਮਤਲਬ ਇਹ ਹੈ ਕਿ ਇੰਪੋਰਟੈਂਟ ਜਿਹੜੀ ਡਾਕੂਮੈਂਟੇਸ਼ਨ ਹੈ, ਜਿਹੜੀ ਸੀਕ੍ਰੇਟਿਵ ਹੈ ਜਾਂ ਜਿਹੜੀ ਉਹਨਾਂ ਨੂੰ ਹੈ ਵੀ ਦੁਸ਼ਮਣ ਦੇ ਹੱਥ ਨਾ ਆਏ, ਉਹਨੂੰ ਉਹ ਬਰਨ ਕਰ ਰਹੇ ਨੇ। ਸੋ ਅਸੀਂ ਤਾਂ ਇਹ ਪ੍ਰੇ ਹੀ ਕਰ ਸਕਦੇ ਹਾਂ। ਬਾਕੀ ਰੈਫਿਊਜੀ ਕ੍ਰਾਈਸਿਸ ਬਰਾਬਰ ਵੱਧਦਾ ਜਾ ਰਿਹਾ ਹੈ। ਹਿਊਮੈਨਿਟੇਰੀਅਨ ਐਸਪੈਕਟ ਦੀ ਗੱਲ ਕਰਦੇ ਹਾਂ, ਜਿਵੇਂ ਯੂਨਾਈਟਿਡ ਸਿੱਖਸ ਨੇ ਪੋਲੈਂਡ ਬਾਰਡਰ ਦੇ ਉੱਤੇ ਜਿਹੜਾ ਹੈ ਉਹ ਆਪਣਾ ਮੋਰਚਾ ਲਾਇਆ ਹੋਇਆ, ਸੇਵਾ ਦਾ ਮੋਰਚਾ, ਔਰ ਅੱਜ ਹੀ ਉਹਨਾਂ ਦੇ ਮੁੱਖ ਸੇਵਾਦਾਰ ਮੈਨੂੰ ਦੱਸ ਰਹੇ ਸੀ ਕਿਉਂਕਿ ਇੱਕ ਗੁਰਦੁਆਰਾ ਸਾਹਿਬ ਯੂਕਰੇਨ ਦਾ ਜਿਹੜਾ ਕਿ ਪੋਰਟ ਸਿਟੀ ਦੇ ਵਿੱਚ ਸੀ ਔਰ ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਉੱਥੋਂ ਲਿਆ ਨਹੀਂ ਸੀ ਸਕੇ, ਸਿੱਖ ਤਾਂ ਉੱਥੋਂ ਨਿਕਲ ਆਏ ਔਰ ਉਹਨਾਂ ਨੇ ਉਸ ਨੂੰ ਕਿਸੇ ਜਿਹੜਾ ਵਿਸ਼ਵਾਸ ਪਾਤਰ ਸੀ ਉਹਦੇ ਕੋਲ ਰੱਖਿਆ ਸੀ
ਔਰ ਅੱਜ ਇੱਕ ਆਪਰੇਸ਼ਨ ਜਿਹੜਾ ਕਿ ਇੱਕ ਸਿੱਖ ਨੇ ਆਪਣਾ ਪੂਰੇ ਗਰੁੱਪ ਦੇ ਨਾਲ ਕੀਤਾ ਕਿ ਉਹਨਾਂ ਨੇ ਜਾ ਕੇ ਪੂਰਾ ਉੱਥੋਂ ਸੇਫਲੀ ਮਹਾਰਾਜ ਦੀਆਂ ਸੈਂਚੀਆਂ ਲਿਆ ਕੇ ਪੋਲੈਂਡ ਜਿਹੜੀਆਂ ਨੇ ਉਹ ਸੇਫ ਲਿਆਂਦੀਆਂ ਨੇ। ਉਹਦੇ ਬਾਰੇ ਡਿਟੇਲ ਚ ਨੈਕਸਟ ਵੀਕ ਜਦੋਂ ਸਾਡੇ ਕੋਲ ਖਬਰ ਹੋਏਗੀ ਅਸੀਂ ਦੱਸਾਂਗੇ। ਪਰ ਅੱਜ ਦੀ ਇਹ ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਇਹ ਡਿਸਕਸ਼ਨ ਚੱਲ ਰਹੀਆਂ ਸੀ ਕਿ ਇਸ ਤੋਂ ਪਹਿਲਾਂ ਕਿ ਵੀ ਉਹਨਾਂ ਦੀ ਮਹਾਰਾਜ ਦੀ ਬਾਣੀ ਦੀ ਬੇਅਦਬੀ ਹੋਏ ਵੀ ਉੱਥੋਂ ਅਸੀਂ ਕਿਵੇਂ ਉਹਨੂੰ ਸੇਫਲੀ ਕੱਢ ਸਕਦੇ ਹਾਂ। ਸੋ ਅਸੀਂ ਯੂਨਾਈਟਿਡ ਸਿੱਖਸ ਨੂੰ ਇਸ ਦੇ ਲਈ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲ੍ਹਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹੁਮ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ ਡੀਸੀ ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਦੇ ਫੋਰਨ ਮਿਨਿਸਟਰ ਦੀ ਜਿਹੜੀ ਭਾਰਤ ਫੇਰੀ ਫੇਲ ਹੋ ਗਈ ਜਾਪਦੀ ਹੈ, ਕਿਉਂਕਿ ਚੀਨ ਤੇ ਭਾਰਤ ਦੋਵਾਂ ਧਿਰਾਂ ਵੱਲੋਂ ਨਾ ਕੋਈ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ ਤੇ ਨਾ ਹੀ ਕਿਸੇ ਸਮਝੌਤੇ ਤੇ ਦਸਤਖਤ ਹੋਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਸਾਡੇ ਲਈ ਆਪਣੀ ਘਰੇਲੂ ਪੋਲਿਟਿਕਸ ਪੰਜਾਬ 'ਚ ਕੀ ਵਾਪਰ ਰਿਹਾ ਹੈ ਇਹ ਅਹਿਮੀਅਤ ਵਾਲੀ ਹੁੰਦੀ ਹੈ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਰੰਟ ਜੋ ਵੀ ਚੇਂਜਸ ਹੋ ਰਹੀਆਂ ਹੁੰਦੀਆਂ ਨੇ ਉਹਨਾਂ ਤੇ ਗੱਲ ਕਰਦੇ। ਪਰ ਇੱਕ ਗੱਲ ਦੀ ਗੁਰੂ ਨੇ ਸਾਨੂੰ ਇਹ ਸਮਝ ਦਿੱਤੀ ਹੈ, ਔਰ ਵਕਤ ਦੇ ਨਾਲ ਹੀ ਸ਼ਾਇਦ ਕੁਝ ਚੀਜ਼ਾਂ ਦੀ ਤੁਹਾਨੂੰ ਸਮਝ ਆਉਂਦੀ ਹੈ ਕਿ ਜਿਹੜੀਆਂ ਨਿੱਕੀਆਂ ਕੌਮਾਂ ਨੇ ਜਾਂ ਜਿਹੜੇ ਦੇਸ਼ ਨਵੇਂ ਇਵੋਲਵ ਹੁੰਦੇ ਨੇ, ਬਣਦੇ ਨੇ, ਜਾਂ ਹਾਲਾਤ ਐਸੇ ਪੈਦਾ ਹੁੰਦੇ ਨੇ, ਉਹਨਾਂ ਦੇ ਵਿੱਚ ਤੁਹਾਡੀ ਖਿੱਤੇ ਦੀ ਪੋਲਿਟਿਕਸ, ਜਿਹਨੂੰ ਜੀਓ ਪੋਲਿਟਿਕਸ ਕਿਹਾ ਜਾਂਦਾ ਹੈ, ਇੰਟਰਨੈਸ਼ਨਲ ਤਬਦੀਲੀਆਂ ਔਰ ਤੁਹਾਡੀ ਅਹਿਮੀਅਤ ਕਿ ਤੁਸੀਂ ਉਸ ਖਿੱਤੇ ਦੇ ਵਿੱਚ ਜਾਂ ਉਸ ਤਬਦੀਲੀ ਦੇ ਵਿੱਚ ਕਿੰਨੇ ਕੁ ਅਹਿਮੀਅਤ ਵਾਲੇ ਹੋ, ਇਸ ਦੇ ਨਾਲ
ਡਿਸਾਈਡ ਹੁੰਦਾ ਹੈ। ਜੀ। ਬਹੁਤ ਵਾਰ ਅਸੀਂ ਕਿਉਂਕਿ ਆਪ ਇੱਕ ਅਪਰਾਈਟ ਸਟ੍ਰੇਟ ਸਿੱਖ ਕੌਮ ਦੀ ਪੋਜੀਸ਼ਨ ਹੈ ਕਿ ਉਹ ਇਮਾਨਦਾਰੀ ਨਾਲ ਇਖਲਾਕੀ ਤੌਰ ਤੇ ਇਸ਼ੂਜ਼ ਨੂੰ ਦੇਖਦੀ ਹੈ, ਉਹਨੂੰ ਇਹ ਲੱਗਦਾ ਹੈ ਕਿ ਭਾਈ ਜਿਹਦੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਖਲੋਣਾ ਚਾਹੀਦਾ ਹੈ। ਪਰ ਦੁਨੀਆ ਦੇ ਵਿੱਚ ਸਿਆਸਤ ਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਇਖਲਾਕੀ ਲਾਈਨ ਦੇ ਉੱਤੇ, ਇਖਲਾਕ ਨਾਂ ਦੀ ਕੋਈ ਚੀਜ਼ ਪੋਲੀਟੀਕਲ ਡਿਸੀਜਨ ਮੇਕਿੰਗ 'ਚ ਨਹੀਂ ਹੁੰਦੀ, ਉਹਦੇ 'ਚ ਨਹੀਂ, ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਭਾਈ ਉੱਥੇ ਜਾਨੀ ਨੁਕਸਾਨ ਕੀ ਹੋ ਰਿਹਾ, ਮਾਲੀ ਕੀ ਹੋਏਗਾ, ਕੌਣ ਸਫਰ ਕਰੇਗਾ। ਉਹਨਾਂ ਨੂੰ ਹੁੰਦਾ ਵੀ ਸਾਡੇ ਹਿੱਤ ਕਿਹਦੇ 'ਚੋਂ ਨਿਕਲਦਾ ਹੈ। ਔਰ ਇਹ ਗੱਲ ਅਨਫੋਰਚੂਨੇਟਲੀ ਅਸੀਂ ਜਿਵੇਂ ਹੁਣ ਮੈਡਲਿਨ ਐਲਬਰਾਈਟ ਜਿਹੜੀ US ਸੈਕਟਰੀ ਆਫ ਸਟੇਟ ਸੀ ਜਿਹਦੀ ਡੈਥ ਦੋ ਦਿਨ ਪਹਿਲਾਂ ਹੋਈ, ਅਸੀਂ ਉਹਨਾਂ ਨੂੰ ਯਾਦ ਵੀ ਕੀਤਾ ਸੀ। ਔਰ ਇਹ ਮੈਡਲਿਨ ਐਲਬਰਾਈਟ ਮਾਰਚ 2020 'ਚ ਜਦੋਂ ਕਲਿੰਟਨ ਇੰਡੀਆ ਦੀ ਵਿਜ਼ਿਟ ਤੇ ਜਾਂਦੇ ਨੇ ਔਰ ਚਿੱਠੀ ਸਿੰਘਪੁਰਾ ਕਸ਼ਮੀਰ ਵਾਦੀ 'ਚ 35 ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਕੋਲਡ ਬਲੱਡਡ ਉਹਨਾਂ ਦਾ ਮਰਡਰ ਕੀਤਾ ਜਾਂਦਾ ਤਾਂ ਉਦੋਂ ਉਹ ਸੈਕਟਰੀ ਆਫ ਸਟੇਟ ਸੀ ਔਰ ਖੁਦ ਵੀ ਉਸ ਦੇ ਗ੍ਰੈਂਡਫਾਦਰ ਗ੍ਰੈਂਡ ਪੇਰੈਂਟਸ ਮਾਰੇ ਗਏ ਸੀ ਹੋਲੋਕਾਸਟ ਦੇ ਦੌਰਾਨ ਨਾਜ਼ੀਆਂ ਦੇ ਹੱਥੋਂ। ਪਰ ਇੱਕ ਇਸ਼ੂ ਦੇ ਉੱਤੇ ਜਦੋਂ ਇਰਾਕ ਦੇ ਉੱਤੇ ਬੰਬਾਰੀ ਔਰ ਦੂਸਰੀ ਚੱਲ ਰਹੀ ਸੀ ਤੇ ਉਸ ਨੂੰ ਪੁੱਛਿਆ ਗਿਆ ਸੀ ਮੈਡਲਿਨ ਐਲਬਰਾਈਟ ਨੂੰ ਕਿ ਜੀ ਉੱਥੇ ਬੱਚੇ ਮਰ ਰਹੇ ਨੇ, ਔਰਤਾਂ ਮਰ ਰਹੀਆਂ ਔਰ ਦੂਜਾ ਕੀ ਹੈ, ਤੇ ਉਹਨੇ ਅੱਗੋਂ ਜਿਹੜੀ ਖੁਦ ਵਿਕਟਮ ਸੀ ਜਾਂ ਖੁਦ ਜਿਹੜੀ ਬੜੀ ਹਿਊਮਨ ਰਾਈਟਸ ਦੀ ਚੈਂਪੀਅਨ ਸੀ ਤੇ ਉਹਦਾ ਇਹ ਜਵਾਬ ਸੀ ਕਿ ਦੇਖੋ ਹੀਰੋਸ਼ੀਮਾ ਨਾਗਾਸਾਕੀ 'ਚ ਵੀ ਤਾਂ ਲੋਕ ਮਾਰੇ ਗਏ ਸੀ ਪਰ ਉਹਦੇ ਚੋਂ ਕਿਉਂਕਿ ਅਮਰੀਕਾ ਨੂੰ ਉਹ ਮੁਫਾਦ 'ਚ ਆਪਣੇ ਲੱਗਦਾ ਸੀ ਔਰ ਉਹ ਵਰਲਡ ਵਾਰ ਦਾ ਐਂਡ ਉਹਨੇ ਕੀਤਾ। ਸੋ ਹੁਣ ਜੋ ਨੁਕਸਾਨ ਹੋ ਰਿਹਾ ਉਹ ਹੀਰੋਸ਼ੀਮਾ ਨਾਗਾਸਾਕੀ ਵਰਗਾ ਤਾਂ ਨਹੀਂ ਹੈ। ਹੁਣ ਇਹ ਇੱਕ ਬੜਾ ਖਤਰਨਾਕ ਬਿਆਨ ਸੀ ਔਰ ਈਵਨ ਮਰਨ ਤੋਂ ਬਾਅਦ ਵੀ ਉਸ ਦੇ ਹਾਲਾਂਕਿ ਉਹਦਾ ਓਵਰਆਲ ਰਿਕਾਰਡ ਬੜਾ ਕਲੀਨ ਰਿਹਾ, ਇਸ ਬਿਆਨ ਨੇ ਉਹਦਾ ਖਹਿੜਾ ਨਹੀਂ ਛੱਡਿਆ। ਹਾਲਾਂਕਿ ਉਹਨੇ ਜੋ ਕਿਹਾ ਉਹ ਐਕਚੁਅਲੀ ਡਿਸੀਜਨ ਮੇਕਿੰਗ ਵੇਲੇ ਇਹੀ ਇਹਨਾਂ ਦੀ ਪੋਜੀਸ਼ਨ ਹੁੰਦੀ ਹੈ। ਉਦੋਂ ਉਹ ਇਹ ਨਹੀਂ ਦੇਖਦੇ ਕਿ ਭਾਈ ਉੱਥੇ ਕਿਸੇ ਦਾ ਨੁਕਸਾਨ ਕੀ ਹੋਏਗਾ ਜਾਂ ਉੱਥੋਂ ਕੀ ਕਰਾਈਜ਼ ਐਂਡ ਵੇਲਸ ਕੀ ਨਿਕਲਣਗੀਆਂ, ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਹਿੱਤ ਕਾਹਦੇ ਨਾਲ ਜੁੜੇ ਹੋਏ ਨੇ। ਔਰ ਇਹ ਗੱਲ ਸਿੱਖ ਕੌਮ ਨੂੰ ਵੀ ਸਮਝਣੀ ਪੈਗੀ ਕਿਉਂਕਿ ਸਾਡੇ ਵੀ ਕਈ ਵਾਰ ਵਿਊਜ਼ ਲਿਖਣਗੇ ਜੀ ਇੰਨਾ ਧੱਕਾ ਹੋ ਰਿਹਾ ਹੈ, ਇਹ ਕਰ ਰਹੇ ਨੇ, UN ਕਿਉਂ ਨਹੀਂ ਕੁਝ ਕਰਦੀ, ਫਲਾਣਾ ਕਿਉਂ ਨਹੀਂ ਕੁਝ ਕਰਦਾ। ਹੁਣ ਆ ਯੂਕਰੇਨ 'ਚ ਸਭ ਕੁਝ ਹੋ ਰਿਹਾ, ਕੌਣ ਕੀ ਕਰਦਾ, ਹਰ ਕੋਈ ਆਪੋ ਆਪਣਾ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਐਵਰੀਬਡੀ ਹੈਜ਼ देयर ਓਨ ਐਕਸ ਟੂ ਗ੍ਰਾਈਂਡ। ਹਰ ਕੋਈ ਦੇਖ ਰਿਹਾ ਕਿ ਉਹਦਾ ਮਫਾਦ ਕਿਹਦੇ 'ਚ ਹੈ, ਕਿੰਨੇ ਮਰ ਰਹੇ ਨੇ, ਕਿਵੇਂ ਮਿਲੀਅਨ ਜਿਹੜੇ ਨੇ ਬੇਕਾਰ ਹੋ ਰਹੇ ਨੇ, ਹੂ ਗਿਵਸ ਏ ਡੈਮ। ਸੋ ਇਹ ਗੱਲ ਸਾਨੂੰ ਸਮਝਣੀ ਹੋਏਗੀ ਕਿ ਸਾਨੂੰ ਇਹ ਦੇਖਣਾ ਇੰਟਰਨੈਸ਼ਨਲੀ ਵੀ ਜਦੋਂ ਅਸੀਂ ਚੀਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਅਮਰੀਕਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਰੂਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਸਾਡੀ ਪਹਿਲੀ ਮੁਹੱਬਤ ਆਪਣੀ ਧਰਤੀ ਨਾਲ, ਆਪਣੇ ਲੋਕਾਂ ਨਾਲ ਹੈ। ਇਹਦੇ 'ਚ ਕੋਈ ਦੋ ਰਾਮ ਕਿਸੇ ਨੂੰ ਇਹ ਲੱਗੇ ਜੇ ਅਸੀਂ ਉਹਦੇ ਵੱਲ ਟਿਲਟ ਹੋ ਗਏ, ਉਹਦੇ ਵੱਲ ਇਹ ਨਹੀਂ ਹੈ। ਅਸੀਂ ਤਾਂ ਇਹ ਦੇਖਦੇ ਹਾਂ ਕਿ ਭਾਈ ਅਲਟੀਮੇਟਲੀ ਜੇ ਸਾਡੀ ਕਿਸੇ ਨੇ ਬਾਹ ਫੜੀ ਜਾਂ ਕਿਸੇ ਨੂੰ ਸਾਡੇ ਫੈਕਟਰ ਦੀ ਅਹਿਮੀਅਤ ਦਾ ਅਹਿਸਾਸ ਹੋਇਆ ਉਦੋਂ ਹੀ ਹੋਏਗਾ ਜਦੋਂ ਉਹਨਾਂ ਨੂੰ ਲੱਗੇਗਾ ਵੀ ਉਹਨਾਂ ਦੇ ਹਿੱਤ ਵੀ ਸਰਵ ਹੁੰਦੇ ਨੇ। ਕੁਝ ਐਸੇ ਮੁਕਾਮ ਆਉਂਦੇ ਨੇ ਜਿੱਥੇ ਦੋਵੇਂ ਤਰ੍ਹਾਂ ਦਾ ਹੀ ਫਾਇਦਾ ਹੋ ਰਿਹਾ ਹੁੰਦਾ ਤੇ ਉਹੀ ਡੀਲ ਜਿਹੜੀ ਹੈ ਫਿਰ ਸਿਰੇ ਵੀ ਚੜ੍ਹਦੀ ਹੈ ਕਿਉਂਕਿ ਇੱਕ ਦਾ ਵੀ ਇਹ ਨਹੀਂ ਵਨ ਸਾਈਡਡ ਫਾਇਦਾ, ਵਨ ਸਾਈਡਡ ਤਾਂ ਸਰੈਂਡਰ ਹੁੰਦਾ। ਸੋ ਅਸੀਂ ਕਿਸੇ ਦੇ ਪਿਛਲੱਗ ਨਹੀਂ ਹੈ, ਅਸੀਂ ਭਾਵੇਂ ਉਹ ਗੁਆਂਢੀ ਮੁਲਕਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹੋਈਏ, ਅਸੀਂ ਭਾਵੇਂ ਇੰਟਰਨੈਸ਼ਨਲ ਪੋਲਿਟਿਕਸ ਦੇ ਹਵਾਲੇ ਨਾਲ ਗੱਲ ਕਰ ਰਹੇ ਹੋਈਏ ਔਰ ਸਾਨੂੰ ਇਹ ਗੱਲ ਨਜ਼ਰ ਆਉਂਦੀ ਹੈ ਕਿ ਭਾਈ ਇੰਡੀਅਨ ਸਟੇਟ ਨੇ ਜਿਹਨੇ ਸਾਡੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ, ਲੌਕ ਸਟਾਕ ਐਂਡ ਬੈਰਲ, ਉਹਨਾਂ ਨੇ ਸਾਨੂੰ ਚਾਰੇ ਪਾਸਿਓਂ ਘੇਰਿਆ ਹੋਇਆ। ਉਹਨਾਂ ਦੇ ਵਿੱਚ ਕਦੇ ਵੀ ਔਰ ਜੇ ਕਿਸੇ 'ਚ ਕੋਈ ਥੋੜੀ ਬਹੁਤ ਵੀ ਫਾਰਸਾਈਟਡਨੈਸ ਹੁੰਦੀ ਦਿੱਲੀ ਰਜੀਮ 'ਚ, ਇੰਦਰਾ ਗਾਂਧੀ ਬਾਰੇ ਹੋ ਸਕਦਾ ਕੋਈ ਕਹੇ ਜੀ ਉਹਨੇ ਜਿਹੜਾ ਉਹ ਸਾਰਾ ਪਲਾਨ ਕੀਤਾ, ਐਗਜ਼ੀਕਿਊਟ ਕੀਤਾ ਜੋ ਵੀ ਜੂਨ 84 ਦਾ ਹਮਲਾ। ਰਾਜੀਵ ਗਾਂਧੀ ਤੋਂ ਲੈ ਕੇ ਹੁਣ ਤੱਕ ਤਾਂ 1 ਦਰਜਨ ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ ਆਏ ਨੇ। ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦਿੱਲੀ ਦੀ ਗੱਦੀ ਤੇ ਵੀ ਕੋਈ ਆ ਜਾਏ, ਅਲਟੀਮੇਟਲੀ ਸਿੱਖਾਂ ਦੇ ਖਿਲਾਫ ਜਿਹੜੀ ਜਿਹਨੂੰ ਦੇ ਲਈ ਅੱਜ ਲਫ਼ਜ਼ ਇੰਟੈਲੀਜੈਂਸ ਦੀ ਦੁਨੀਆ ਦੇ ਵਿੱਚ ਡੀਪ ਸਟੇਟ ਕਿਹਾ ਜਾਂਦਾ ਹੈ, ਡੀਪ ਸਟੇਟ ਨੇ ਵਾਰ ਐਲਾਨੀ ਹੋਈ ਹੈ। ਪੰਜਾਬ 'ਚ ਅਮਰਿੰਦਰ ਸੀ ਕਿ ਭਗਵੰਤ ਮਾਨ ਹੈ, ਕੱਲ ਨੂੰ ਕੋਈ ਹੋਰ ਆ ਜਾਏ, ਇਹ ਫਰਕ ਨਹੀਂ ਪੈਂਦਾ ਹੈ ਕਿਉਂਕਿ ਪੰਜਾਬ ਨੂੰ ਏਜੰਸੀਆਂ ਹੀ ਰਨ ਕਰਦੀਆਂ, ਡੀਪ ਸਟੇਟ ਰਨ ਕਰਦੀ ਹੈ ਔਰ ਉਹਨਾਂ ਨੇ ਤੁਹਾਨੂੰ ਕਿਸੇ ਪਾਸਿਓਂ ਉੱਠਣ ਨਹੀਂ ਦੇਣਾ ਹੈ। ਉਹਨਾਂ ਨੇ ਮਿੱਥਿਆ ਹੋਇਆ ਕਿ ਤੁਹਾਡੀ ਕੌਮ ਨੂੰ ਕੰਗਾਲ ਕਰਨਾ ਹੈ, ਜ਼ਲੀਲ ਕਰਨਾ ਹੈ, ਉਹਨਾਂ ਦਾ ਪ੍ਰਾਈਡ ਖਤਮ ਕਰਨਾ ਹੈ ਔਰ ਤੁਹਾਡੀ ਧਰਤੀ ਨੂੰ ਬੰਜਰ ਬਣਾਉਣਾ। ਜਿਹੜਾ ਤੁਸੀਂ
ਫਖਰ ਕਰਦੇ ਹੋ ਜੀ ਕਿ ਅਸੀਂ ਜ਼ਿਮੀਂਦਾਰ ਹਾਂ ਔਰ ਸਾਡੀ ਧਰਤੀ ਅਸੀਂ ਖਵਾਉਂਦੇ ਹਾਂ ਇੰਡੀਆ ਨੂੰ। ਉਹਨਾਂ ਨੇ ਹੁਣ ਉਹਦੇ ਬਰਾਬਰ ਕਈ ਕੁਝ ਖੜਾ ਕਰ ਲਿਆ। ਹੁਣ ਉਹਨਾਂ ਨੂੰ ਤੁਹਾਡੀ ਕਣਕ ਦੀ ਲੋੜ ਵੀ ਨਹੀਂ ਰਹਿਣੀ ਹੈ। ਮੱਧ ਪ੍ਰਦੇਸ਼ ਤੋਂ ਲੈ ਕੇ ਉਹ ਦੂਜੇ ਸਰਦਾਰ ਡੈਮ ਜਿਹੜਾ ਗੁਜਰਾਤ 'ਚ ਬਣਾਇਆ ਜਾਂ ਦੂਜਾ ਵੀਟ ਪ੍ਰੋਡਿਊਸਿੰਗ ਦੂਜੇ ਤੀਜੇ ਉਹਨਾਂ ਨੇ ਆਪਣੇ ਉਹਨਾਂ ਨੂੰ ਹੁਣ ਲੋੜ ਨਹੀਂ ਹੈ ਤੁਹਾਡੀ। ਉਹ ਤਾਂ ਰਾਦਰ ਖੇਤੀ ਕਾਨੂੰਨ ਬਣਾ ਕੇ ਉਹ ਤਾਂ ਤੁਹਾਡਾ ਉਹ ਖੋ ਕੇ ਅਲਟੀਮੇਟਲੀ ਆਪਣੇ ਅੰਬਾਨੀਆਂ ਅਡਾਨੀਆਂ ਨੂੰ ਰਜਾਣਾ ਚਾਹੁੰਦੇ ਸੀ। ਹੁਣ ਇਸ ਕੰਟੈਕਸਟ ਦੇ ਵਿੱਚ ਚਾਈਨਾ ਦਾ ਰੋਲ ਸਿਰਫ ਕੋਈ ਇੰਟਰਨੈਸ਼ਨਲੀ ਇੱਕ ਐਜ਼ ਏ ਐਮਰਜਿੰਗ ਸੁਪਰ ਪਾਵਰ ਜਾਂ ਆਲਰੇਡੀ ਸੁਪਰ ਪਾਵਰ ਜਾਂ ਸੈਕੰਡ ਬਿਗਰ ਇਕਨੋਮੀ $15 ਟ੍ਰਿਲੀਅਨ ਦੀ ਆਫਟਰ ਯੂਨਾਈਟਿਡ ਸਟੇਟਸ। ਇਸ ਤੋਂ ਇਲਾਵਾ ਜੇ ਅਸੀਂ ਏਸ਼ੀਆ ਦੇ ਵਿੱਚ ਦੇਖੀਏ ਔਰ ਉਸ ਖਿੱਤੇ ਦੇ ਵਿੱਚ ਜਿਹਦੇ ਨਾਲ ਚਾਈਨਾ ਦਾ ਇੰਡੀਆ ਨਾਲ ਬਾਰਡਰ ਲੱਗਦਾ ਹੈ ਨਾਰਥ ਈਸਟ ਦੇ ਵਿੱਚ, ਜਿਹੜਾ ਅਨਡਿਸਾਈਡਡ ਹੈ, LAC ਜਿਸ ਨੂੰ ਲਾਈਨ ਆਫ ਐਕਚੁਅਲ ਕੰਟਰੋਲ ਕਿਹਾ ਜਾਂਦਾ ਹੈ, ਜਿਹੜੇ ਅੰਗਰੇਜ਼ਾਂ ਨੇ ਮੈਕਮੋਨ ਲਾਈਨ ਖਿੱਚੀ ਜਿਹਨੂੰ ਚੀਨ ਨੇ ਕਦੇ ਨਹੀਂ ਮੰਨਿਆ, ਉਹਨੂੰ ਲੈ ਕੇ ਚੀਨ ਨੇ ਭਾਰਤ ਨੂੰ ਕੁੱਟਿਆ 1962 ਦੇ ਵਿੱਚ ਚੰਗੀ ਤਰ੍ਹਾਂ। 40,000 ਸਕੁਅਰ ਮਾਈਲ ਦੇ ਕਰੀਬ ਏਰੀਆ ਭਾਰਤੀਆਂ ਦੀ ਇਹਨਾਂ ਦੀ ਪਾਰਲੀਮੈਂਟ ਦੇ ਕਹਿਣ ਮੁਤਾਬਕ ਚੀਨ ਨੇ ਖੋਇਆ ਇਹਨਾਂ ਤੋਂ। ਹੁਣ ਵੀ ਉਹਨਾਂ ਦਾ ਕਲੇਮ ਜਿਹਨੂੰ ਇਹ ਅਰੁਣਾਚਲ ਕਹਿੰਦੇ ਨੇ, ਉਹ ਸਾਊਥ ਤਿੱਬਤ ਕਹਿੰਦੇ ਨੇ, ਉਸ ਦੇ ਉੱਤੇ ਹੈ। ਅਕਸਾਈ ਚੇਨ ਦੇ ਉੱਤੇ ਇੰਡੀਆ ਕਾਊਂਟਰ ਕਲੇਮ ਕਰਦਾ ਜਿਹਨੂੰ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਕਿਹਾ ਸੀ ਜੀ ਅਸੀਂ ਵਾਪਸ ਲਵਾਂਗੇ। ਔਰ ਜੇ ਅਸੀਂ ਪਿਛਲੇ 2 ਸਾਲ ਦੀਆਂ ਘਟਨਾਵਾਂ ਦੇਖੀਏ, ਅਪ੍ਰੈਲ 2020 'ਚ ਚੀਨ ਆਪਣੀਆਂ ਫੌਜਾਂ ਦਾ ਬਿਲਟਅਪ ਸ਼ੁਰੂ ਕਰਦਾ ਹੈ ਨਾਰਥ ਈਸਟ ਦੇ ਬਾਰਡਰ ਤੇ, ਔਰ 20 ਜੂਨ 2020 ਨੂੰ ਜੋ ਗਲਵਾਨ ਵੈਲੀ ਜਿੱਥੇ ਭਾਰਤ ਦੇ 20 ਫੌਜੀ ਮਾਰੇ ਜਾਂਦੇ ਨੇ 8-9 ਦੇ ਕਰੀਬ, ਜਿਨ੍ਹਾਂ ਦੇ ਵਿੱਚ ਕੋਈ ਇੱਕ ਲੈਫਟੀਨੈਂਟ ਕਰਨਲ ਹੈ, ਇੱਕ ਮੇਜਰ ਹੈ, ਇੱਕ ਕੈਪਟਨ ਹੈ, ਉਹ ਪ੍ਰਿਜ਼ਨਰ ਲਏ ਜਾਂਦੇ ਨੇ, ਪ੍ਰਿਜ਼ਨਰਸ ਆਫ ਵਾਰ। ਉਹਨਾਂ ਨੂੰ ਬਾਅਦ 'ਚ ਉਹਨਾਂ ਨੇ ਹਵਾਲੇ ਕਰ ਦਿੱਤਾ ਇੰਡੀਆ ਦੇ। ਉਸ ਤੋਂ ਜਿਹੜਾ ਸ਼ੁਰੂ ਹੋਇਆ ਟਕਰਾਅ, ਜਿਹਦੇ 'ਚ 15 ਜਿਹੜੇ ਗੱਲਬਾਤ ਦੇ ਦੌਰ ਕਮਾਂਡਰ ਲੈਵਲ ਤੋਂ ਲੈ ਕੇ ਦੋਨੋਂ ਪਾਸੇ, ਕਦੇ ਚੀਨ ਦੀ ਸਰਹੱਦ ਤੇ ਕਦੇ ਭਾਰਤ ਦੀ, ਉਹ ਸਾਰਿਆਂ ਦਾ ਟੋਟਲ ਕਲੈਪਸ। ਔਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਔਰ ਅਸੀਂ ਲਗਾਤਾਰਤਾ ਨਾਲ ਇਸ ਜਿਹੜੇ ਚਾਈਨਾ ਦੇ ਫੋਰਨ ਮਿਨਿਸਟਰ ਨੇ ਮਿਸਟਰ ਵੈਂਗ ਯੀ, ਉਹਨਾਂ ਦੀ ਵਿਜ਼ਿਟ ਦੇ ਉੱਤੇ ਅੱਖ ਰੱਖੀ ਹੋਈ ਸੀ, ਕਿਉਂਕਿ ਉਹਨਾਂ ਨੇ ਪਹਿਲਾਂ ਇਸਲਾਮਾਬਾਦ ਦੇ ਵਿੱਚ ਜਿਹੜਾ OIC ਦਾ ਜਿਹਦੇ ਵਿੱਚ 57 ਇਸਲਾਮਿਕ ਮਮਾਲਕ ਨੇ ਉਹਨਾਂ ਦੇ ਸੈਸ਼ਨ 'ਚ ਗੈਸਟ ਆਫ ਆਨਰ ਸੀ, ਉੱਥੋਂ ਉਹ ਫਲਾਈ ਕਰਕੇ ਕਾਬੁਲ ਗਿਆ। ਔਰ ਅਸੀਂ ਦੱਸਿਆ ਸੀ ਕਿ ਉਹ ਪਹਿਲੇ ਜਿਹੜੇ ਨੇ ਉਹ ਡਿਗਨਿਟਰੀ ਨੇ ਕਿਸੇ ਮੁਲਕ ਦੇ ਆਫਟਰ ਇਮਰਾਨ ਖਾਨ, ਜਿਹੜਾ ਨੇ ਤਾਲਿਬਾਨ ਨੂੰ ਇਹਨੇ ਵੇ ਜਿਹੜਾ ਉਹ ਇਹ ਡੀ ਫੈਕਟੋ ਰੈਕਗਨੀਸ਼ਨ ਹੀ ਹੁੰਦੀ ਹੈ, ਡੀ ਜੂਰਿਸ ਤਾਂ ਨਹੀਂ ਹੈ ਕਿ ਭਾਈ ਜਦੋਂ ਤੁਸੀਂ ਜਾ ਕੇ ਉਹਨਾਂ ਨਾਲ ਮਿਲ ਰਹੇ ਹੋ। ਔਰ ਜਿਹੜਾ ਅਨਐਕਸਪੈਕਟਡਲੀ ਜਿਹਨੂੰ ਈਵਨ ਇੰਡੀਅਨ ਮੀਡੀਆ ਨੇ ਵੀ ਕਿਸੇ ਨੇ, ਕਿਉਂਕਿ ਕੋਈ ਇਨਵੀਟੇਸ਼ਨ ਜਾਂ ਕੋਈ ਪਲੈਨਡ ਵਿਜ਼ਿਟ ਨਹੀਂ ਸੀ, ਔਰ ਕਾਬਲ ਤੋਂ ਜਿਹੜੇ ਮਿਸਟਰ ਵੈਂਗ ਯੀ ਨੇ ਉਹ ਦਿੱਲੀ ਪਹੁੰਚੇ। ਔਰ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਵੀ ਭਾਰਤ ਨੇ ਕਿਵੇਂ ਜਿਹੜਾ ਥੁੱਕਿਆ ਚੱਟਿਆ ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਚੀਨ ਦੇ ਨਾਲ ਕੋਈ ਬਿਜ਼ਨਸ ਨਾਰਮਲ ਨਹੀਂ ਹੋ ਸਕਦੀ ਜਦੋਂ ਤੱਕ ਜਿਹੜਾ ਬਾਰਡਰ ਦੇ ਉੱਤੇ ਡੀ-ਐਸਕੇਲੇਸ਼ਨ ਨਹੀਂ ਹੁੰਦੀ। ਇਸ ਵੇਲੇ ਜਿਹੜਾ ਨਾਰਥ ਈਸਟ ਬਾਰਡਰ ਹੈ ਲਦਾਖ ਤੋਂ ਲੈ ਕੇ ਔਰ ਇਹ ਸਾਰੇ ਹੀ ਪੈਂਗੋਂਗ ਸੋ, ਡੈਪਸੋਂਗ ਔਰ ਇਹ ਸਾਰੇ ਲਗਭਗ 1 ਲੱਖ ਦੇ ਕਰੀਬ ਚੀਨ ਦੇ ਫੌਜੀ, 70,000 ਤੋਂ 1 ਲੱਖ ਫਿਗਰ ਕੋਟ ਹੁੰਦੀ ਹੈ, ਇੰਨੇ ਕੀ ਇਧਰਲੇ ਸਾਈਡ ਤੇ ਨੇ। ਉਹ ਬਿਲਕੁਲ ਕਿਸ ਟੈਂਪਰੇਚਰ ਦੇ ਵਿੱਚ ਤੁਸੀਂ 18,000 ਤੋਂ 22, 24, 24,000 ਤੱਕ ਦੀ ਹਾਈਟ ਤੇ ਦੇਖੋ, ਜਿੱਥੇ ਫਰੋਸਟ ਨਾਲ ਕਿੰਨੇ ਮਰਦੇ ਨੇ, ਗੈਂਗਰੀਨ ਹੁੰਦਾ ਹੈ, ਔਰ ਕਿੰਨੀ ਕਾਸਟ ਜਿਹੜੀ ਹੈ ਉਹ ਲੱਗਦੀ ਹੈ ਉੱਥੋਂ ਤੱਕ ਪਹੁੰਚਣ ਦੇ ਲਈ, ਔਰ ਕੀ ਚੱਲ ਰਿਹਾ। ਔਰ ਇਹ ਪਿਛਲੇ 2 ਸਾਲ ਤੋਂ ਇਹ ਐਸਕੇਲੇਸ਼ਨ ਹੀ ਹੈ ਸਾਰੀ ਸਿਚੁਏਸ਼ਨ ਦੀ, ਕੋਈ ਡੀ-ਐਸਕੇਲੇਸ਼ਨ ਦੀ ਲਾਈਨ ਨਹੀਂ ਹੈ। ਔਰ ਇਹ ਹਾਲਾਂ ਅਸੀਂ ਇਹ ਕਿਹਾ ਕਿ ਭਾਈ ਇੰਡੀਆ ਨੇ ਅਗੇਨ ਇੱਕ ਸਰੈਂਡਰ ਵਾਂਗ ਕੀਤਾ, ਔਰ ਚਾਈਨਾ ਦੇ ਫੋਰਨ ਮਿਨਿਸਟਰ ਜਿਹੜੇ ਨੇ ਵੈਂਗ ਯੀ ਉਹ ਦਿੱਲੀ 'ਚ ਆਏ। ਉਹਨਾਂ ਦੀ ਮੁਲਾਕਾਤ ਲਗਭਗ 3 ਘੰਟੇ, ਕਿਉਂਕਿ ਕੱਲ ਸਾਡੇ ਕੋਲ ਡਿਟੇਲਸ ਨਹੀਂ ਸੀ, ਕੱਲ ਤੋਂ ਮਿਲ ਰਹੇ ਸੀ, ਅੱਜ ਅਸੀਂ ਉਸ ਡਿਟੇਲ ਨੂੰ ਤੋਂ ਵਾਕਿਫ ਹੈ। ਲਗਭਗ 3 ਘੰਟੇ ਉਹਨਾਂ ਦੀ ਜੈ ਸ਼ੰਕਰ ਨਾਲ ਮੁਲਾਕਾਤ ਹੋਈ, ਜਿਹੜਾ ਇੰਡੀਅਨ ਫੋਰਨ ਮਿਨਿਸਟਰ ਹੈ, S ਜੈ ਸ਼ੰਕਰ ਸ਼ਾਇਦ ਉਹਨਾਂ ਦਾ ਨਾਮ ਹੈ। ਔਰ ਫਿਰ ਅਜੀਤ ਡੋਵਲ ਜਿਹੜਾ ਕਰਤਾ ਧਰਤਾ ਇੰਟੈਲੀਜੈਂਸ ਔਰ ਦੂਜਿਆਂ ਦਾ। ਔਰ ਇਸ ਚੋਂ ਹਾਲਾਂਕਿ ਪਹਿਲਾਂ ਵੀ ਸੀ ਕਿ ਵੀ ਈਵਨ ਚਾਈਨਾ ਨੂੰ ਸੱਦ ਲੈਣਾ ਹੀ ਜਿਹੜਾ ਹੈ ਉਹ ਇਹਨਾਂ ਦੀ ਹੇਠੀ ਸੀ, ਕਿਉਂਕਿ ਜੇ ਤੁਸੀਂ ਪੋਜੀਸ਼ਨ ਲਈ ਹੋਈ ਹੈ ਤੇ ਆ ਕੇ ਉਹਨਾਂ ਨੂੰ ਲੱਗਦਾ ਹੋਣਾ ਕਿ ਵੀ ਚਲੋ ਹੁਣ ਜੇ ਸੱਦਿਆ ਤੇ ਸ਼ਾਇਦ ਗੋਡੇ ਗਾਡੇ ਟੇਕ ਕੇ ਨੱਕ ਨੂੰ ਰਗੜ ਕੇ ਕੋਈ ਸਾਨੂੰ ਕੰਸੈਸ਼ਨ ਦੇ ਦੇਣ। ਕੰਸੈਸ਼ਨ ਤਾਂ ਇਹੀ ਹੈ ਕਿ ਭਾਈ ਡੀ-ਐਸਕੇਲੇਸ਼ਨ
ਉੱਥੋਂ ਫੌਜ ਤੁਸੀਂ ਪਿੱਛੇ ਕਰੋ। ਅੱਛਾ। ਔਰ ਉਸ ਦੇ ਨਾਲ ਇਹਨਾਂ ਨੂੰ ਹੋਰ ਵੀ ਮਿਰਚਾਂ ਲੱਗੀਆਂ ਜਦੋਂ ਕਿ OIC ਦੇ ਸੈਸ਼ਨ ਦੇ ਵਿੱਚ ਚੀਨ ਦੇ ਫੋਰਨ ਮਿਨਿਸਟਰ ਨੇ ਜਦੋਂ ਇਮਰਾਨ ਖਾਨ ਹੋਰਾਂ ਨੇ ਕਸ਼ਮੀਰ ਦਾ ਮੁੱਦਾ ਲਿਆਂਦਾ ਤੇ ਉਹਨਾਂ ਨੇ ਆਪਣਾ ਸਪੀਚ ਦੇ ਵਿੱਚ ਕਿਹਾ ਕਿ ਜਿਹੜੀ ਪੋਜੀਸ਼ਨ OIC ਔਰ ਇਸਲਾਮਿਕ ਮਮਾਲਕ ਦੀ ਹੈ ਕਸ਼ਮੀਰ ਦੇ ਉੱਤੇ ਅਸੀਂ ਉਹਦੀ ਪੂਰੀ ਹਮਾਇਤ ਕਰਦੇ ਹਾਂ। ਸੋ ਜ਼ਾਹਰ ਹੈ ਕਿ ਚਾਈਨਾ ਨੇ ਇੱਕ ਸਟੈਪ ਅੱਗੇ ਜਾਂਦੇ ਆ ਜਿਹੜਾ ਉਹੀ ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਕਿ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਨਾਲ ਫੈਸਲਾ ਕਰਾਇਆ ਜਾਏ ਉਸ ਦੇ ਉੱਤੇ ਆਪਣੀ ਮੋਹਰ ਲਾਈ। ਇਹ ਇੰਡੀਆ ਦੇ ਲਈ ਔਰ ਉਹ ਇਹ ਕਹਿ ਕੇ ਅਗਲੇ ਦਿਨ ਕਾਬਲ ਤੋਂ ਉਸ ਤੋਂ ਅਗਲੇ ਦਿਨ ਇੰਡੀਆ ਪਹੁੰਚ ਗਏ। ਹੁਣ ਇਹ ਉਹਨਾਂ ਦੇ ਲਈ ਸਵਾਲੋ ਕਰਨਾ ਤਾਂ ਵੈਸੇ ਔਖਾ ਸੀ, ਹਾਲਾਂਕਿ ਇੰਡੀਅਨ ਫੋਰਨ ਆਫਿਸ ਨੇ ਫੌਰਨ ਇਸ ਦੇ ਉੱਤੇ ਆਪਣੀ ਜਿਹੜੀ ਹੈ ਉਹ ਪ੍ਰੋਟੈਸਟ ਜ਼ਾਹਰ ਕਰ ਦਿੱਤਾ ਸੀ। ਫਿਰ ਵੀ ਇਹ ਲੱਗਦਾ ਸੀ ਕਿ ਵੀ ਸ਼ਾਇਦ ਦੇ ਅੱਲਾ ਕੇ ਨਾਮ ਕਿ ਜਾਂਦੇ ਜਾਂਦੇ ਸ਼ਾਇਦ ਕੋਈ ਚਾਈਨਾ ਕੋਈ ਫੇਵਰ ਕਰ ਜਾਏ, ਪਰ ਹੁਣ ਜਿਹੜੀ ਹਕੀਕਤ ਹੁਣ ਉਥੋਂ ਫਲਾਈ ਕਰ ਚੁੱਕੇ ਨੇ ਬੈਕ ਔਰ ਉਹਦੇ ਚ ਕੋਈ ਵੀ ਜਿਹੜਾ ਹੱਥ ਪੱਲਾ ਭਾਰਤ ਨੂੰ ਨਹੀਂ ਫੜਾਇਆ ਗਿਆ। ਔਰ ਈਵਨ ਇੱਕ ਇਹ ਵੀ ਜਿਹੜੇ ਇਸ਼ੂ ਨੇ ਜਿਵੇਂ ਮੇਨ ਤਾਂ ਬਾਰਡਰ ਇਸ਼ੂ ਹੈ ਪਲੱਸ ਹੁਣ ਕਸ਼ਮੀਰ ਵਿੱਚ ਆ ਗਿਆ ਔਰ ਹਜ਼ਾਰਾਂ ਦੀ ਗਿਣਤੀ ਚ ਨੰਬਰ ਤਾਂ ਮੈਨੂੰ ਨਹੀਂ ਪਤਾ ਪਰ ਕਾਫੀ ਵੱਡੀ ਗਿਣਤੀ ਹੈ ਜਿਹੜੇ ਇੰਡੀਅਨ ਸਟੂਡੈਂਟ ਜਿਵੇਂ ਅਸੀਂ ਬਹੁਤਿਆਂ ਨੂੰ ਪਤਾ ਹੀ ਨਹੀਂ ਸੀ ਕਿ ਯੂਕਰੇਨ ਦੇ ਵਿੱਚ 20,000 ਇੰਡੀਅਨ ਸਟੂਡੈਂਟ ਜਿਹੜਾ ਉਹ ਬੈਠਾ ਹੋਇਆ, ਮੈਨੂੰ ਵੀ ਨਹੀਂ ਸੀ ਪਤਾ। ਹਾਲਾਂ ਮੈਂ ਆਪਣੇ ਆਪ ਨੂੰ ਇਨਫੋਰਮਡ ਰੱਖਦਾ ਕੀ ਚੱਲ ਰਿਹਾ। ਰਸ਼ੀਆ ਦਾ ਮੈਨੂੰ ਪਤਾ ਸੀ ਕਿ ਵੀ ਜਾਂਦੇ ਸੀ, ਸਾਡੇ ਜ਼ਮਾਨੇ 'ਚ ਵੀ ਨਾ 80s 90s ਦੇ ਵਿੱਚ ਜਿਹੜਾ ਹੈ ਉਸ, ਲੇਕਿਨ ਹੁਣ ਚੀਨ ਦੇ ਵਿੱਚ ਵੀ ਸ਼ਾਇਦ ਯੂਕਰੇਨ ਤੋਂ ਵੀ ਜ਼ਿਆਦਾ ਵੱਡਾ ਨੰਬਰ ਹੋਏ ਜਿਹੜੇ ਸਟੂਡੈਂਟ ਪੜ੍ਹਨ ਜਾਂਦੇ ਨੇ, ਮੈਡੀਸਨ ਵੀ ਟੈਕਨੋਲੋਜੀ ਵੀ ਦੂਜੇ ਵੀ, ਕਿਉਂਕਿ ਚਾਈਨਾ ਫਿਊਚਰ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ। ਉਹ IT ਸੈਕਟਰ ਹੋਏ ਮੈਡੀਕਲ ਔਰ ਦੂਸਰਾ ਹੁਣ ਜਦੋਂ ਦਾ ਕੋਵਿਡ ਦਾ ਜਿਹੜਾ ਉਹ ਐਪੀਡੈਮਿਕ ਆਇਆ ਜਿਹੜੇ ਸਟੂਡੈਂਟ ਉੱਥੋਂ ਆ ਗਏ ਜਾਂ ਦੂਜੇ, ਹੁਣ ਵੀ ਚਾਈਨਾ ਦੀਆਂ ਕੰਡੀਸ਼ਨਸ ਇੰਨੀਆਂ ਸਖਤ ਨੇ ਕਿ ਉਹ ਜਿਹੜੀ ਉਹਨਾਂ ਦੀ ਵੈਕਸੀਨੇਸ਼ਨ ਹੈ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਣ ਨੂੰ ਤਿਆਰ ਨਹੀਂ। ਇਸ ਲਈ ਉਹ ਸਾਰੇ ਸਟੂਡੈਂਟ ਅਜੇ ਇੰਡੀਆ ਬੈਠੇ ਹੋਏ ਨੇ ਔਰ ਇਹ ਇੰਡੀਅਨ ਗਵਰਨਮੈਂਟ ਕਿਉਂਕਿ ਇਹਨਾਂ ਨੇ ਹਾਰਡ ਲਾਈਨ ਲਈ ਕਿ ਜੀ ਅਮਰੀਕਾ ਨਾਲ ਰਲ ਕੇ ਕੁਆਡ ਕਰ ਲਿਆ, ਚਾਈਨਾ ਨੇ ਵੀ ਕਿਹਾ ਵੀ ਬੈਠੇ ਰਹੋ। ਹੁਣ ਇੱਕ ਤਾਂ ਉਹਨਾਂ ਦਾ ਵਕਤ ਜ਼ਾਇਆ ਹੋ ਰਿਹਾ ਸਟੂਡੈਂਟਸ ਦਾ, ਪੈਸਾ ਤਾਂ ਜੋ ਗਿਆ ਜਾਂ ਗਿਆ ਹੀ ਗਿਆ, ਲੇਕਿਨ ਇਹ ਸੀ ਵੀ ਸ਼ਾਇਦ ਜੇ ਬਾਰਡਰ ਜਾਂ ਦੂਸਰੇ ਮੁੱਦੇ ਤੇ ਕੋਈ ਕੰਸੈਸ਼ਨ ਨਾ ਵੀ ਦੇਣ ਤੇ ਕੋਈ ਨਾ ਕੋਈ ਸ਼ਾਇਦ ਸਟੂਡੈਂਟਸ ਨੂੰ ਅਲਾਉ ਕਰ ਦੇਣ ਜਾਂ ਵੀਜ਼ਾ ਦੀ ਜਿਹੜੀ ਕੰਡੀਸ਼ਨ ਹੈ ਜਿੰਨਾ ਕੁ ਜੋ ਵੀ ਹੈ ਉਹਨੂੰ ਫੈਸਿਲਿਟੇਟ ਕਰਨ ਦਾ ਹੋਏ। ਪਰ ਇਸ ਦੇ ਉੱਤੇ ਵੀ ਜਿਹੜੀ ਹੈ ਉਹ ਕੋਈ ਵੀ ਜਿਹੜੀ ਉਹਨਾਂ ਨੇ ਰਾਹਤ ਨਹੀਂ ਦਿੱਤੀ ਔਰ ਇਸ ਦੇ ਉੱਤੇ ਜਿਹੜਾ ਜੁਆਇੰਟ ਤਾਂ ਕੋਈ ਸਟੇਟਮੈਂਟ ਵੀ ਨਹੀਂ ਆਈ। ਲੇਕਿਨ ਸੜੇ ਭਲੇ ਕੀ ਕਹਿੰਦੇ ਨੇ ਭਰੇ ਪੀਤੇ ਸੜੇ ਬੜੇ ਜਿਹੜਾ S ਜੈਸ਼ੰਕਰ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਬਾਅਦ ਦੇ ਵਿੱਚ ਕਿ ਬਈ देयर कैन बी नो normality in India China ties unless the troops amassed at line of actual control are withdrawn। ਕਿ ਜਦੋਂ ਤੱਕ ਚੀਨ ਆਪਣੇ ਉੱਥੋਂ ਟਰੂਪ ਵਾਪਸ ਨਹੀਂ ਕਰਦਾ ਹਾਲਾਤ ਜਿਹੜੇ ਨੇ ਨਾਰਮਲ ਹੋ ਨਹੀਂ ਸਕਦੇ। ਔਰ ਹਾਲਾਂਕਿ ਫਿਰ ਬਾਕੀ ਜਿਹੜੀ ਡਿਪਲੋਮੈਟਸ ਦੀ ਲੈਂਗੁਏਜ ਹੁੰਦੀ ਹੈ ਕਿ ਜਿਹੜੀ ਗੱਲਬਾਤ 3 ਘੰਟੇ ਹੋਈ that was on broad and substantive agenda, ਉਹਦੇ 'ਚ ਅਫਗਾਨਿਸਤਾਨ ਦੀ ਗੱਲ ਵੀ ਹੋਈ, ਉਸ ਦੇ ਵਿੱਚ ਯੂਕਰੇਨ ਦੀ ਗੱਲ ਵੀ ਹੋਈ, ਪਰ ਹਕੀਕਤ ਇਹ ਹੈ ਕਿ ਨਾ ਸਟੂਡੈਂਟਸ ਦੇ ਮੁੱਦੇ ਤੇ ਕੋਈ ਕੰਸੈਸ਼ਨ। ਦੂਸਰਾ ਚਾਈਨਾ ਬਹੁਤ ਜਲਦੀ ਅਫਗਾਨਿਸਤਾਨ ਦੇ ਨਾਲ ਲੱਗਦੇ ਜਿਹੜੇ ਗਵਾਂਢੀ ਮੁਲਕ ਨੇ ਪਾਕਿਸਤਾਨ, ਅਜ਼ਰਬਾਈਜਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਇਹਨਾਂ ਸਾਰਿਆਂ ਨੂੰ ਸਤਾਨਾਂ ਨੂੰ ਉਹਨਾਂ ਦੀ ਇੱਕ ਸਮਿਟ ਕਰਾ ਰਿਹਾ ਬੀਜਿੰਗ ਦੇ ਵਿੱਚ ਔਰ ਕਿਹਾ ਉਹਨਾਂ ਨੇ ਇਹੀ ਕਿ ਗਵਾਂਢੀ ਮੁਲਕ, ਲੇਕਿਨ ਉਹਦੇ 'ਚ ਭਾਰਤ ਨੂੰ ਸੱਦਾ ਨਹੀਂ ਦਿੱਤਾ ਹੋਇਆ। ਸੋ ਇਹ ਐਕਸਪੈਕਟ ਕਰਦੇ ਸੀ ਕਿ ਚਲੋ ਤਰਲੇ ਮਿੰਨਤਾਂ ਕਰਕੇ ਜੇ ਉਹ ਆ ਹੀ ਗਿਆ ਇੱਥੇ ਤੇ ਜਾਣ ਲੱਗਿਆ ਕਿਹਾ ਜਾਏਗਾ ਕਿ ਆ ਜਾਓ ਤੁਸੀਂ ਵੀ। ਉਹਨਾਂ ਨੇ ਵੈਸੇ ਇਨਵਾਈਟ ਕੀਤਾ ਅਜੀਤ ਡੋਵਲ ਨੂੰ ਕਿ ਵੀ ਤੂੰ ਬੀਜਿੰਗ ਆ ਔਰ ਉਹਦੇ ਥੱਲੇ ਕਿ ਭਾਈ, ਕਿਉਂਕਿ ਇੱਕ ਗੱਲ ਦਾ ਧਿਆਨ ਰਿਹਾ ਕਿ ਚਾਈਨਾ ਕੱਲਾ ਇਹੀ ਨਹੀਂ ਕਿ ਉਸ ਦਾ ਇੱਕ ਵੱਡਾ ਐਜ਼ ਏ ਪਾਵਰ ਰੋਲ ਹੈ। ਜਿਹੜੀ ਇੱਕ ਆਰਗੇਨਾਈਜੇਸ਼ਨ ਜਦੋਂ ਇੰਡੀਆ ਐਂਬੀਸ਼ੀਅਸ ਸੀ ਔਰ ਅਜੇ ਅਮਰੀਕਾ ਦੇ ਘਨਾੜੇ ਨਹੀਂ ਸੀ ਚੜਿਆ, ਉਦੋਂ ਇਹਨਾਂ ਨੇ 5 ਮੁਲਕਾਂ ਨੇ ਇੱਕ ਬਾਡੀ ਬਣਾਈ ਸੀ, ਦਾ ਰੱਖਿਆ ਸੀ ਬ੍ਰਿਕਸ। ਉਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ। ਹੁਣ ਇਹਨਾਂ 'ਚ ਚਾਈਨਾ ਤਾਂ ਆਲਰੇਡੀ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੈ। ਹੁਣ ਬ੍ਰਾਜ਼ੀਲ ਵੀ, ਇੰਡੀਆ ਵੀ ਔਰ ਸਾਊਥ ਅਫਰੀਕਾ ਵੀ ਜਿਹੜਾ ਹੈ ਇਹਨਾਂ ਦੀ ਚਾਹਨਾ ਸੀ ਕਿ ਜੀ ਅਸੀਂ ਸਿਕਿਉਰਿਟੀ ਕਾਉਂਸਲ 'ਚ ਆਈਏ, ਇਕਨੋਮੀ ਵੀ ਗਰੋ। ਉਹਨਾਂ ਨੂੰ ਸੀ ਜੀ ਸਾਡੇ 5 ਮੁਲਕਾਂ ਦੀ ਜਿਹੜੀ
ਜੁਆਇੰਟ ਇਕਨੋਮੀ ਹੈ ਉਹ ਇੰਨੇ % ਬਣਦੀ ਹੈ। ਹੁਣ ਚਾਈਨਾ ਜਿਹੜਾ ਉਸ ਬ੍ਰਿਕਸ ਦਾ ਹੈੱਡ ਹੈ, ਨੈਕਸਟ ਜਿਹੜਾ ਉਹਨਾਂ ਦਾ ਹੋਣਾ ਸੈਸ਼ਨ ਪਿੱਛੇ ਜੇ ਗੋਆ ਹੋਇਆ ਸੀ ਕੋਵਿਡ ਤੋਂ ਪਹਿਲਾਂ, ਉਹ ਚਾਈਨਾ ਦੇ ਵਿੱਚ ਹੋਣਾ। ਸੋ ਉਸ ਕਿਉਂਕਿ ਚਾਈਨਾ ਉਸ ਦੀ ਚੇਅਰ 'ਚ ਹੈ, ਉਸ ਬਾਰੇ ਉਹ ਗੱਲਬਾਤ ਕਰਨਾ ਚਾਹੁੰਦੇ ਸੀ। ਲੇਕਿਨ ਇਸ ਤਰ੍ਹਾਂ ਲੱਗਦਾ ਹੈ ਵੀ ਕਿਉਂਕਿ ਇੰਡੀਆ ਦੀ ਫੂਕ ਚੀਨ ਨੇ ਹਰ ਪਾਸਿਓਂ ਕੱਢੀ ਹੋਈ ਹੈ ਔਰ ਹੁਣ ਇੰਡੀਆ ਨੂੰ ਵੀ ਇਹ ਨਹੀਂ ਲੱਗਦਾ ਕਿ ਵੀ ਬ੍ਰਿਕਸ ਦੇ ਨਾਲ ਉਸ ਦੀ ਕੋਈ ਦਿਲਚਸਪੀ ਰਹਿ ਗਈ ਹੈ। ਹਾਲਾਂਕਿ ਇੰਡੀਆ ਲਈ ਵੀ ਇੱਕ ਪ੍ਰਾਊਡ ਮੂਮੈਂਟ ਆ ਰਹੀ ਹੈ ਕਿ G20 ਮੁਲਕਾਂ ਦਾ ਜਿਹੜਾ ਨੈਕਸਟ ਉਹਨਾਂ ਦੀ ਸਮਿਟ ਹੈ ਉਹ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ 2023 ਦੇ ਵਿੱਚ। ਔਰ ਇਸੇ ਤਰ੍ਹਾਂ ਜਿਹੜੀ ਗਰੁੱਪਿੰਗ ਦੇ ਵਿੱਚ ਚਾਈਨਾ ਦੀ ਸਰਦਾਰੀ ਹੈ, ਸ਼ੰਘਾਈ ਕੋਆਪਰੇਸ਼ਨ, ਉਹਨਾਂ ਦਾ ਵੀ 2023 ਦੇ ਵਿੱਚ ਜਾ ਰਿਹਾ। ਸੋ ਚੀਨ ਨੇ ਥੋੜਾ ਬਹੁਤ ਈਗੋ ਮੈਸਾਜ ਕਰਨ ਦੀ ਕੋਸ਼ਿਸ਼ ਕੀਤੀ ਇੰਡੀਆ ਦੀ ਕਿ ਭਾਈ ਇਹ ਜਿਹੜਾ ਤੁਹਾਨੂੰ ਵੀ ਇਹ ਆਨਰ ਹੈ ਔਰ ਇਹ ਜਿਹੜਾ ਵਰਲਡ ਹੈ ਹੁਣ ਏਸ਼ੀਅਨ ਮੂਵਮੈਂਟ ਇਨ ਗਲੋਬਲ ਗਵਰਨੈਂਸ ਹੈ, ਇਹ ਸਾਡੀ ਪ੍ਰਾਊਡ ਮੂਵਮੈਂਟ ਹੋਏਗੀ ਏਸ਼ੀਅਨ ਦੀ 2023 ਚ ਤੁਸੀਂ G20 ਸੈਸ਼ਨ ਕਰੋਗੇ ਜਾਂ ਦੂਜਾ। ਪਰ ਇਹ ਲੱਗਦਾ ਨਹੀਂ ਹੈ ਕਿ ਇੰਡੀਅਨ ਇਹਦੇ ਤੇ ਕੋਈ ਅਮਿਊਜ਼ ਹੋਏ ਨੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਇਹ ਪਤਾ ਹੋਣਾ ਚਾਹੀਦਾ ਵੀ ਚੀਨੇ ਜਿਹੜੇ ਨੇ ਦੁਨੀਆ ਦੇ ਸਭ ਤੋਂ ਪੁਰਾਣੇ ਵਪਾਰੀ ਨੇ। ਤੁਸੀਂ ਇੱਥੇ ਵੀ ਕਿਸੇ ਚਾਈਨੀਜ਼ ਤੋਂ ਬਾਰਗੇਨਿੰਗ ਤਾਂ ਕਰਨਗੇ ਦੂਜੇ ਤੀਜੇ, ਪਰ ਜਦੋਂ ਤੁਸੀਂ ਬਾਰਗੇਨਿੰਗ ਕਰਕੇ ਬਾਹਰ ਆ ਕੇ ਸੋਚੋਗੇ ਵੀ ਕਿ ਅਸੀਂ ਜਿਹੜਾ ਇੰਨੇ ਦਾ ਲਿਆ, ਜਦੋਂ ਤੁਹਾਨੂੰ ਬਾਅਦ ਚ ਪਤਾ ਲੱਗਦਾ ਉਹਦੇ 'ਚ ਵੀ ਤੁਸੀਂ ਲੂਜ਼ ਹੀ ਕੀਤਾ ਹੁੰਦਾ। ਸੋ ਚਾਈਨੀਜ਼ ਨਾਲ ਡੀਲ ਕਰਨਾ ਸੌਖਾ ਨਹੀਂ ਹੈ, ਸਭ ਤੋਂ ਟਫ ਵਪਾਰੀ ਨੇ ਔਰ ਬਿਲਕੁਲ ਉਹ ਆਪਣੀਆਂ ਸ਼ਰਤਾਂ ਮਨਵਾ ਕੇ ਹੀ ਹਟਦੇ ਨੇ। ਔਰ ਇਸ ਦੇ ਉੱਤੇ ਜਦੋਂ ਹੁਣ ਜੈ ਸ਼ੰਕਰ ਨੂੰ ਪੁੱਛਿਆ ਔਰ ਜਦੋਂ ਪ੍ਰੈਸ ਕਾਨਫਰੰਸ ਕੀਤੀ ਕੋਰਸਪੋਂਡੈਂਟ ਨੇ ਵੀ ਕਿਵੇਂ ਰਿਹਾ, ਉਹਨੇ ਕਿਹਾ ਇਫ ਯੂ ਆਸਕ ਮੀ ਇਜ਼ ਆਵਰ ਰਿਲੇਸ਼ਨਸ਼ਿਪ ਨਾਰਮਲ ਟੁਡੇ, ਮਾਈ ਆਨਸਰ ਟੂ ਯੂ ਇਜ਼ ਨੋ, it's not, and it cannot be normal if the situation in the border areas is abnormal। ਕਿ ਜੇ ਬਾਰਡਰ ਏਰੀਆ ਦੇ ਉੱਤੇ ਹੀ ਡੀ-ਐਸਕੇਲੇਸ਼ਨ ਨਹੀਂ ਹੋਈ ਤੇ ਨਾਰਮਲ ਕਿੱਥੋਂ ਹੋਈ ਸਿਚੁਏਸ਼ਨ। ਨਹੀਂ, ਹੁਣ ਚਾਈਨਾ ਦੀ ਤੁਸੀਂ ਟੇਕ ਦੇਖੋ, ਹੁਣ ਇਹ ਤਾਂ ਆਪਣੀ ਫਰਸਟ੍ਰੇਸ਼ਨ ਇਹ ਡਿਪਲੋਮੇਸੀ ਚ, ਹਾਲਾਂਕਿ ਐਸ ਜੈ ਸ਼ੰਕਰ ਵੀ ਮਜ਼ਿਆ ਹੋਇਆ ਡਿਪਲੋਮੈਟ ਹੈ, ਪਰ ਜਿਸ ਫਰਸਟ੍ਰੇਸ਼ਨ ਜੋ ਗੱਲ ਕਰ ਰਿਹਾ ਹੈ ਇਹ ਤਾਂ ਮੈਨੂੰ ਲੱਗਦਾ ਵੀ ਅੰਦਰ ਵੜ ਕੇ ਭਾਵੇਂ ਚੀਨ ਨੇ ਕੁੱਟਿਆ ਹੀ ਨਾ ਹੋਇਆ ਉਹਨੂੰ ਫੋਰਨ ਮਿਨਿਸਟਰ ਨੇ। ਨਹੀਂ ਤਾਂ ਇਹ ਬਹੁਤ ਬੈਲੈਂਸਡ ਹੈ, ਬਹੁਤ ਜਿਹੜਾ ਚੰਗੇ ਡਿਪਲੋਮੈਟਸ ਚੋਂ ਆਉਂਦਾ ਹੈ। ਇਹਦਾ ਪਿਓ ਵੀ 3 ਜਨਰੇਸ਼ਨਾਂ ਇਸ ਫੀਲਡ 'ਚ ਨੇ। ਹੁਣ ਚਾਈਨਾ ਦਾ ਤੁਸੀਂ ਦੇਖੋ, ਚਾਈਨਾ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਕਿ ਵੀ ਅਸੀਂ ਤਾਂ 3 ਨੁਕਤਿਆਂ ਦੀ ਅਪਰੋਚ ਜਿਹੜੀ ਆ 3 ਪੁਆਇੰਟ ਅਪਰੋਚ ਦਿੱਤੀ ਔਰ ਇਹ ਮਿਸਟਰ ਡੋਵਲ ਦੇ ਨਾਲ ਗੱਲਬਾਤ 'ਚ ਵੀ ਉਹਨਾਂ ਨੇ ਕਿਹਾ ਜੀ ਕਿ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਵਿਊ ਟਾਈਜ਼ ਵਿਦ ਅ ਲੌਂਗ ਟਰਮ ਵਿਜ਼ਨ, ਕਿ ਇੱਥੇ ਨਾ ਫਸੇ ਰਹੋ, ਲੰਬਾ ਦੇਖੋ, ਦੂਰ ਦੇਖੋ, ਕਿੱਥੇ ਪਹਾੜੀਆਂ ਤਿੱਬਤ ਦੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਇਹ ਔਰ ਉਹ ਤਿੱਬਤ ਸਾਡਾ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਐਂਡ ਡਿਵੈਲਪਮੈਂਟ ਐਜ਼ ਐਨ ਓਪਰਚੁਨਿਟੀ ਐਂਡ ਕੋਆਪਰੇਟ ਔਨ ਮਲਟੀਲੈਟਰਲ ਇਸ਼ੂਜ਼, ਕਿ ਵੀ ਡਿਵੈਲਪਮੈਂਟ ਦੇਖੋ, ਹੁਣ $100 ਬਿਲੀਅਨ ਤੋਂ ਜ਼ਿਆਦਾ ਤਾਂ ਟ੍ਰੇਡ ਸਰਪਲਸ ਹੈ ਚਾਈਨਾ ਦਾ ਟ੍ਰੇਡ ਨਾਲ ਇੰਡੀਆ ਦੇ ਨਾਲ, ਇਹ ਦੇਖੋ। ਔਰ ਫਿਰ ਉਹਨਾਂ ਨੇ ਕਿਹਾ ਸੈਕੰਡ ਪੁਆਇੰਟ ਇਹ ਹੈ reviving China India Plus initiative for joint projects in South Asia and outcome of Wuhan meeting between Modi and, ਕਹਿੰਦੇ ਯਾਦ ਹੈ ਵੁਹਾਨ ਦੇ ਵਿੱਚ ਤੁਹਾਡਾ ਮੋਦੀ ਤੇ ਸਾਡਾ ਸ਼ੀ ਜਿਨਪਿੰਗ ਮਿਲੇ ਸੀ, ਉਹਨਾਂ ਨੇ ਨੂਡਲਸ ਇਕੱਠੀਆਂ ਖਾਧੀਆਂ ਸੀ। ਉਹ ਮੂਵਮੈਂਟ ਜਿਹੜੀ ਹੈ ਵੁਹਾਨ ਮੂਵਮੈਂਟ, ਉੱਥੋਂ ਜਿਹੜਾ ਸਾਂਝ ਦੀ ਜਿਹੜੀ ਹੈ ਗੱਲ ਕਰੋ। ਔਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਰਿਸਪੈਕਟ ਕਰਦੇ ਹਾਂ, ਅਸੀਂ ਤੁਹਾਨੂੰ ਸਪੇਸ ਛੱਡਾਂਗੇ ਤੁਹਾਡੇ ਲਈ, ਵੀ ਡੋਂਟ ਵਾਂਟ यूनिपोलर एशिया, लेकिन इत्थे ही ना फसे रहो कि भाई यही पार्ट है। सो कुल मिला के जे असी ये कहना होए कि ये सारे चों निकलना लगाना कुछ नहीं सी और निकलिया भी कुछ नहीं, तो भारत दे जिहड़े ने ये जरूर कह सकते हैं कि भाई असी जिहड़ा वो तेली भी कीता ते रुखी भी खाधी, कि मतलब जांदे जांदे नूं सद भी लिया, कोई ਇਹ ਵੀ ਕਿਹਾ ਹੋਇਆ ਸੀ ਕਿ ਭਾਈ ਅਸੀਂ ਕੋਈ ਰਾਫਤਾ ਨਹੀਂ ਰੱਖਣਾ, ਪਰ ਇਵੈਂਚੁਅਲੀ ਜਿਹੜੀ ਹੈ ਨਿਕਲਿਆ ਫਿਰ ਵੀ ਕੁਝ ਨਹੀਂ ਹੈ ਔਰ ਇਹ ਟੋਟਲ ਫੇਲ ਹੋਇਆ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ
9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਾਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹੁਮ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ, ਵਾਸ਼ਿੰਗਟਨ DC, ਅਪ੍ਰੈਲ 9, 2022। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵਿੱਚ ਅੱਜ ਕੱਲ੍ਹ ਬੜਾ ਸਿਆਸੀ ਘਮਸਾਨ ਮਚਿਆ ਹੋਇਆ ਹੈ। ਇੱਕ ਪਾਸੇ ਇਮਰਾਨ ਖਾਨ ਦੀ ਸਰਕਾਰ ਹੈ ਤੇ ਦੂਸਰੇ ਪਾਸੇ ਵਿਰੋਧੀ ਧਿਰਾਂ ਵੱਲੋਂ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ ਨੋ ਟਰਸਟ ਮੋਸ਼ਨ ਲਿਆਂਦਾ ਗਿਆ ਹੈ। ਦੋਵੇਂ ਪਾਸਿਓਂ ਕਾਫੀ ਗਰਮਾ ਗਰਮੀ ਵਿਖਾਈ ਜਾ ਰਹੀ ਹੈ। ਇਹ ਮਾਹੌਲ ਇਸਲਾਮਾਬਾਦ ਵਿੱਚ ਕਿਸੇ ਖੂਨੀ ਟਕਰਾਅ ਵਿੱਚ ਵੀ ਬਦਲ ਸਕਦਾ ਹੈ। ਸੋ ਪਾਕਿਸਤਾਨੀ ਆਵਾਮ ਅਤੇ ਮੁਲਕ ਦੇ ਦੋਸਤ ਅਤੇ ਹਮਦਰਦ ਹੋਣ ਦੇ ਨਾਤੇ ਅਸੀਂ ਦੋਵੇਂ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਮਸਲਿਆਂ ਨੂੰ ਅਮਨ ਭਰਪੂਰ ਜਮਹੂਰੀ ਢੰਗ ਨਾਲ ਹੱਲ ਕਰੋ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੇਰੀ ਕੋਸ਼ਿਸ਼ ਹੁੰਦੀ ਹੈ ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜ਼ਾਹਰ ਹੈ ਕਿ ਪਾਕਿਸਤਾਨ ਦੇ ਵਿੱਚ ਜਿੱਥੇ ਸਾਡਾ ਮੱਕਾ ਤੇ ਮਦੀਨਾ ਹੈ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਸਾਡੀ ਪਾਕ ਧਰਤੀ ਹੈ, ਪਾਇਸ ਲੈਂਡ ਹੈ ਜੀ, ਔਰ ਉੱਥੇ ਸਾਡਾ ਵਿਰਸਾ, ਸਾਡੀ ਵਿਰਾਸਤ ਔਰ ਸਾਡੀ ਸਾਂਝ। ਜਦੋਂ ਅਸੀਂ 5 ਦਰਿਆਵਾਂ ਦੀ ਧਰਤੀ ਦੀ ਗੱਲ ਕਰਦੇ ਹਾਂ ਤੇ ਅੱਜ ਵੀ ਜਦੋਂ ਅਸੀਂ ਪਾਕਿਸਤਾਨ ਕਹਿੰਦੇ ਹਾਂ ਤਾਂ ਉਹਦਾ ਲਗਭਗ 60 ਜਾਂ 65% ਆਬਾਦੀ ਵੀ ਜਿਹੜੀ ਹੈ ਉਹ ਪੰਜਾਬ ਦੀ ਹੈ, ਲਹਿੰਦੇ ਪੰਜਾਬ ਦੀ ਹੈ। ਬਾਕੀ ਜਿਹੜੀ ਆਬਾਦੀ ਹੈ ਉਹ ਸਿੰਧ, ਬਲੋਚਿਸਤਾਨ, ਖੈਬਰ ਪਖਤੂਨਖਵਾ। ਸੋ ਸਾਡੀਆਂ ਸਾਂਝਾਂ ਸਦੀਆਂ ਹੀ ਨਹੀਂ, ਮਿਲੇਨੀਅਮਸ ਦੀਆਂ ਨੇ। ਜੇ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰੀਏ, ਪਿਛਲੇ ਦਿਨਾਂ 'ਚ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿ ਜਿਹਦੇ ਮੋਹਨ ਜੋਦਾੜੋ, ਜਿੱਥੇ ਜਦੋਂ ਅਸੀਂ ਪੁਰਾਣੀਆਂ ਸਿਵਲਾਈਜੇਸ਼ਨਸ ਦੀ ਗੱਲ ਕਰਦੇ ਹਾਂ ਕਿ ਕਿਸ ਕਿਸਮ ਦੀ ਸਿਵਲਾਈਜੇਸ਼ਨ ਇਹ ਇੰਡਸ ਵੈਲੀ ਦੀ ਸੀ, ਕਿ ਕਿਵੇਂ ਡਿਵੈਲਪਡ ਸਿਟੀਜ਼ ਨੇ, ਖੁੱਲੀਆਂ ਸੜਕਾਂ ਨੇ, ਜੁੜਿਆ ਹੋਇਆ ਪਾਣੀ ਦਾ ਸਿਸਟਮ ਹੈ। ਸੋ ਅਸੀਂ ਉਸ ਅਮੀਰ ਤਹਿਜ਼ੀਬ ਦੇ ਜਿਹੜੇ ਹੈ ਉਹ ਵਾਰਸ ਹੈ, ਸਾਰੇ ਹੀ ਉਸ ਖਿੱਤੇ ਦੇ ਲੋਕ। ਔਰ ਸਿੱਖ ਕੌਮ ਦੇ ਨਾਤੇ ਜਿੱਥੇ ਅਸੀਂ ਇੱਕ 2 ਨਿਊਕਲੀਅਰ ਪਾਵਰਸ ਇੰਡੀਆ ਪਾਕਿਸਤਾਨ ਜਿਹੜੀਆਂ ਓਵਰ ਏ ਪੀਰੀਅਡ ਆਫ ਟਾਈਮ 48 ਔਰ ਫਿਰ 65, 71, 99 4 ਜੰਗਾਂ ਅੱਡ-ਅੱਡ ਮੁੱਦਿਆਂ ਤੇ ਔਰ ਖਾਸ ਤੌਰ ਤੇ ਕਸ਼ਮੀਰ ਦੇ ਮੁੱਦੇ ਤੇ ਲੜੀਆਂ ਗਈਆਂ। ਉਹਦੇ 'ਚ ਵੀ ਅਸੀਂ ਇੱਕ ਸੈਂਡਵਿਚ ਵਾਂਗ ਜਿਹੜਾ ਦੋਨੋਂ ਪਾਸਿਓਂ ਸਫ਼ਰ ਕਰਨ ਦੀ ਲਾਈਨ ਹੁੰਦੀ ਹੈ ਔਰ ਹਮੇਸ਼ਾ ਸਾਨੂੰ ਇਸ ਗੱਲ ਦਾ ਵੀ ਫਿਕਰ ਹੁੰਦਾ ਹੈ ਕਿ ਕੋਈ ਵੀ ਟਕਰਾਅ ਜਿਹੜਾ ਹੈ, ਜਦੋਂ ਹੁਣ ਦੋਨੋਂ ਨਿਊਕਲੀਅਰ ਪਾਵਰਸ ਨੇ, ਨਾਲ ਤੁਸੀਂ ਚਾਈਨਾ ਨੂੰ ਰੱਖ ਲਓ ਕਿਉਂਕਿ ਚਾਈਨਾ ਪਾਕਿਸਤਾਨ ਜਾਂ ਚਾਈਨਾ ਇੰਡੀਆ ਟਕਰਾਅ, ਚਾਈਨਾ ਪਾਕਿਸਤਾਨ ਸਾਂਝ। ਸੋ ਸਾਡੇ ਲਈ ਪਾਕਿਸਤਾਨ ਹਰ ਪਾਸਿਓਂ ਜਿਹੜਾ ਉਹ ਅਹਿਮੀਅਤ ਰੱਖਦਾ ਹੈ, ਆਪਣੇ ਸਾਡੇ ਤਹਿਜ਼ੀਬ ਦੇ ਪੱਖੋਂ, ਆਪਣੇ ਇੰਟਰਸਟ ਦੇ ਪੱਖੋਂ ਔਰ ਭਵਿੱਖ ਦੇ ਖਾਲਿਸਤਾਨ ਦੇ ਪੱਖੋਂ। ਕਿਉਂਕਿ ਸਾਡਾ ਨੈਕਸਟ ਡੋਰ ਨੇਬਰ ਹੀ ਸਿਰਫ ਪਾਕਿਸਤਾਨ ਨੇ ਨਹੀਂ ਹੋਣਾ, ਸਾਡੀ ਸੈਂਟਰਲ ਏਸ਼ੀਆ ਤੱਕ ਪਹੁੰਚ, ਸਮੁੰਦਰ ਤੱਕ ਪਹੁੰਚ, ਸਾਡਾ ਸਾਰਾ ਕਾਰੋਬਾਰ, ਵਪਾਰ
ਔਰ ਜ਼ਾਹਰ ਹੈ ਕਿ ਵੀ ਬਾਕੀ ਜਦੋਂ ਅਸੀਂ ਮਜ਼ਹਬਾਂ ਦੀ ਗੱਲ ਕਰਦੇ ਹਾਂ, ਸਿੱਖੀ ਔਰ ਇਸਲਾਮ, ਇਹਦੇ ਬਾਵਜੂਦ ਮੁਗਲਿਆ ਸਾਮਰਾਜ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ, ਉਹ ਇੱਕ ਵੱਖਰੀ ਹੌਸਟਿਲਿਟੀ ਦਾ ਇਤਿਹਾਸ ਹੈ। ਪਰ ਮਜ਼ਹਬਾਂ ਦੇ ਹਵਾਲੇ ਨਾਲ ਸਾਡੀਆਂ ਸਾਂਝਾਂ ਜਿਹੜੀਆਂ ਨੇ ਉਹ ਬਹੁਤ ਡੂੰਘੀਆਂ ਨੇ। ਔਰ ਅਸੀਂ ਬਾਬਾ ਗੁਰੂ ਨਾਨਕ ਸਾਹਿਬ ਜਦੋਂ ਅਸੀਂ ਕਹਿੰਦੇ ਹਾਂ ਤੇ ਇਹ ਉਸ ਸਾਂਝ ਦੇ ਪ੍ਰਤੀਕ ਦੇ ਰੂਪ 'ਚ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਔਰ 2019 ਦੇ ਵਿੱਚ 9 ਨਵੰਬਰ ਨੂੰ ਜਿਵੇਂ ਇਹ ਤੋਹਫੇ ਦੇ ਤੌਰ ਤੇ ਪਾਕਿਸਤਾਨੀ ਹਕੂਮਤ, ਇਮਰਾਨ ਖਾਨ, ਜਨਰਲ ਬਾਜਵਾ, ਉਸਨੇ ਸਿੱਖ ਕੌਮ ਦੇ ਅੰਦਰ ਹੋਰ ਵੀ ਜਿਹੜਾ ਉਹ ਪਿਆਰ ਦਾ ਔਰ ਮੁਹੱਬਤ ਦਾ ਅਹਿਸਾਸ ਪੈਦਾ ਕੀਤਾ। ਸੋ ਇਹ ਮੈਂ ਸਾਰੀ ਗੱਲ ਇਸ ਲਈ ਕੀਤੀ ਕਿ ਪਾਕਿਸਤਾਨ ਦੇ ਵਿੱਚ ਜੋ ਵੀ ਡਿਵੈਲਪਮੈਂਟਸ ਅੰਦਰੂਨੀ ਵੀ ਹੁੰਦੀਆਂ ਨੇ, ਹਾਲਾਂਕਿ ਸਾਡੀ ਇੱਕ ਬੜੀ ਬ੍ਰੌਡ ਲਾਈਨ ਹੈ ਔਰ ਮੈਂ ਕੋਸ਼ਿਸ਼ ਕਰਦਾ ਕਿ ਮੈਂ ਕਦੇ ਲਾਈਨ ਕ੍ਰਾਸ ਨਾ ਕਰਾਂ ਕਿ ਅੰਦਰੂਨੀ ਉਹਨਾਂ ਨੇ ਕੀ ਕਰਨਾ ਹੈ, ਕੀ ਸਿਸਟਮ ਹੈ। ਇਸ ਲਈ ਕਈ ਵਾਰ ਜਿਹੜੇ ਸ਼ਰਾਰਤ ਕਰਨ ਵਾਲੇ ਹਿੰਦੂ ਤੋਂ ਵੀ ਹੋਣਗੇ, ਉਹ ਥੱਲੇ ਲਿਖਣਗੇ ਵੀ ਕਿ ਜੀ ਤੁਸੀਂ ਪਾਕਿਸਤਾਨ ਬਾਰੇ ਇਹ ਕਿਉਂ ਨਹੀਂ ਕਹਿੰਦੇ, ਉੱਥੋਂ ਬਾਰੇ ਇਹ ਕਿਉਂ ਨਹੀਂ ਕਹਿੰਦੇ। ਹਾਲਾਂਕਿ ਉਹਨਾਂ ਦੀ ਇੱਕ ਆਪਣੀ ਸ਼ਰਾਰਤ ਹੁੰਦੀ ਹੈ, ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਪਾਕਿਸਤਾਨ ਦੇ ਲੋਕਾਂ ਨੇ ਕਿਵੇਂ ਕਿਸ ਸਿਸਟਮ 'ਚ ਗਵਰਨ ਹੋਣਾ ਹੈ, ਕਿਵੇਂ ਉਹਨਾਂ ਨੇ ਸਿਵਿਲੀਅਨ ਪਾਰਲੀਮੈਂਟਰੀ ਸਿਸਟਮ, ਪ੍ਰੈਜ਼ੀਡੈਂਸ਼ੀਅਲ, ਮਿਲਟਰੀ, ਉਸ ਦੇ ਉੱਤੇ ਸਾਡੇ ਤਬਸਰੇ ਨਹੀਂ ਹੁੰਦੇ। ਪਰ ਕਿਉਂਕਿ ਜਿਹੜੀ ਡਿਵੈਲਪਮੈਂਟ ਪਿਛਲੇ ਕੁਝ ਦਿਨਾਂ ਤੋਂ ਬਣਦੀ ਇਸ ਵੇਲੇ ਕਲਾਈਮੈਕਸ ਵੱਲ ਜਾ ਰਹੀ ਹੈ, ਉਹਦੇ 'ਚ ਜ਼ਾਹਰ ਹੈ ਕਿ ਜਿਵੇਂ ਹਰ ਜਿਹੜਾ ਜਿਹਨੂੰ ਵਤਨ ਦੀ ਮੁਹੱਬਤ ਵਾਲਾ ਪਾਕਿਸਤਾਨੀ ਹੈ, ਜਿਵੇਂ ਉਹ ਵਰੀਡ ਹੈ, ਇਸੇ ਤਰ੍ਹਾਂ ਇੱਕ ਪਾਕਿਸਤਾਨ ਦੇ ਦੋਸਤ ਔਰ ਹਮਦਰਦ ਹੋਣ ਦੇ ਨਾਤੇ ਮੈਂ ਵੀ ਉਸ ਫਿਕਰ ਨੂੰ ਆਪਣੇ ਨਾਲ ਲੈ ਕੇ ਘੁੰਮਦਾ ਹਾਂ ਔਰ ਇਸ ਦਾ ਕੋਈ ਚੰਗਾ ਹੱਲ ਨਿਕਲੇ, ਕੋਈ ਟਕਰਾਅ, ਕੋਈ ਖੂਨੀ ਟਕਰਾਅ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਪਾਸੇ ਜਦੋਂ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜਿਨ੍ਹਾਂ ਨੇ 75 ਸਾਲ ਬੀਤਣ ਬਾਅਦ ਵੀ ਪਾਕਿਸਤਾਨ ਨੂੰ ਕਦੇ ਜਿਹੜਾ ਐਕਸੈਪਟ ਨਹੀਂ ਕੀਤਾ, ਅੱਜ ਵੀ ਉਹਨਾਂ ਦਾ ਅਖੰਡ ਭਾਰਤ ਦਾ ਜਿਹੜਾ ਕਨਸੈਪਟ ਹੈ, ਜੋ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੇ ਨਾਲ ਉਹ ਕਰ ਰਹੇ ਨੇ, ਸਿੱਖਾਂ ਦੇ ਨਾਲ ਕਰ ਰਹੇ ਨੇ, ਇਹ ਵੀ ਸਾਡੇ ਸਾਹਮਣੇ। ਫਿਰ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਪਾਵਰ ਹੋਣ ਦੇ ਨਾਤੇ ਜਿਹੜਾ ਇੰਟਰਨੈਸ਼ਨਲ ਮੰਚ ਦੇ ਉੱਤੇ ਪਾਕਿਸਤਾਨ ਦਾ ਰੋਲ ਹੈ, ਔਰ ਜਿਹਦਾ ਜ਼ਾਹਰਾ ਸਬੂਤ ਸੀ ਕਿ ਕਿਵੇਂ OIC ਦੇ 57 ਜਿਹੜੇ ਇਸਲਾਮਿਕ ਮੁਲਕ ਨੇ, ਉਹਨਾਂ ਦੀ ਕਾਨਫਰੰਸ ਸਮਿਟ ਇਸਲਾਮਾਬਾਦ 'ਚ ਹੁੰਦੀ ਹੈ, ਕਸ਼ਮੀਰ ਦਾ ਮੁੱਦਾ ਵੀ ਹਾਈਲਾਈਟ ਹੁੰਦਾ ਹੈ। ਸੋ ਇਸ ਸਾਰੇ ਦੇ ਚੱਲਦੇ ਆ ਸ਼ਾਇਦ ਬਹੁਤ ਵਾਰ ਜਿਵੇਂ ਉਹ ਕਸਤੂਰੀ ਬਾਰੇ, ਹਿਰਨ ਬਾਰੇ ਕਿਹਾ ਜਾਂਦਾ ਹੈ ਕਿ ਕਸਤੂਰੀ ਜਿਹੜੀ ਫ੍ਰੈਗਰੈਂਸ ਹੈ ਉਹਦੇ ਢਿੱਡ 'ਚ ਹੁੰਦੀ ਹੈ, ਪਰ ਉਹ ਜਿਹੜਾ ਹਿਰਨ ਆਪ ਭੱਜਿਆ ਫਿਰਦਾ ਇੱਧਰ ਉੱਧਰ ਵੀ ਆ ਕਿੱਥੋਂ ਰਹੀ ਹੈ। ਸੋ ਸ਼ਾਇਦ ਪਾਕਿਸਤਾਨ ਦੇ ਜਿਹੜੇ ਅੱਜ ਪੋਲੀਟੀਸ਼ੀਅਨਸ ਬੜੇ ਛੋਟੇ ਮੁੱਦਿਆਂ ਦੇ ਉੱਤੇ ਉਲਝ ਰਹੇ ਨੇ, ਉਹਨਾਂ ਨੂੰ ਪਾਕਿਸਤਾਨੀ ਨੇਸ਼ਨ ਉਸ ਦੀ ਅਹਿਮੀਅਤ ਦਾ ਉਨਾ ਅਹਿਸਾਸ ਨਾ ਹੋਏ, ਕਿਉਂਕਿ ਅਸੀਂ ਬੇਘਰੀ ਕੌਮ ਹੈ, ਬੇਵਤਨੇ ਹੈ, ਇਸ ਲਈ ਸਾਨੂੰ ਅਹਿਸਾਸ ਹੈ ਕਿ ਮੁਲਕ ਦੀ ਅਹਿਮੀਅਤ ਕੀ ਹੁੰਦੀ ਹੈ। ਸੋ ਜਿਹੜੀਆਂ ਡਿਵੈਲਪਮੈਂਟਸ ਪਿਛਲੇ ਪੀਰੀਅਡ ਦੀਆਂ ਚੱਲ ਰਹੀਆਂ ਨੇ ਔਰ ਖਾਸ ਤੌਰ ਤੇ ਹੁਣ ਜਦੋਂ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਇਮਰਾਨ ਖਾਨ ਔਰਾਂ ਦੀ ਹਕੂਮਤ ਦੇ ਖਿਲਾਫ ਆਪੋਜੀਸ਼ਨ ਵੱਲੋਂ ਨੋ ਟਰਸਟ ਮੋਸ਼ਨ ਲਿਆਂਦਾ ਗਿਆ ਔਰ ਪਾਕਿਸਤਾਨੀ ਅਸੈਂਬਲੀ ਦੇ 344 ਟੋਟਲ ਮੈਂਬਰ ਨੇ, 172 ਮੈਂਬਰ ਚਾਹੀਦੇ ਨੇ ਜਿਹੜੇ ਗਵਰਨਮੈਂਟ ਨੂੰ ਕਾਇਮ ਰੱਖਣਾ ਹੈ ਹੁਣ ਤੱਕ। ਕਿਉਂਕਿ ਇਮਰਾਨ ਖਾਨ ਹੋਰਾਂ ਦੀ ਪਿਛਲੇ ਪਾਰਲੀਮੈਂਟ ਚੋਣਾਂ ਵੇਲੇ ਐਬਸੋਲੂਟ ਮੈਜੋਰਿਟੀ ਤਹਿਰੀਕ ਇਨਸਾਫ ਨੂੰ ਨਹੀਂ ਸੀ ਆਈ। MQM ਪਾਰਟੀ ਜਿਹੜੀ ਸਿੰਧ ਦੀ ਹੈ ਉਹਦੀ ਮਦਦ ਨਾਲ ਔਰ ਮੁਸਲਿਮ ਲੀਗ ਕਾਫ ਜਿਹਨੂੰ ਕਿਹਾ ਜਾਂਦਾ ਹੈ, ਚੌਧਰੀਆਂ ਦੀ ਪਾਰਟੀ, ਉਹਨਾਂ ਦੀ ਮਦਦ ਦੇ ਨਾਲ ਔਰ ਇੱਕ ਦੋ ਹੋਰ ਇੰਡੀਪੈਂਡੈਂਟ ਸ਼ਾਇਦ ਗਰੁੱਪ ਨੇ, ਉਹਨਾਂ ਨਾਲ ਜਿਹੜਾ ਘਾਟਾ ਸੀ ਜਿੰਨੀਆਂ ਵੀ 20-22 ਸੀਟਾਂ ਦਾ ਉਹ ਪੂਰਾ ਹੋਇਆ। ਹੁਣ ਇੱਕ ਖਬਰਾਂ ਦਾ ਤਾਂ ਇਹ ਚੱਲ ਰਿਹਾ ਕਿਉਂਕਿ ਵਿਦਿਨ ਹਰ ਇੱਕ ਦੇ ਆਪਣੇ ਐਂਬੀਸ਼ਨ ਹੁੰਦੇ ਨੇ, ਕਈ ਵਾਰ ਤੁਹਾਡੇ ਕੰਮ ਕਰਨ ਦੇ ਢੰਗ ਤੋਂ ਵੀ ਸਾਰੇ ਖੁਸ਼ ਨਹੀਂ ਹੁੰਦੇ, ਸੋ ਅਸੀਂ ਉਸ ਡਿਬੇਟ 'ਚ ਨਹੀਂ ਪੈਂਦੇ ਕਿ ਕੌਣ ਦੋਸ਼ੀ ਹੈ। ਪਰ ਹੁਣ ਜਿਹੜੀ ਕਿਉਂਕਿ ਨੋ ਟਰਸਟ ਮੋਸ਼ਨ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਹੋਇਆ ਔਰ ਇੱਕ ਬੜਾ ਖੌਫ ਸੀ ਕਿ ਵੀ ਟਕਰਾਅ, ਕਿਉਂਕਿ ਇਹਦੇ 'ਚ ਹੀ ਇਹ ਵਿਚਾਰਿਆ ਜਾਣ ਦੀ ਗੱਲ ਸੀ। ਲੇਕਿਨ ਜਿਹੜੀਆਂ ਖਬਰਾਂ ਆਉਣ ਤੋਂ ਪਹਿਲਾਂ ਤੱਕ ਮੈਂ ਦੇਖੀਆਂ ਨੇ ਕਿ ਅਸਦ ਕੈਸਰ ਜਿਹੜੇ ਸਪੀਕਰ ਨੇ ਨੈਸ਼ਨਲ ਅਸੈਂਬਲੀ ਦੇ, ਉਹਨਾਂ ਨੇ ਇਹ ਹਵਾਲਾ ਦੇ ਕੇ ਕਿ ਨੈਸ਼ਨਲ ਅਸੈਂਬਲੀ ਦੇ ਮੈਂਬਰ ਖਿਆਲ ਜ਼ਮਾਨ ਜਿਹੜੇ 14 ਫਰਵਰੀ ਨੂੰ ਇੰਤਕਾਲ ਜਿਨ੍ਹਾਂ ਦਾ ਹੋ ਗਿਆ ਸੀ
ਔਰ ਉਹਨਾਂ ਦੀ ਉਹ ਕਨਵੈਨਸ਼ਨ ਹੈ ਜਾਂ ਪਾਰਟ ਆਫ ਦਾ ਬਾਈ ਲਾਜ਼ ਹੈ ਅੱਛਾ ਕਿ ਜਦੋਂ ਵੀ ਕੋਈ ਮੈਂਬਰ ਜਿਹੜਾ ਸਰਵਿੰਗ ਮੈਂਬਰ ਹੈ ਉਹ ਜਾਂਦਾ ਹੈ, ਡੈਥ ਹੁੰਦੀ ਹੈ, ਤੇ ਜਦੋਂ ਦੁਬਾਰਾ ਸੈਸ਼ਨ ਸ਼ੁਰੂ ਹੁੰਦਾ ਹੈ ਤੇ ਜਿਹੜਾ ਪਹਿਲੇ ਦਿਨ ਉਹਦੀ ਯਾਦ ਦੇ ਵਿੱਚ ਦੁਆ ਕਰਕੇ ਤੇ ਉਹਨੂੰ ਜਿਹੜਾ ਸੈਸ਼ਨ ਨੂੰ ਉਠਾ ਦਿੱਤਾ ਜਾਂਦਾ ਹੈ ਅਗਲੀ ਬੈਠਕ ਦੇ ਲਈ। ਅੱਛਾ ਸੋ ਜ਼ਾਹਰ ਹੈ ਵੀ ਜਿਹੜਾ ਅੱਜ ਫੈਸਲਾ ਹੋਣਾ ਸੀ ਉਹ ਤਾਂ ਹੁਣ ਵੀਕਐਂਡ ਤੋਂ ਬਾਅਦ 2 ਦਿਨ ਬਾਅਦ ਇਸ ਦਾ ਹੋਣਾ ਹੈ। ਲੇਕਿਨ ਇਹਨਾਂ 2 ਦਿਨਾਂ ਦੇ ਵਿੱਚ ਦੋਨਾਂ ਧਿਰਾਂ ਵੱਲੋਂ ਹੀ, ਰੂਲਿੰਗ ਪਾਰਟੀ ਇਮਰਾਨ ਖਾਨ ਦੀ ਔਰ ਆਪੋਜੀਸ਼ਨ ਦੀਆਂ ਧਿਰਾਂ, ਉਹਨਾਂ ਵੱਲੋਂ ਆਪਣੇ ਸਪੋਰਟਰਸ ਨੂੰ ਕਾਲ ਦਿੱਤੀ ਗਈ ਹੈ ਕਿ ਇਸਲਾਮਾਬਾਦ ਪਹੁੰਚੋ। ਸੋ ਲੱਖਾਂ ਦੀ ਗਿਣਤੀ 'ਚ ਗੈਦਰਿੰਗ ਫਾਈਨਲੀ ਇਸਲਾਮਾਬਾਦ 'ਚ ਹੋ ਸਕਦੀ ਹੈ। ਸਾਰੇ ਪਾਸਿਓਂ ਅੱਡ-ਅੱਡ ਸ਼ਹਿਰਾਂ ਤੋਂ ਜਿਹੜੇ ਹਜ਼ਾਰਾਂ ਦੇ ਹਜੂਮ ਤੁਰੇ ਹੋਏ ਨੇ। ਹੁਣ ਜਦੋਂ ਤੁਸੀਂ ਕਈ ਵਾਰ ਇਹ ਜਿਹੜਾ ਜਜ਼ਬਾਤਾਂ ਦਾ ਜਾਂ ਇਸ ਕਿਸਮ ਦਾ ਭੜਕਾਣਾ ਹੁੰਦਾ ਹੈ ਜਾਂ ਉਹਨਾਂ ਨੂੰ ਅਰਾਊਜ਼ ਕਰਨਾ ਹੁੰਦਾ ਹੈ, ਉਹ ਇਵੇਂ ਹੀ ਹੁੰਦਾ ਹੈ ਕਿ ਵੀ ਤੁਸੀਂ ਸ਼ੇਰ ਦੀ ਸਵਾਰੀ, ਕਿ ਤੁਸੀਂ ਸ਼ੇਰ ਤੇ ਚੜ੍ਹ ਸਕਦੇ ਹੋ, ਉਤਰ ਨਹੀਂ ਸਕਦੇ, ਕਿਉਂਕਿ ਫਿਰ ਉਹੀ ਜਿਹੜਾ ਜਜ਼ਬਾਤੀ ਉਬਾਲ ਹੈ ਉਹ ਟਕਰਾਅ ਦੇ ਵਿੱਚ ਬਦਲ ਜਾਂਦਾ। ਔਰ ਜੇ ਇਸਲਾਮਾਬਾਦ 'ਚ ਇਹ ਕੋਈ ਟਕਰਾਅ ਹੁੰਦਾ ਹੈ, ਹਾਲਾਂਕਿ ਉੱਥੇ ਫੌਜ ਔਰ ਦੂਸਰੇ ਤੀਸਰੇ ਬਹੁਤ ਸਿਆਣੇ ਲੋਕ ਬੈਠੇ ਨੇ, ਉਹਨਾਂ ਨੇ ਸਾਰੀ ਸਿਚੁਏਸ਼ਨ ਨੂੰ ਡੀ-ਐਸਕੇਲੇਟ ਕਰਨ ਲਈ ਕੋਈ ਤਰਕੀਬ ਹੋਏਗੀ ਉਹਨਾਂ ਦੇ ਕੋਲ। ਪਰ ਅਸੀਂ, ਜਿਵੇਂ ਮੈਂ ਅਗੇਨ ਇਹ ਕਿਹਾ ਕਿ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਤੁਸੀਂ ਉਸ ਰਸਤੇ ਤੇ ਨਾ ਪਾਓ। ਆਲਰੇਡੀ ਜਿਵੇਂ 1971 ਦਾ ਪੀਰੀਅਡ, ਕਿਵੇਂ ਇੰਡੀਅਨ ਏਜੰਸੀਆਂ ਨੇ ਉਸ ਵਕਤ ਨੂੰ ਯੂਜ਼ ਕੀਤਾ, ਫੌਜ ਭੇਜ ਕੇ ਮਸ਼ਰਕੀ ਪਾਕਿਸਤਾਨ ਨੂੰ ਇੱਕ ਅੱਡ ਮੁਲਕ ਬੰਗਲਾਦੇਸ਼ ਬਣਾਇਆ, ਔਰ ਅੱਜ ਵੀ ਜਦੋਂ ਕਿ ਉੱਥੇ ਹਿੰਦੂ ਤਵੀਆਂ ਦੀ ਹਕੂਮਤ ਹੈ, ਉਹ ਕਿਵੇਂ ਹਰ ਪੱਖੋਂ ਦੇਖਦੇ ਨੇ। ਔਰ ਇਸ ਵੇਲੇ ਪਾਕਿਸਤਾਨ ਦੀ ਆਪਣੀ ਇਹੀ ਕਾਰਨ ਹੈ ਕਿ ਈਵਨ ਚਾਈਨਾ ਦੇ ਵੀ ਜਿਹੜੇ ਐਂਬੈਸਡਰ ਨੇ ਪਾਕਿਸਤਾਨ 'ਚ, ਉਹ ਪਿਛਲੇ ਦਿਨਾਂ 'ਚ ਆਪੋਜੀਸ਼ਨ ਲੀਡਰਾਂ ਨੂੰ ਵੀ, ਹਾਲਾਂ ਕਿਸੇ ਮੁਲਕ ਦਾ ਡਿਪਲੋਮੈਟ ਕਿਸੇ ਦੇ ਅੰਦਰੂਨੀ ਹਾਲਾਤ ਦੇ ਵਿੱਚ ਇੰਟਰਫੀਅਰ ਨਹੀਂ ਕਰਦੇ, ਪਰ ਉਹਨਾਂ ਨੇ ਉਹਨਾਂ ਨੂੰ ਸੁਜੈਸਟ ਕੀਤਾ ਕਿ ਭਾਈ ਤੁਸੀਂ, ਕਿਉਂਕਿ ਚਾਈਨਾ ਦਾ ਵੀ ਇਹਦੇ 'ਚ ਇੰਟਰਸਟ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਕਿੰਨੀ ਵੱਡੀ ਇਨਵੈਸਟਮੈਂਟ ਹੈ, ਔਰ ਜੇ ਪਾਕਿਸਤਾਨ ਦੇ ਵਿੱਚ ਕੋਈ ਵੀ ਇਸ ਕਿਸਮ ਦੀ ਫਰੈਟਰੀਸਾਈਡਲ ਘਰੇਲੂ ਖਾਨਾ ਜੰਗੀ ਅਨਸਰਟਨਟੀ ਸ਼ੁਰੂ ਹੁੰਦੀ ਹੈ, ਅਫਗਾਨਿਸਤਾਨ ਤਾਂ ਅਜੇ ਸੈਟਲ ਹੀ ਨਹੀਂ ਹੋਇਆ, ਔਰ ਪਾਕਿਸਤਾਨ ਦੀ ਫੌਜ ਜਿਹਨੇ ਕਾਮਯਾਬੀ ਦੇ ਨਾਲ ਅੰਦਰੂਨੀ ਦਹਿਸ਼ਤਗਰਦੀ ਨੂੰ ਕਾਬੂ ਕੀਤਾ, ਜਿਹਨੂੰ ਇੰਡੀਆ, ਰਾਹ ਔਰ ਦੂਸਰੀਆਂ ਏਜੰਸੀਆਂ ਉਭਾਰਦੀਆਂ ਰਹੀਆਂ ਨੇ, ਤੇ ਆਲਰੇਡੀ ਦੁਨੀਆ 'ਚ ਯੂਕਰੇਨ ਰਸ਼ੀਆ ਕ੍ਰਾਈਸਿਸ ਦੀ ਬਦੌਲਤ ਆਇਲ ਪ੍ਰਾਈਸਿਸ ਕਿੱਥੇ ਜਾ ਰਹੇ ਨੇ, ਮਹਿੰਗਾਈ, ਮੁੱਢਲੀਆਂ ਲੋੜਾਂ। ਸੋ ਮੈਂ ਇਹ ਸਮਝਦਾ ਵੀ ਇਹ ਬੜਾ ਗਲਤ ਵਕਤ ਹੈ ਜਿੱਥੇ ਕਿ ਤੁਸੀਂ ਆਪਸੀ ਇਸ ਕਿਸਮ ਦੀ ਜ਼ੋਰ ਅਜਮਾਈ ਜਿਹਨੂੰ ਕਿਹਾ ਜਾ ਸਕਦਾ ਉਸ ਦੇ ਵਿੱਚ ਪੈ ਗਏ ਹੋ। ਤੁਹਾਡੇ ਕੋਲ ਜਦੋਂ ਤੁਸੀਂ ਮਜ਼ਹਬ ਦੇ ਹਵਾਲੇ ਨਾਲ ਵੀ ਗੱਲ ਕਰਦੇ ਹੋ ਤੇ ਜ਼ਾਹਰ ਹੈ ਕਿ ਜਿਹਨੂੰ ਗੱਲਬਾਤ, ਡਾਇਲੌਗ, ਇਹ ਇੱਕ ਤਰੀਕਾ ਹੁੰਦਾ ਹੈ ਕਿਸੇ ਵੀ ਮਸਲੇ ਨੂੰ ਹੱਲ ਕਰਨ ਦਾ, ਔਰ ਟਕਰਾਅ 'ਚੋਂ ਤਾਂ ਕਦੇ ਕੁਝ ਨਹੀਂ ਨਿਕਲਦਾ ਹੈ, ਔਰ ਟਕਰਾਅ ਬਰਬਾਦੀ ਦਾ ਹੁੰਦਾ। ਔਰ ਇਸ ਵੇਲੇ ਜਦੋਂ ਕਿ ਮੁਲਕ ਦੇ ਸਾਹਮਣੇ ਚੈਲੰਜਸ ਨੇ, ਇੰਟਰਨੈਸ਼ਨਲ ਸਿਨੈਰੀਓ ਕਿਸ ਪਾਸੇ ਜਾ ਰਿਹਾ ਹੈ, ਔਰ ਜ਼ਾਹਰ ਹੈ ਕਿ ਅਸੀਂ ਇੱਕ ਹਮਦਰਦ ਹੋਣ ਦੇ ਨਾਤੇ ਪਾਕਿਸਤਾਨ ਦੀ ਖੈਰਸਾਲੀ, ਖੁਸ਼ਹਾਲੀ, ਪ੍ਰੋਸਪੈਰਿਟੀ, ਇਸ ਦੀ ਹਮੇਸ਼ਾ ਕਾਮਨਾ ਕਰਦੇ ਹਾਂ। ਸੋ ਇੱਕ ਹਮਦਰਦ ਹੋਣ ਦੇ ਨਾਤੇ ਸਾਡੀ ਆਵਾਜ਼ ਤਾਂ ਵੈਸੇ ਨਗਾਰਖਾਨੇ 'ਚ ਤੂਤੀ ਬੋਲਣ ਵਾਂਗ ਹੈ, ਲੇਕਿਨ ਫਿਰ ਵੀ ਜਿਹੜੀ ਹੈ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਅਸੀਂ ਇਹ ਅਪੀਲ ਜ਼ਰੂਰ ਕਰੀਏ ਸਾਰੀਆਂ ਧਿਰਾਂ। ਔਰ ਸਿੱਖਾਂ ਦੇ ਮਾਮਲੇ 'ਚ ਮੈਂ ਜੇ ਕਹਾਂ ਕਿ ਸਾਰੀਆਂ ਧਿਰਾਂ ਦੇ ਵਿੱਚ ਹੀ ਸਿੱਖਾਂ ਦੇ ਨਾਲ ਹਮਦਰਦੀ ਔਰ ਪਿਆਰ ਕਰਨ ਵਾਲੇ ਨੇ। ਇਸ ਲਈ ਜਦੋਂ ਮੈਂ ਵੀ ਮਿਲਦਾ, ਸਾਨੂੰ ਸਾਰੇ ਹੀ ਲੋਕ ਮਿਲਦੇ ਨੇ, ਉਹ ਆਪੋ ਆਪਣੀ ਕਹਾਣੀ ਵੀ ਸੁਣਾ ਰਹੇ ਹੁੰਦੇ ਨੇ, ਅਸੀਂ ਸੁਣ ਵੀ ਰਹੇ ਹੁੰਦੇ ਹਾਂ, ਪਰ ਉਹਨਾਂ ਨੂੰ ਸਾਡਾ ਇਹੀ ਕਹਿਣਾ ਹੁੰਦਾ ਹੈ ਕਿ ਭਾਈ ਤੁਹਾਡੇ ਕੋਲ ਮੁਲਕ ਹੈ, ਤੁਸੀਂ ਖੁਸ਼ਕਿਸਮਤ ਹੋ, ਤੁਹਾਨੂੰ ਕਾਇਦੇ ਆਜ਼ਮ ਮਿਲਿਆ। ਸਾਡਾ ਹਾਲ ਦੇਖ ਲਓ, ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦਾ ਹਾਲ ਦੇਖ ਲਓ। ਜੇ ਤੁਹਾਡੇ ਕੋਲ ਮੁਲਕ ਹੈ ਤੇ ਇਹਨੂੰ ਚੱਜ ਨਾਲ ਚਲਾਓ, ਇਸ ਨੂੰ ਸੰਭਾਲੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਆ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ, ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ
ਉਹ ਘੱਟ ਹੈ, ਪਰ ਇੱਕ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ, ਵਾਸ਼ਿੰਗਟਨ DC, ਅਪ੍ਰੈਲ 9, 2022। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ RSS ਦੀ ਵਿਚਾਰਧਾਰਾ ਵਾਲੀ ਭਾਰਤੀ ਹਕੂਮਤ ਕਿਵੇਂ ਦੋਗਲੀ ਨੀਤੀ ਤੇ ਚੱਲਦਿਆਂ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਫੈਲਾ ਰਹੀ ਹੈ। ਸੋ ਇਸ ਦਾ ਤਾਜ਼ਾ ਸਬੂਤ ਪ੍ਰੋਪੇਗੈਂਡਾ ਜਿਹੜਾ ਆਧਾਰਿਤ ਫਿਲਮ ਕਸ਼ਮੀਰ ਫਾਈਲਸ ਹੈ। ਸੋ ਇਸ ਵਿਸ਼ੇ ਤੇ ਸਾਡੇ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਸਾਨੂੰ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਸ਼ਾਮਲ ਕਰੀਏ। ਜੀ ਹੁਣ ਵੈਸੇ ਅਸੀਂ ਵੀਕਡੇ 'ਚ ਵੀ ਕੋਈ ਇੰਪੋਰਟੈਂਟ ਲਿਖਤ ਹੋਏ ਉਹਨੂੰ ਅਸੀਂ ਐਜ਼ ਏ ਟੌਪਿਕ ਡਿਸਕਸ ਕਰਦੇ ਹਾਂ। ਔਰ ਅੱਜ ਅਸੀਂ ਭੈਣ ਜੀ ਅਮਨਜੋਤ ਕੌਰ ਜਿਹੜੇ ਬੜੇ ਹੀ ਸੁਲਝੇ ਹੋਏ ਨੇ, ਵੈਲ ਰਿਸਰਚਡ ਉਹਨਾਂ ਦੀ ਲਿਖਤ ਹੁੰਦੀ ਹੈ ਔਰ ਫੋਕਸਡ ਹੁੰਦੇ ਨੇ ਜਿਸ ਇਸ਼ੂ ਤੇ ਉਹ ਗੱਲ ਕਰ ਰਹੇ ਹੁੰਦੇ ਨੇ। ਅਸੀਂ ਬੇਸ਼ੱਕ ਉਹਨਾਂ ਦੀ ਲਿਖਤ ਤੇ ਬੇਸਡ ਵੀ ਔਰ ਅਦਰਵਾਈਜ਼ ਵੀ ਕਸ਼ਮੀਰ ਫਾਈਲ ਜਿਹੜੀ ਫਿਲਮ ਜਿਸ ਨੂੰ ਜਿਸ ਅੰਦਾਜ਼ ਦੇ ਵਿੱਚ ਭਾਰਤੀ ਹਕੂਮਤ ਇਹੀ ਨਹੀਂ ਵੀ ਪੈਟਰਨਾਈਜ਼ ਕਰ ਰਹੀ ਹੈ, ਜਿਵੇਂ ਉਸ ਨੂੰ ਬਾਕਸ ਆਫਿਸ ਤੇ ਹਿੱਟ ਕਰਵਾਇਆ ਗਿਆ, 200 ਕਰੋੜ ਤੋਂ ਜ਼ਿਆਦਾ ਦੀ ਬਿਜ਼ਨਸ ਉਸਨੇ ਕੀਤੀ ਹੈ। ਹਾਲਾਂਕਿ ਵਿਵੇਕ ਅਗਨੀਹੋਤਰੀ ਕੋਈ ਨਾਮੀ ਗ੍ਰਾਮੀ ਪ੍ਰੋਡਿਊਸਰ ਨਹੀਂ ਹੈ, ਬਿਲਕੁਲ ਜਿਵੇਂ AS ਡੁਲਟ ਇੰਟੈਲੀਜੈਂਸ ਬਿਊਰੋ ਚੀਫ ਜਿਹੜਾ ਕਸ਼ਮੀਰ 'ਚ ਰਿਹਾ, ਉਹਨੇ ਕਿਹਾ ਮੈਂ ਤਾਂ ਦੇਖਣਾ ਵੀ ਨਹੀਂ ਚਾਹੁੰਦਾ, ਪ੍ਰੋਪੇਗੈਂਡਾ ਫਿਲਮ ਹੈ। ਔਰ ਕਿਵੇਂ ਨਫ਼ਰਤ, ਔਰ ਉਹਦੇ 'ਚ ਉਹਨਾਂ ਨੇ ਆਉਣ ਵਾਲੇ ਪੀਰੀਅਡ ਦੇ ਵਿੱਚ ਗੁਜਰਾਤ, ਹਿਮਾਚਲ ਪ੍ਰਦੇਸ਼, ਰਾਜਸਥਾਨ ਦੀਆਂ ਚੋਣਾਂ ਕੱਢਣੀਆਂ ਨੇ, ਨਫ਼ਰਤ ਦੀ ਲਾਈਨ ਇਸ ਦੇ ਆਧਾਰਿਤ। ਪਰ ਓਵਰਆਲ ਭੈਣ ਜੀ ਅਮਨਜੋਤ ਕੌਰਾਂ ਦੀ ਲਿਖਤ ਕਿਉਂਕਿ ਉਸ ਸਾਰੇ ਆਸਪੈਕਟ ਕਵਰ ਹੁੰਦੇ ਨੇ, ਸੋ ਆਪਣੇ ਆਪ ਦੇ ਵਿੱਚ ਹੀ ਉਹ ਇੱਕ ਮੁਕੰਮਲ ਸੈਗਮੈਂਟ ਹੈ। ਉਹਨਾਂ ਨੇ ਕਿਹਾ ਕਿ ਵੀ I have read and seen some clips that confirm Kashmir Files has graphic scenes of violence, hate speech, rapes, child abuse, communalism। ਕਿ ਜਿਹੜੇ ਉਹਦੇ ਚ ਗ੍ਰਾਫਿਕ ਸੀਨ ਨੇ ਸਾਰੇ ਦੇ ਹਿੰਸਾ ਹੈ, ਨਫ਼ਰਤ ਦੀ ਬੋਲੀ ਹੈ ਔਰ ਜਬਰ ਜਨਾਹ ਹੈ, ਬੱਚਿਆਂ ਨਾਲ ਅਬਿਊਜ਼ ਹੈ ਔਰ ਫਿਰਕੂਪਣ ਹੈ। I am shocked how it got cleared by Censor Board of India and how media anchors and IT cell have been posting and shouting graphic details of how Kashmiri Pandits were raped and murdered। ਕਿ ਵੀ ਇੱਕ ਪਾਸੇ ਸੈਂਸਰ ਬੋਰਡ ਬਿਠਾਇਆ ਹੁੰਦਾ ਹੈ ਜਿਹੜਾ ਜਿਸ ਤੋਂ ਕਲੀਅਰੈਂਸ ਕਿਵੇਂ ਮਿਲ ਗਈ ਇਸ ਫਿਲਮ ਨੂੰ, ਜਦੋਂ ਕਿ ਮੀਡੀਆ ਵਾਲੇ ਔਰ ਦੂਜੇ ਵੀ ਉੱਥੇ ਬੈਠੇ ਉਹ ਸਾਰੇ ਗ੍ਰਾਫਿਕ ਸੀਨ ਜਿਹੜੇ ਨੇ ਕਸ਼ਮੀਰੀ ਪੰਡਤਾਂ ਨਾਲ ਹੋਈਆਂ ਜ਼ਿਆਦਤੀਆਂ ਦੇ ਉਹ ਦਿਖਾ ਰਹੇ ਹੁੰਦੇ ਨੇ। I am amused at this double standard of Government of India, who have banned all films on 1984 and Punjab, as well as pogroms of Sikhs, fake encounter of Sikhs around India from 70s, 80s and 19 onwards, and claimed those films were violent or would harm communal harmony, create unrest or law and order problems, or promote hate and ਰੈਡੀਕਲਾਈਜ਼ ਨਿਊ ਜਨਰੇਸ਼ਨ। ਕਿ ਗਵਰਨਮੈਂਟ ਆਫ ਇੰਡੀਆ ਨੇ ਜਿਵੇਂ 1984 ਦੇ ਦੌਰ ਨਾਲ ਹੀ ਨਹੀਂ ਸਗੋਂ 70ਵੇਂ 80ਵੇਂ 90ਵੇਂ 'ਚ ਵੀ ਜਿਹੜੀਆਂ ਸਿੱਖਾਂ ਦੇ ਉੱਤੇ ਝੂਠੇ ਐਨਕਾਊਂਟਰ ਦੂਸਰੀਆਂ ਫਿਲਮਾਂ ਬਣੀਆਂ ਉਹਨਾਂ ਦੇ ਉੱਤੇ ਇਹ ਕਹਿ ਕੇ ਪਾਬੰਦੀਆਂ ਲਾ ਦਿੱਤੀਆਂ ਕਿ ਇਹ ਆਪਸੀ ਸਦਭਾਵਨਾ ਕੌਮਾਂ ਦੀ ਖਰਾਬ ਹੋਏਗੀ, ਉਹ ਕਿਵੇਂ ਜਿਹੜਾ ਇਸ ਸਾਰੇ ਨੂੰ ਪ੍ਰਮੋਟ ਕਰ ਰਹੇ ਨੇ। ਔਰ ਫਿਰ ਉਹਨਾਂ ਨੂੰ ਪੈਂਜੇ ਨੇ ਨਾਂ ਦਿੱਤੇ ਨੇ ਜਿਹੜੀਆਂ ਸਿੱਖ ਥੀਮਸ ਦੇ ਉੱਤੇ ਜਾਂ ਇਸ ਸਿੱਖਾਂ ਤੇ ਜ਼ੁਲਮੀ ਦੌਰ ਦੇ ਉੱਤੇ ਫਿਲਮਾਂ ਬਣੀਆਂ। ਆਮੂ ਬਹੁਤ ਅੱਛੀ ਫਿਲਮ ਬੰਗਾਲੀ ਬੀਬੀ ਨੇ ਇੱਕ ਬਣਾਈ ਸੀ, ਹਵਾएं, ਸਾਡਾ ਹੱਕ, ਦਿੱਲੀ 1984, ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੂਫਾਨ ਸਿੰਘ, ਮਾਸਟਰਮਾਈਂਡ ਸੁੱਖਾ ਜਿੰਦਾ, ਧਰਮਯੁੱਧ ਮੋਰਚਾ, ਕੌਮ ਦੇ ਹੀਰੇ were all banned and even their pirated DVDs are not available in India। Even the film 31st October was heavily censored and diluted। ਕਿ ਫਿਲਮਾਂ ਤਾਂ ਹੈ ਹੀ ਨਹੀਂ, ਇਵਨ ਪਾਇਰੇਟਡ ਵੀ ਨਹੀਂ ਉਹਦੀਆਂ ਉੱਥੇ
ਅਵੇਲੇਬਲ। ਇਹ ਹੁਣ ਸਬੂਤਾਂ ਨਾਲ ਗੱਲ ਹੈ ਕਿ ਭਾਈ ਇੱਥੇ ਤੁਸੀਂ ਕਸ਼ਮੀਰ ਫਾਈਲ ਝੂਠੀ ਪ੍ਰੋਪੇਗੈਂਡਾ ਹੈ ਫਿਲਮ ਨੂੰ ਕਿਵੇਂ ਸੈਂਸਰ ਬੋਰਡ ਨੇ ਕਲੀਅਰ ਕੀਤਾ, ਕਿਵੇਂ ਹਕੂਮਤ ਟੈਕਸ ਫ੍ਰੀ ਕਰਕੇ ਪ੍ਰੋਪੇਗੇਟ ਕਰ ਰਹੀ ਹੈ। ਫਿਰ ਉਹਨਾਂ ਨੇ ਕਿਹਾ ਵੈਨ ਫਿਲਮਸ ਆਰ ਮੇਡ on state sponsored genocide of minorities, suddenly government of India and their outfits like RSS, Shiv Sena, media etc. ask why to make such films, revive old wounds, reopen old wounds, or question our agenda, or call our films Khalistani radicalization propaganda, or claim ISI funded these films. Filmmakers, actors, singers, lyricists are threatened for working on such films. ਜਦੋਂ ਕਿ ਕੋਈ ਮਾਈਨੋਰਿਟੀਜ਼ ਦੇ ਉੱਤੇ ਬਣਦੀ ਹੈ ਤੇ ਫਿਰ ਆਰਐਸਐਸ ਸ਼ਿਵ ਸੈਨਾ ਇਹ ਸਾਰੇ ਰੌਲਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਇਹ ਤੁਸੀਂ ਕਿਉਂ ਪੁਰਾਣੇ ਜ਼ਖਮਾਂ ਨੂੰ ਕਿਉਂ ਉਖਾੜ ਰਹੇ ਹੋ ਔਰ ਇਹ ਜਿਹੜਾ ਇਹ ਖਾਲਿਸਤਾਨੀ ਅੱਗੋਂ ਰੈਡੀਕਲਾਈਜੇਸ਼ਨ ਹੋਏਗੀ ਹੋਰ ਇਸ ਪਾਸੇ ਤੁਰਨਗੇ, ਇਹਨਾਂ ਨੂੰ ਆਈਐਸਆਈ ਫੰਡ ਕਰ ਰਹੀ ਔਰ ਜਿਹੜੇ ਇਹਨਾਂ ਫਿਲਮਾਂ 'ਚ ਈਵਨ ਬਣਾਉਂਦੇ ਨੇ ਪ੍ਰੋਡਿਊਸਰ ਨੇ ਜਾਂ ਡਾਇਰੈਕਟਰ ਜਾਂ ਐਕਟਰ ਨੇ ਉਹਨਾਂ ਨੂੰ ਵੀ ਜਿਹੜਾ ਧਮਕੀਆਂ ਮਿਲਦੀਆਂ ਨੇ, ਧਮਕਾਇਆ ਜਾਂਦਾ। ਵੇਅਰ ਐਜ਼ ਵੈਨ ਦੇਅਰ ਇਜ਼ ਫਿਲਮ ਔਨ killings or exodus of upper caste Hindus such as Kashmiri Brahmins, then all concern for hate, communal harmony, law and order are thrown to winds. ਪਰ ਜਦੋਂ ਇਹੀ ਹੁਣ ਕਸ਼ਮੀਰੀ ਬ੍ਰਾਹਮਣਾਂ ਵਰਗੇ ਮੁੱਦੇ ਦੇ ਉੱਤੇ ਹੈ ਤੇ ਉਹ ਬਾਕੀ ਸਾਰੀ ਚੀਜ਼ ਜਿਹੜੀ ਹੈ ਉਹ ਕਾਫੂਰ ਹੋ ਜਾਂਦੀ ਹੈ। ਨਾਓ ਹੇਟ ਸਪੀਚ ਅਗੇਂਸਟ ਮੁਸਲਿਮਸ, ਕਸ਼ਮੀਰੀਜ਼, JNU, human rights activists are all acceptable during screenings of Kashmir files. ਸਾਈਨ ਆਫ ਇੰਡਰ ਹੋ ਗਏ। ਉਹਨੇ ਕਿਹਾ ਜੀ ਹੁਣ ਸਭ ਮਨਜ਼ੂਰ ਹੈ, ਵਿੱਚ ਹੀ ਹੇਟ ਸਪੀਚ ਵੀ ਮਨਜ਼ੂਰ ਹੈ, ਦੂਜਾ ਵੀ ਜੋ ਕਰ ਰਹੇ ਨੇ ਇਹ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਕਬੂਲ ਹੈ। ਵਾਈ ਆਰ ਫਿਲਮਸ ਔਨ ਕਿਲਿੰਗਸ ਆਫ ਮਾਈਨੋਰਿਟੀਜ਼, ਦਲਿਤਸ ਔਰ ਡਾਕੂਮੈਂਟਰੀਜ਼ ਔਨ Delhi gang rape and murder, Kathua gang rape and murder banned by government of India, whereas film on one-sided propaganda about Kashmir is being declared tax-free, hyped daily by prime time media. Government is giving leave to employees and giving them tickets to watch Kashmir files. ਇਹ ਬਿਲਕੁਲ ਮੀਡੀਆ ਰੋਜ਼ ਉੱਥੇ ਉਹਨਾਂ ਦਾ ਬੈਠ ਕੇ ਉਹੀ ਡਿਸਕਸ ਕਰ ਰਿਹਾ ਹੁੰਦਾ ਹੈ, ਟੈਕਸ ਫ੍ਰੀ ਕੀਤਾ ਹੋਇਆ ਔਰ ਗਵਰਨਮੈਂਟ ਜਿਹੜੀ ਹੈ ਉਹ ਛੁੱਟੀਆਂ ਵੀ ਦੇ ਰਹੀ ਹੈ, ਖਾਸ ਤੌਰ ਜਿਵੇਂ ਮੱਧ ਪ੍ਰਦੇਸ਼ ਜਾਂ ਦੂਜੇ ਕਿ ਜੀ ਛੁੱਟੀ ਜਾ ਕੇ ਤੁਸੀਂ ਉਹਨੂੰ ਦੇਖੋ। Why are we told to keep balance in our books, reports, witness accounts, films and TV shows while Kashmir files has no balance and not a single positive Muslim character and has even shown Muslim kids as radicalized villains in Kashmir? ਉਹਨੇ ਕਿਹਾ ਵੀ ਐਸੀ ਕੀ ਗੱਲ ਹੈ ਵੀ ਜਦੋਂ ਅਸੀਂ ਕੁਝ ਲਿਖਦੇ ਹਾਂ ਜਾਂ ਰਿਪੋਰਟਸ ਹੁੰਦੀਆਂ ਨੇ ਜਾਂ ਕੋਈ ਵਿਟਨੈਸਿਸ ਜਾਂ ਉਹਨਾਂ ਨੂੰ ਕਿਹਾ ਜਾਂਦਾ ਜੀ ਬੈਲੈਂਸ ਰੱਖੋ, ਬੈਲੈਂਸ ਵਨ ਸਾਈਡ। ਪਰ ਕਸ਼ਮੀਰ ਫਾਈਲਸ ਦੇ ਵਿੱਚ ਮੁਸਲਮਾਨਾਂ ਨੂੰ ਵਿਲੀਫਾਈ ਕੀਤਾ ਗਿਆ, ਵਨ ਸਾਈਡਡ ਪਾਰਟ ਹੈ ਔਰ ਈਵਨ ਜਿਹੜੇ ਬੱਚੇ ਨੇ ਛੋਟੇ ਮੁਸਲਮਾਨਾਂ ਦੇ ਉਹਨਾਂ ਦੇ ਖਿਲਾਫ ਵੀ ਨਫ਼ਰਤ ਕਿ ਜੀ ਉਹ ਜਿਹੜੇ ਨੇ ਉਹ ਰੈਡੀਕਲਾਈਜ਼ ਹੋ ਚੁੱਕੇ ਨੇ। ਆਈ ਬੈਟ even our own community would have ripped us apart if we Sikhs had made a film called Punjab Files or 1984 Files and showed all Hindus as villains and showed each graphic violent crime in detail and each hate speech against Sikhs in detail and had not a single Hindu as positive or redeeming character. ਇਹ ਬੜੀ ਜ਼ਬਰਦਸਤ ਗੱਲ ਉਹਨਾਂ ਨੇ ਕਹੀ। ਉਹਨਾਂ ਨੇ ਕਹੀ ਜੇ ਕੋਈ ਸਿੱਖ ਬਣਾ ਵੀ ਲੈਂਦਾ ਇਸ ਕਿਸਮ ਦੀ ਫਿਲਮ ਜਿਹਦੇ 'ਚ ਕਿ ਸਾਰੇ ਹਿੰਦੂਆਂ ਦੇ ਖਿਲਾਫ ਨਫ਼ਰਤ ਹੁੰਦੀ ਜਾਂ ਉਹਨਾਂ ਨੂੰ ਵਿਲਨ ਦਿਖਾਇਆ ਹੁੰਦਾ ਤੇ ਸਿੱਖ ਕੌਮ ਨੇ ਹੀ ਸਭ ਤੋਂ ਪਹਿਲਾਂ ਉਹਨੂੰ ਜਿਹੜਾ ਢਾਣਾ ਸੀ ਥੱਲੇ ਕਿ ਵੀ ਤੂੰ ਇਹ ਵਨ ਸਾਈਡਡ ਕਿਵੇਂ ਕਰ ਰਿਹਾ। ਉਹਨੇ ਕਿਹਾ ਵੀ ਜੇ ਇਵੇਂ ਦਾ ਹੁੰਦਾ ਤੇ ਉਹਨਾਂ ਨੇ ਹੀ ਕਹਿਣਾ ਸੀ ਕਿ ਵੀ ਤੁਸੀਂ ਕਿਵੇਂ ਸਾਰੇ ਹਿੰਦੂਆਂ ਨੂੰ ਮਾੜੇ ਕਹਿ ਸਕਦੇ ਹੋ ਔਰ ਕਿਵੇਂ ਤੁਸੀਂ ਕਰ ਸਕਦੇ ਹੋ। ਔਰ ਇਹ ਜਿਹੜਾ ਇਸ ਵੇਲੇ ਜਦੋਂ ਉਹਨਾਂ ਨੇ ਕਿਹਾ ਵੀ ਨਜ਼ਰ ਆ ਰਿਹਾ ਕਿ ਵੀ ਇੱਕ ਵੀ ਜਿਹੜਾ ਮੁਸਲਿਮ ਕਰੈਕਟਰ ਕਸ਼ਮੀਰ ਫਾਈਲਸ ਦੇ ਵਿੱਚ ਪੋਜ਼ਿਟਿਵਲੀ ਨਹੀਂ ਦਿਖਾਇਆ ਗਿਆ। Kashmir Files has omitted fact that some Kashmiri Muslims tried to shelter and save Kashmiri Pandits. Back then, it has also exaggerated number of killings and called it genocide, which it is not. ਉਹਨਾਂ ਨੇ ਕਿਹਾ ਕਿ ਭਈ ਕੋਈ ਵੀ ਮੁਸਲਿਮ ਪੋਜ਼ਿਟਿਵ ਕਰੈਕਟਰ ਨਹੀਂ ਹੈ। ਹਾਲਾਂ ਇਹ ਵੀ ਇੱਕ ਹਕੀਕਤ ਹੈ, ਈਵਨ ਉਹਨੇ ਮਿਸਟਰ ਡੁਲਟ ਨੇ ਵੀ ਇੰਟੈਲੀਜੈਂਸ ਬਿਊਰੋ ਵਾਲੇ ਨੇ ਕਿਹਾ ਕਿ ਬਹੁਤ ਸਾਰੇ ਮੁਸਲਮਾਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਸੇਵ ਕੀਤਾ, ਲੇਕਿਨ ਈਵਨ ਗਿਣਤੀ ਵੀ ਤੁਸੀਂ ਕਹੀ ਜਾਓ ਉਹਨੂੰ ਜੈਨੋਸਾਈਡ ਵੀ ਬਣਾ ਦਿਓ। When Muslim panelists asked to move on or reconcile, Hindu anchors shout and ask, why should we forget? ਕਿ ਹੁਣ ਬਿਠਾਏ ਹੁੰਦੇ ਨੇ ਲਿਆ ਕੇ ਉਹਨਾਂ ਨੇ ਡਿਸਕਸ਼ਨ ਪ੍ਰਾਈਮ ਟਾਈਮ ਦੇ ਉੱਤੇ ਤੇ ਜਦੋਂ ਕੋਈ ਮੁਸਲਮਾਨ ਕਹਿੰਦਾ ਜੀ ਛੱਡੋ ਹੁਣ ਇਹ 90 ਨੂੰ 30 ਸਾਲ ਹੋ ਗਏ ਨੇ ਲੈਟ ਉਹਨਾਂ ਨੂੰ ਉਹ ਕਹਿੰਦੇ ਨੇ ਜੀ ਅਸੀਂ ਕਿਵੇਂ ਭੁੱਲ ਸਕਦੇ ਹਾਂ। ਹੁਣ ਉਹਨੂੰ some anchors shout at Sikhs for still talking of 1984 and bash Muslims for still talking of 1992 2022। ਸਿੱਖਾਂ ਨੂੰ ਉਹੀ ਕਹਿ ਰਿਹਾ ਹੁੰਦਾ ਜੀ ਭੁੱਲ ਜਾਈਏ ਅਬ ਆਗੇ ਚੱਲੀਏ
ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਭਾਈ ਹੋ ਗਿਆ ਤੁਸੀਂ ਉੱਥੇ ਜੋ ਹਾਲ ਕਰ ਰਹੇ ਹੋ ਜਾ ਕੇ ਫੌਜ ਨੇ, ਜੇ ਉੱਥੇ 2-3 ਹਜ਼ਾਰ ਬ੍ਰਾਹਮਣ ਕਸ਼ਮੀਰੀ ਜਿਹੜੇ ਮਾਰੇ ਵੀ ਗਏ, ਤੁਸੀਂ ਤਾਂ 1.5 ਲੱਖ ਕਸ਼ਮੀਰੀ ਮੁਸਲਮਾਨ ਮਾਰੇ ਸਟੇਟ ਕੋ ਦੇ ਅੱਜ ਵੀ ਜੋ ਉਹਨਾਂ ਦਾ ਤੁਸੀਂ ਹਾਲ ਕਰ ਰਹੇ ਹੋ। ਉਹਨਾਂ ਨੇ ਕਿਹਾ ਨੇਕਡ ਡਿਸਪਲੇ ਆਫ ਹਿਪੋਕ੍ਰੇਸੀ, ਖੁੱਲ ਕੇ ਨੰਗਾ ਦੰਬੀ ਲੋਕ। ਦਾ ਬੀਜੇਪੀ ਹੈਜ਼ ਮੋਰ ਪ੍ਰੋਪੇਗੈਂਡਾ ਲਾਈਨਡ ਅਪ, ਹੁਣ ਆਉਣ ਵਾਲੇ ਪੀਰੀਅਡ ਹੋਰ ਕੰਗਨਾ ਰਣੌਤ ਵਿਲ ਬੀ ਪਲੇਇੰਗ ਇੰਦਰਾ ਗਾਂਧੀ and shows Sikhs as terrorists in Punjab. There is also a film titled Zinda Shaheed to be made on life of MS Bitta. Puneet Isar, who has acted in Kashmir Files, was also hinting at similar movie on Punjab to show so-called Hindu genocide by Khalistanis in Punjab and 80s. ਹੁਣ 200 ਕਰੋੜ ਤੋਂ ਜ਼ਿਆਦਾ ਦੀ ਬਿਜ਼ਨਸ ਪਹਿਲੇ ਦਿਨਾਂ 'ਚ ਕੀਤੀ ਹੈ। ਬੀਜੇਪੀ ਦੀ ਸਪਾਂਸਰਸ਼ਿਪ ਹੋਏਗੀ ਅੱਗੋਂ ਵੀ, ਔਰ ਉਹਨਾਂ ਨੇ ਕਿਹਾ ਕਿ ਬਈ ਇਹ ਕੰਗਨਾ ਰਣੌਤ ਇੰਦਰਾ ਗਾਂਧੀ ਦੇ ਉੱਤੇ ਬਣਾ ਰਹੀ ਔਰ ਇਹ ਵੀ ਹੇਟ ਫੈਲਾਏਗੀ। ਔਰ ਇਸੇ ਤਰ੍ਹਾਂ ਉਹ ਜੇਬ ਕਤਰਾ ਸਾਈਕਲ ਚੋਰ MS ਬਿੱਟਾ, ਉਸ ਦੇ ਉੱਤੇ ਵੀ ਕੋਈ ਇਹ ਬਣਾਉਣ ਦੀ ਲਾਈਨ ਹੈ। ਔਰ ਇਹ ਜਿਹੜਾ ਪੁਨੀਤ ਇਸਾਰ ਉਹਨੇ ਕਿਹਾ ਜੀ ਕਿ ਮੈਂ ਸੋਚ ਰਿਹਾ ਕਿ ਬਈ ਇਹ ਪੰਜਾਬ ਤੇ ਵੀ ਬਣਾਈ ਜਾਏ। ਇਟਸ ਕਲੀਅਰ BJP RSS ਆਰ ਫੰਡਿੰਗ ਫਿਲਮਸ, ਨਾਵਲਸ, YouTube ਚੈਨਲਸ, serials, documentaries, IT cell pages that show minorities, tribals as villains and enemies of Hindus and India and show Hindus as victims, ਕਿ ਇਹਨਾਂ ਸਾਰਿਆਂ ਨੂੰ ਫੰਡ ਕਰ ਰਹੇ ਨੇ। ਔਰ ਇਹਦੇ 'ਚ ਕੋਈ ਤੁਸੀਂ ਦੇਖੋ ਆਲ ਓਵਰ ਉਹਨਾਂ ਦਾ ਹੀ ਨੈਰੇਟਿਵ ਹੈ, ਦੂਸਰਾ ਕੁਝ ਨਹੀਂ ਹੈ। Smriti Irani has written a novel called Lal Salam showing Adivasis as terrorists and police as victims of Maoists and Naxals. It will soon be made into a film. ਉਹ ਵੀ ਲਿਖਵਾਈ ਹੋਣੀ ਹੈ, ਉਹਨੂੰ ਤਾਂ ਉਹ ਕਿੱਥੋਂ ਰਾਈਟਰ ਜੰਮ ਪਈ ਆ, ਉਹ ਤਾਂ ਹੁਣ ਮੈਂ ਕੀ ਕਹਾਂ ਵੀ ਕੀ ਹੈ ਉਹ। ਲੇਕਿਨ ਹੁਣ ਉਹਦੇ ਤੇ ਵੀ ਉਹਨਾਂ ਨੇ ਨਕਸਲੀਆਂ ਨੂੰ ਵੀ ਕਸ਼ਮੀਰੀ ਟਾਰਗੇਟ ਕੀਤੇ ਨੇ। ਪੰਜਾਬ ਫਾਈਲਸ ਥੱਲੇ ਸਿੱਖ ਹੋਏਗਾ, ਇਹਦੀ ਉਹਨੂੰ ਨਾਵਲ ਨੂੰ ਆਧਾਰ ਬਣਾ ਕੇ ਲਾਲ ਸਲਾਮ ਨੂੰ ਜਿਹੜਾ ਉਹ ਜਿਹੜੇ ਲਿਬਰਲ ਕਿਸਮ ਦੇ ਇੰਟੈਲੈਕਚੁਅਲ ਨੇ ਉਹਨਾਂ ਨੂੰ ਟਾਰਗੇਟ ਕਰਨਗੇ। ਹਿੰਦੂਜ਼ ਆਰ ਡਿਸਕਸਿੰਗ which more films they want to be made. They have also released a book on Delhi 2020 riots showing Muslims as aggressors and Hindus as victims. ਹੁਣ ਇਸ ਵੇਲੇ ਪ੍ਰੋਪੇਗੈਂਡਾ ਜਿਹੜਾ ਉਹ ਫੁੱਲ ਸਵਿੰਗ 'ਚ ਹੈ। ਈਵਨ 2020 ਮਾਰੇ ਮੁਸਲਮਾਨ ਨੇ ਕੋਟਾ ਤੋਂ ਵੀ ਡਿਸੀਜਨ ਲਿਆ ਜੀ, ਮੁਸਲਮਾਨ ਤਾਂ ਪਲਾਨ ਕਰ ਰਹੇ ਸੀ ਹਿੰਦੂਆਂ ਦਾ ਜੈਨੋਸਾਈਡ। ਅਖੀਰ 'ਚ ਭੈਣ ਜੀ ਨੇ ਕਿਹਾ currently Muslims in India are receiving hateful looks after Kashmir files and Kashmiri students are being bullied and ragged by Hindu students in hostels and universities across India. And professors come activists like Arundhati Roy and Nivedita Menon are getting death threats after they were shown as vamps and supporters of terrorism and secessionism in Kashmir files. कि मुसलमाना दे उत्ते स्टूडेंट्स होस्टलों दे विच हरास किया जा रहा है और उन्होंने जिहड़ा सारे ही भारत भर दी यूनिवर्सिटियां और ये अरुणधाती रॉय या निवेदिता मैनन वर्गे जिहड़े इंपार्शियल अकाउंट दिंदे ने उन्होंने मौत दियां धमकियां मिल रही ने। दिस इज पीक ऑफ हिंदू मेजोरिटेरियन प्रोपेगेंडा मशीनरी. इट वॉज सटल अर्लियर बट नाउ इट इज नो होल्ड्स बार्ड. They are soon going to beat Goebbels at his game and set new lows in propaganda. कि इस वेले हिंदू मेजोरिटेरियनिज्म कि भी बिल्कुल नेकड जिहड़ा उन्हां दा डिस्पले है प्रोपेगेंडा मशीनरी और जिवें ये गोएबल्स हिटलर दा प्रोपेगेंडा मिनिस्टर सी भी इन्हां ने तो उन्होंने भी जिहड़ा वो बीट कर दिता है। और इस वेले जिस हद तक घटिया लैवल ते जाके प्रोपेगेंडा चल रहा है इस तो असीं अंदाज़ा ला सकते हैं कि आने वाले पीरीयड च साडे लई किस किस्म का वक्त आ रहा है। जी राठ साहब, बहुत बहुत शुक्रिया। साथ लेने ब्रेक व्यूअर्स तो सारे इसी तरह बने रहना। मिलते हैं छोटे ਜਿਹੇ ब्रेक तो बाद। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ DC ਦੇ ਵਿੱਚ हर साल कढ़ी जा रही है वो पिछले 2 साल के गैप तो बाद 9 अप्रैल 2022 ਨੂੰ फिर निकलेगी। स्पैशली जो साडा यूथ है क्योंकि अक्सर कर कहा जाता है कि यूथ की पार्टिसिपेशन घट है ਜਾਂ जो बीबियां की पार्टिसिपेशन है वो घट है, पर एक खुला सद्दा है कि आने वाले समय ਦੇ ਵਿੱਚ भी ਇਹ ਮੀਟਿੰਗਾਂ ईस्ट कोस्ट ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। और जो कोऑर्डिनेटर ने सरदार हिम्मत ਸਿੰਘ जी ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ
पर ये जो सारियां चीज़ां ने ये टाइम मंगदियां ने, ये सेवावां मंगदियां ने और आप जी जरूर हुम हुमा के पहुंचो। कैलेंडरां ते अपना दिन मार्क कर लो। सिख डे परेड वाशिंगटन DC अप्रैल 9 2022। वाहिगुरू जी का खालसा वाहिगुरू जी की फतेह। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸੇ ਵੀ ਕੌਮ ਵਿੱਚ ਜ਼ਮੀਰ ਫਰੋਸ਼ਾਂ ਦੀ ਕਦੇ ਕਮੀ ਨਹੀਂ ਹੁੰਦੀ। RSS ਵੱਲੋਂ ਸਿੱਖਾਂ ਵਿੱਚ ਘੁਸਪੈਠ ਕਰਕੇ ਇਸ ਕਿਸਮ ਦੇ ਕਈ ਬੇਜ਼ਮੀਰਿਆਂ ਦੀ ਨੁਮਾਇਸ਼ ਜਿਹੜੀ ਹੈ ਉਹ ਲਾਈ ਜਾ ਰਹੀ ਹੈ ਔਰ ਇਸ ਕਿਸਮ ਦੇ ਜ਼ਮੀਰ ਫਰੋਸ਼ਾਂ ਦਾ ਇੱਕ ਟੋਲਾ ਸਿੱਖ ਬੁੱਧੀਜੀਵੀਆਂ ਦੇ ਲੇਬਲ ਥੱਲੇ ਮੋਦੀ ਨਾਲ ਮਿਲਾਇਆ ਗਿਆ। ਇਸ ਮੁਲਾਕਾਤ ਨੂੰ ਕਾਫੀ ਪ੍ਰਚਾਰਿਆ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਤੁਸੀਂ ਬੇਜ਼ਮੀਰਿਆਂ ਦੀ ਗੱਲ ਕੀਤੀ ਤੇ ਮੈਨੂੰ ਬਾਜ਼ਮੀਰਾਂ ਦਾ ਖਿਆਲ ਆਇਆ ਔਰ ਅਲਾਮਾ ਇਕਬਾਲ ਦਾ ਇਹ ਸ਼ੇਰ, ਐ ਤਾਹਿਰੇ ਲਾਹੂਤੀ उस रिज़्क़ से मौत अच्छी जिस रिज़्क़ से आती हो परवाज में कोताही। कि ਇਹ डिवाइन बर्ड ਜਦੋਂ ਅਸੀਂ ਜਿਹੜੇ ਲੋਕ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਆਂ, ਰੱਬ ਦੀ ਗੋਦ ਦੇ ਵਿੱਚ ਬੈਠ ਕੇ ਉੱਚੇ ਅਸਮਾਨਾਂ ਦੀਆਂ ਉਡਾਰੀਆਂ ਲਾਉਂਦੇ ਨੇ, ਉਹਨਾਂ ਨੂੰ ਐਡਰੈਸ ਕਰਦੇ ਆਂ ਕਿ ਇਹ ਉਹ ਪੰਛੀ, ਤੂੰ ਡਿਵਾਈਨ ਬਰਡ ਹੈ, ਉਹ ਰਿਜ਼ਕ ਨਾ ਖਾਈ ਕਦੇ ਜਿਹਦੇ ਨਾਲ ਤੇਰੀ ਇਹ ਉਡਾਨ ਉਸ ਦੇ ਨਾਲ ਸਮਝੌਤਾ ਕਰਨਾ ਪਏ। ਔਰ ਅੱਜ ਜਦੋਂ ਮੈਂ ਦੇਖ ਰਿਹਾ ਸੀ ਵਾਰਸ ਪੰਜਾਬ ਦੇ ਆਰਗੇਨਾਈਜੇਸ਼ਨ ਨੂੰ ਹੁਣ ਨੌਜਵਾਨ ਅੰਮ੍ਰਿਤਪਾਲ ਸਿੰਘ ਲੀਡ ਕਰਦੇ ਨੇ, ਉਹ ਚੰਗੇ ਸ਼ਾਇਰ ਵੀ ਨੇ, ਉਹਨਾਂ ਨੇ ਇੱਕ ਬਹੁਤ ਖੂਬਸੂਰਤ ਕਪਲੇਟ ਕਿਹਾ ਹੈ ਔਰ ਉਹਦੇ ਨਾਲ ਫਿਰ ਮੈਂ ਜਿਹੜਾ ਟੌਪਿਕ ਇਨ ਡਿਸਕਸ਼ਨ ਹੈ ਕਿਉਂਕਿ ਉਹਦੇ ਨਾਲ ਇਹ ਰੈਲੇਵੈਂਟ ਹੈ ਜੋ ਮੈਂ ਅਲਾਮਾ ਇਕਬਾਲ ਦਾ ਸ਼ੇਰ ਵੀ ਔਰ ਇਹਨਾਂ ਦੀ ਲਿਖਤ ਵੀ ਕਹਿ ਰਹੇ ਹਾਂ। ਹਰਾਮ ਦੇ ਟੁੱਕੜ ਨਾਲੋਂ ਚੁੱਲ੍ਹਿਆਂ 'ਚ ਘਾਹ ਚੰਗਾ, ਬੇਜ਼ਮੀਰੇ ਜਿਉਣ ਨਾਲੋਂ ਸਿਵਿਆਂ ਦਾ ਰਾਹ ਚੰਗਾ। ਹਰਾਮ ਦੇ ਟੁੱਕੜ ਨਾਲੋਂ ਚੁੱਲ੍ਹਿਆਂ 'ਚ ਘਾਹ ਚੰਗਾ, ਬੇਜ਼ਮੀਰੇ ਜਿਉਣ ਨਾਲੋਂ ਸਿਵਿਆਂ ਦਾ ਰਾਹ ਚੰਗਾ। ਬੇਵਫਾ ਦੀ ਯਾਰੀ ਨਾਲੋਂ ਹੋ ਜੇ ਤੋੜ ਵਿਛੋੜ ਚੰਗਾ, ਮੜੀਆਂ ਦੀ ਸ਼ਾਂਤੀ ਨਾਲੋਂ ਤਲਵਾਰਾਂ ਦਾ ਸ਼ੋਰ ਚੰਗਾ। ਹੁਣ ਇਹ ਚੁੱਲ੍ਹਿਆਂ 'ਚ ਘਾਹ ਅਸੀਂ ਦੇਖਦੇ ਹਾਂ ਵੀ ਜਿਹੜੇ ਜੁਝਾਰੂ ਸਿੰਘ ਤੁਰੇ ਜੁਝਾਰੂ ਲਹਿਰ 'ਚ ਕਿਵੇਂ ਉਹਨਾਂ ਦੇ ਘਰਾਂ ਨੂੰ ਵੀਰਾਨ ਕਰ ਦਿੱਤਾ ਗਿਆ, ਉਹਨਾਂ ਦੇ ਡੰਗਰ ਭੁੱਖੇ ਮਾਰ ਦਿੱਤੇ ਗਏ ਔਰ ਉਹਨਾਂ ਦੇ ਚੁੱਲ੍ਹਿਆਂ 'ਚ ਅੱਜ ਤੱਕ ਵੀ ਘਾਹ ਉੱਗਿਆ ਕਿਉਂਕਿ ਉਹ ਉੱਥੇ ਰੋਟੀ ਨਹੀਂ ਪੱਕਦੀ ਹੈ, ਕੋਈ ਹੈ ਨਹੀਂ ਹੈ। ਸੋ ਉਹ ਇਹ ਕਹਿੰਦੇ ਨੇ ਹਰਾਮ ਦੇ ਟੁੱਕੜ ਨਾਲੋਂ ਤੁਸੀਂ ਆਪਣੀ ਕੌਮ ਦੀ ਗੈਰਤ ਨਾਲ ਸਮਝੌਤਾ ਕਰੋ, ਹਰਾਮ ਦੇ ਟੁੱਕੜ ਖਾਓ, ਹਰਾਮ ਦੇ ਟੁੱਕੜ ਨਾਲੋਂ ਚੁੱਲ੍ਹਿਆਂ 'ਚ ਘਾਹ ਚੰਗਾ, ਬੇਜ਼ਮੀਰੇ ਜਿਉਣ ਨਾਲੋਂ ਸਿਵਿਆਂ ਦਾ ਰਾਹ ਚੰਗਾ। ਡੈਥ ਜਦੋਂ ਹੁਣ ਇਹ ਸੀ ਹੈਨਰੀ ਪੈਟਰਿਕ ਦੀ ਗੱਲ ਕਿ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਭਾਈ ਤੁਸੀਂ ਗੁਲਾਮੀ ਬੇਜ਼ਮੀਰੇ ਹੋ ਕੇ ਜਿਉਣ ਨਾਲੋਂ ਜਿਹੜਾ ਹੈ ਉਹ ਤਾਂ ਮੌਤ ਨੂੰ ਜਿਹੜਾ ਉਹ ਪਿਆਰ ਕਰਨਾ ਜ਼ਿਆਦਾ ਬਿਹਤਰ ਹੈ। ਕਿ ਜੇ ਸ਼ਾਂਤੀ ਦਾ ਮਤਲਬ ਇਹੀ ਹੈ ਕਿ ਤੁਸੀਂ ਆਪਣੀ ਜ਼ਮੀਰ ਮਾਰ ਕੇ ਜਿਓ, ਉਸ ਨਾਲੋਂ ਤਾਂ ਫਿਰ ਮੜੀਆਂ ਦੀ ਸ਼ਾਂਤੀ ਨਾਲੋਂ ਤਲਵਾਰਾਂ ਦਾ ਸ਼ੋਰ ਚੰਗਾ ਹੈ। ਫਿਰ ਤਾਂ ਤੇਗ ਖੜਕਣੀ ਚਾਹੀਦੀ ਹੈ, ਫਿਰ ਤਾਂ ਗੈਰਤ ਔਰ ਅਣਖ ਦਾ ਪ੍ਰਗਟਾਵਾ ਹੋਣਾ ਚਾਹੀਦਾ। ਹੁਣ ਬੇਸ਼ੱਕ ਪੰਜਾਬ ਦੇ ਵਿੱਚ BJP ਕੁੱਟ ਖਾ ਗਈ, ਉਹਨਾਂ ਦੀ B ਟੀਮ ਉਹਨਾਂ ਨੇ ਅੱਗੇ ਕਰ ਦਿੱਤੀ, ਲੇਕਿਨ ਅਸੀਂ ਉਸ ਤੋਂ ਚੋਣਾਂ ਤੋਂ ਪਹਿਲਾਂ ਠੀਕ ਦੇਖਿਆ ਕਿ ਕਿਵੇਂ ਦਿੱਲੀ ਕਮੇਟੀ ਦਾ ਮਨਜਿੰਦਰ ਸਿਰਸਾ ਜਿਹੜਾ ਪਹਿਲਾਂ ਦਾ ਪਾਲਿਆ ਹੋਇਆ ਮੋਲ ਜਿਹਨੂੰ ਕਹਿੰਦੇ ਨੇ ਉਸ ਨੂੰ ਬਾਹਰ ਕੱਢਿਆ ਔਰ ਫਿਰ ਉਹਨੇ ਇੱਕ 32 ਤੋਂ 34 ਤੱਕ ਇਸ ਕਿਸਮ ਦੇ ਗੋਲ ਪੱਗਾਂ ਵਾਲੇ ਅਖੌਤੀ ਸੰਤ, ਅਖੌਤੀ ਇੰਟੈਲੈਕਚੁਅਲ ਇਹ ਉਹਨਾਂ ਦਾ ਇੱਕ ਜਥਾ ਲਿਜਾ ਕੇ ਜਿਹੜਾ ਉਹ ਮੋਦੀ ਦੇ ਨਾਲ ਬਿਠਾ ਦਿੱਤਾ ਔਰ ਖਬਰ ਕਿ ਜੀ ਇਹ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਸੀ ਕਿ ਭਾਈ ਇਹਨਾਂ ਟ੍ਰੇਟਰਸ ਵੱਲ ਜਿਹੜਾ ਉਹ ਲੋਕਾਂ ਨੂੰ ਦੇਖੋ ਜੀ ਸਿੱਖ ਕੌਮ ਤਾਂ ਹੁਣ ਮੋਦੀ ਦੇ ਨਾਲ ਖਲੋ ਗਈ। ਇਹ ਉਦੋਂ ਕੀਤਾ ਗਿਆ ਜਦੋਂ ਕਿ ਇੱਥੋਂ ਮੋਦੀ ਦੌੜਿਆ ਕਿ ਚੰਨੀ ਕੋ ਕਹਿ ਦੇਣਾ ਜ਼ਿੰਦਾ ਵਾਪਸ ਆ ਗਿਆ ਹੂੰ ਸ਼ੁਕਰੀਆ। ਉਹ ਸਾਰੀ ਡਰਾਮੇਬਾਜ਼ੀ, ਪਰ ਉਹ ਗੱਲ ਚੱਲੀ ਨਹੀਂ ਔਰ ਜ਼ਾਹਰ ਹੈ ਕਿ ਜਿਹੜੇ
ਇਸ ਕਿਸਮ ਦੇ ਬੇਜ਼ਮੀਰੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਰੋਟੀ ਰੋਜ਼ੀ ਉਹਨਾਂ 'ਚ ਮਨਜਿੰਦਰ ਸਿਰਸਾ ਇੱਕ ਉਹ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਵੀ ਉਹਨੂੰ ਬਣਾਇਆ ਸੀ, ਉਹਨੂੰ ਦੇਵੀ ਲਾਲ ਨੇ ਹਰਿਆਣੇ ਤੋਂ MP ਵੀ ਬਣਾਇਆ। ਤਰਲੋਚਨ ਸਿੰਘ ਵੱਡਾ ਫਰਾਡੀਆ, ਵੱਡਾ ਪਖੰਡੀ, ਝੂਠਾ, ਔਰ ਬਹੁਤ ਸਾਰੇ TV ਚੈਨਲਾਂ ਤੇ ਬੈਠ ਕੇ ਉਹ ਬੜਾ ਬਹੁਤ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੁੰਦਾ ਕੋਈ ਰਿਸਰਚ ਕਰਨ ਦਾ, ਉਹ ਸਮਝਦੇ ਨੇ ਵੀ ਵਾਹ 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 ਕਿਆ ਸਿੱਖਾਂ ਨੇ ਕੰਮ ਕੀਤਾ। ਉਹ ਗਿਆਨੀ ਜ਼ੈਲ ਸਿੰਘ ਦਾ ਉਸ ਕਿਸਮ ਦਾ ਉਹ ਜਦੋਂ ਚੀਫ ਮਿਨਿਸਟਰ ਸੀ ਜ਼ੈਲ ਸਿੰਘ, ਤੇ ਉਹਦੇ ਲਈ ਜੋ ਕਰਦਾ ਸੀ ਮੈਂ ਬਿਆਨ ਨਹੀਂ ਕਰ ਸਕਦਾ ਉਹਦਾ ਕੀ ਰੋਲ ਸੀ। ਵਾਈਟ ਹਾਊਸ ਜਦੋਂ ਉੱਥੇ ਉਹ ਰਾਸ਼ਟਰਪਤੀ ਭਵਨ ਪਹੁੰਚ ਗਿਆ, ਉੱਥੇ ਵੀ ਪਹੁੰਚ ਗਿਆ ਉਹਦਾ PR ਬਣ ਕੇ, ਉੱਥੇ ਵੀ ਉਹੀ ਘਟੀਆ ਕੰਮ ਕਰਦਾ ਰਿਹਾ ਜਿਨ੍ਹਾਂ ਨੂੰ ਅਸੀਂ ਭੜੂਏ ਕਹਿੰਦੇ ਆ, ਪਿੰਪ ਕਹਿੰਦੇ ਆ, ਉਹ ਰੋਲ ਇਹਦਾ ਰਿਹਾ ਤੇ ਇਹ ਵੱਡਾ ਬਣਿਆ ਹੁੰਦਾ। ਅੱਜ ਕੱਲ੍ਹ ਵੱਡਾ ਮੋਦੀ ਦਾ ਕਹਿੰਦਾ ਮੈਂ ਹੀ ਕਿਸਾਨਾਂ ਦੀ ਮੂਵਮੈਂਟ ਵੇਲੇ ਵੀ ਮੈਂ ਹੀ ਮੋਦੀ ਜੀ ਨੂੰ ਕਿਹਾ, ਫਿਰ ਮੈਂ ਹੀ ਕਿਹਾ। ਹੁਣ ਮਤਲਬ ਮੈਂ ਇਹਨੂੰ ਇਸ ਲਈ ਕਰ ਰਿਹਾ ਡਿਸਕਸ ਵੀ ਇਹ ਇੱਕ ਨਵਾਂ ਇਹਨਾਂ ਨੇ ਫੇਰ ਸ਼ੁਰੂ ਕੀਤਾ। ਉਹਨਾਂ ਨੂੰ ਲੱਗਦਾ ਕਿ ਬਈ ਇਹ ਹੁਣ ਪੀਰੀਅਡ ਹੈ, ਫਿਰ BJP ਦੀ ਉਹ ਸੈੱਲ ਕਰੋ। ਔਰ ਇਹ ਖਬਰ ਸੀ ਕਿ ਜੀ ਇੱਕ ਵੱਡਾ ਜਥਾ ਲੈ ਕੇ ਸਿੱਖ ਬੁੱਧੀਜੀਵੀਆਂ ਦਾ ਕਿ ਜੀ ਮੋਦੀ ਦੇ ਨਾਲ ਮੁਲਾਕਾਤ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹਨਾਂ ਨੇ ਜਿਹੜੇ ਬੇਜ਼ਮੀਰੇ ਨੇ, ਔਰ ਜ਼ਾਹਰ ਹੈ ਕਿ ਸਾਰੇ ਉਹਨਾਂ 'ਚੋਂ ਕੁਝ ਕਰੀਅਰਿਸਟ ਵੀ ਨੇ ਜਿਨ੍ਹਾਂ ਦੇ ਨਾਂ ਜੇ ਤੁਸੀਂ ਦੇਖੋ ਤੇ ਉਹ ਉਹਨਾਂ ਦਾ ਭਾਰ ਤੋਂ ਲੱਗਦਾ ਹੈ ਕਿ ਭਾਈ ਇਹਨਾਂ 'ਚ ਕੌਮੀ ਕਮਿਸ਼ਨ ਦੀ ਐਕਸਪਰਟ ਪੈਨਲ ਮੈਂਬਰ ਵੀ ਹੈ ਬੀਬੀ। ਇਸ ਤੋਂ ਇਲਾਵਾ ਗੁਰੂ ਨਾਨਕ ਯੂਨੀਵਰਸਿਟੀ ਪਟਿਆਲਾ ਦਾ ਉਪ ਕੁਲਪਤੀ ਕਰਮਜੀਤ ਸਿੰਘ, ਸਾਬਕਾ 에ਅਰ ਮਾਰਸ਼ਲ ਪਰਮਜੀਤ ਸਿੰਘ ਭੰਗੂ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦਾ ਹੀ ਜਸਪਾਲ ਸਿੰਘ ਸੰਧੂ, ਪੰਜਾਬ ਸਿੰਧ ਬੈਂਕ ਦੇ ਵੱਡੇ ਨਾਂ, ਭਾਰੀ ਨਾਂ ਦਿੱਤੇ ਹੋਏ ਨੇ। ਲੇਕਿਨ ਹੁਣ ਇਹਨਾਂ ਨੂੰ ਇਹ ਲੈ ਕੇ ਕਾਹਦੇ ਲਈ ਗਏ, ਦੱਸਣ ਦੇ ਲਈ ਕਿ ਜੀ ਦੇਖੋ ਉਹ ਖੜੇ ਨੇ, ਦਰਸ਼ਕ ਦੇਖ ਸਕਦੇ ਨੇ ਉਹਨਾਂ ਦੀਆਂ ਪਿਕਚਰਸ ਵੀ ਬੈਕਗ੍ਰਾਉਂਡ 'ਚ, ਇਵੇਂ ਹੱਥ ਜੋੜ ਕੇ ਗੁਲਾਮਾਂ ਵਾਂਗ ਖੜੇ ਨੇ। ਉਹ ਕਹਿ ਰਹੇ ਜੀ ਮੋਦੀ ਜੀ ਜਿੰਨਾ ਤੁਸੀਂ ਸਿੱਖ ਕਮਿਊਨਿਟੀ ਦੇ ਲਈ ਕੀਤਾ ਤੁਸੀਂ ਕਰ ਰਹੇ ਹੋ, ਇਹਨਾਂ ਤਾਂ ਪਹਿਲਾਂ ਕੋਈ ਨਹੀਂ ਆਇਆ। ਔਰ ਉਹ ਅੱਗੋਂ ਮੋਦੀ ਕੀ ਕਹਿ ਰਿਹਾ, ਸਿੱਖਸ ਹੈਵ ਐਕਸੈਲਡ ਗਲੋਬਲੀ। ਉਹ ਕਹਿੰਦਾ ਜੀ ਮੈਂ ਤਾਂ ਜੋ ਕਰ ਹੀ ਰਿਹਾ ਮੈਨੂੰ, ਔਰ ਇੱਕ ਉਹਨਾਂ ਨੂੰ ਕਹਿ ਰਿਹਾ ਮੋਦੀ ਜੀ ਤੁਹਾਡੇ 'ਚ ਵੀ ਬਹੁਤ ਸਿੱਖਾਂ ਵਾਲੇ ਗੁਣ ਨੇ, ਜਿਵੇਂ ਤੁਹਾਡਾ 56 ਇੰਚ ਦਾ ਸੀਨਾ ਹੈ ਔਰ ਤੁਸੀਂ ਨਿਡਰ ਹੋ, ਔਰ ਜਿਵੇਂ ਤੁਸੀਂ ਜਿਹੜਾ ਇਸ ਵੇਲੇ ਭਾਰਤ ਨਹੀਂ ਦੁਨੀਆ ਦੇ ਲੋਕ ਜਿਹੜੇ ਤੁਹਾਡੇ ਵੱਲ ਦੇਖ ਰਹੇ ਨੇ ਲੀਡਰਸ਼ਿਪ ਲਈ। ਮੈਂ ਕਿਹਾ ਵੀ ਵਾਹ 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 ਵਾਹ, ਇਹ ਹੈ ਇਹ ਬੇਜ਼ਮੀਰਿਆਂ ਦੇ ਵੀ ਇੱਕ ਦੌੜ ਲੱਗ, ਕਿਉਂਕਿ ਬੇਜ਼ਮੀਰਿਆਂ 'ਚ ਵੀ ਕਿਸੇ ਨੇ ਫਸਟ ਸੈਕੰਡ ਥਰਡ ਤਾਂ ਆਣਾ ਹੀ ਹੈ, ਉਹ ਵੀ ਉਹ ਪ੍ਰੂਵ ਕਰਨਾ ਚਾਹੁੰਦੇ ਨੇ। ਔਰ ਉਹ ਮੋਦੀ ਜਿਹੜਾ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਕਿ ਜੀ ਇਹ ਤੁਸੀਂ ਬਹੁਤ ਚੰਗਾ ਕੀਤਾ ਮੈਨੂੰ ਮਿਲਣ ਆਇਓ। ਔਰ ਉਹਨਾਂ ਨੇ ਕਿਹਾ ਕਿ ਵੀ ਹਿਸ ਗਵਰਨਮੈਂਟ ਵਾਸ ਕਮਿਟਡ ਟੂ ਰਿਜ਼ੋਲਵਿੰਗ ਇਸ਼ੂਜ਼ ਬੀਇੰਗ ਫੇਸਡ ਬਾਈ ਦਾ ਸਿੱਖਸ। ਉਹ BJP ਦੀ ਗਵਰਨਮੈਂਟ ਹਿਮਾਚਲ 'ਚ ਹੈ, ਉੱਥੇ ਤੁਹਾਡੇ ਨਿਸ਼ਾਨ ਸਾਹਿਬ ਉਹਨਾਂ ਨੇ ਲਵਾ ਦਿੱਤੇ ਨੇ, ਉਹਨਾਂ ਨੇ ਤੁਹਾਡਾ ਜੀਣਾ ਹਰਾਮ ਕੀਤਾ ਹੋਇਆ ਹੈ। UP ਦੇ ਵਿੱਚ ਉਹ ਯੋਗੀ ਵਾਪਸ ਆਇਆ, ਔਰ ਕੱਲ੍ਹ ਇੱਕ ਵੀਡੀਓ ਮੈਨੂੰ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਭੇਜੀ ਹੈ, ਇੱਕ ਸਿੱਖ ਬੱਚੇ ਨੂੰ ਕਿਵੇਂ ਕੁੱਟ-ਕੁੱਟ ਕੇ ਮਾਰ ਰਹੇ ਨੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ, ਔਰ ਸਾਰੇ ਪਾਸੇ ਆਉਣ ਵਾਲੇ ਪੀਰੀਅਡ ਦੇ। ਔਰ ਇਹ ਜਾ ਕੇ ਉੱਥੇ ਉਹਨੂੰ ਕਹਿ ਰਹੇ ਨੇ ਤੂੰ ਸਿੱਖਾਂ ਦਾ ਗਮ ਖਾ ਰਿਹਾ, ਉਹ ਵੀ ਕਹਿ ਰਿਹਾ ਜੀ ਮੈਂ ਜਿਹੜੀਆਂ ਨੇ, ਔਰ ਉਹ ਕਹਿ ਰਿਹਾ ਕਿ ਮੈਂ ਬਹੁਤ ਪ੍ਰਾਊਡ ਹੈ ਸਿੱਖਾਂ ਦੇ ਉੱਤੇ। देयर गवर्नमेंट वाज कमिटेड टू रिजॉल्विंग इशूज बीइंग फेस्ड बाय द सिक्स। और ਉਹ ਸਿਰਸਾ ਨੂੰ ਥੈਂਕ ਯੂ ਕਰ ਰਿਹਾ ਜੀ ਤੁਸੀਂ ਸਿੱਖਾਂ ਦੀਆਂ ਪ੍ਰੋਬਲਮਸ ਰਿਜ਼ੋਲਵ ਕਰਤੀਆਂ ਜੋ ਪਿਛਲੇ 70 ਸਾਲ 'ਚ ਕਿਸੇ ਨੇ ਨਹੀਂ ਸੀ ਕੀਤਾ, ਸਾਰੀਆਂ ਹਕੂਮਤਾਂ ਇਨਕੋ ਇਗਨੋਰ ਕਰ ਰਹੀਆਂ ਸੀ, ਉਹ ਤੁਸੀਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਨੇ। ਔਰ ਉਹਨਾਂ 'ਚ ਜਿਹੜੇ ਮੈਂ ਆਲਰੇਡੀ ਨਾਂ ਲਏ ਨੇ ਉਹਨਾਂ ਨੂੰ ਮੈਂ ਹੁਣ ਰਿਪੀਟ ਨਹੀਂ ਕਰਾਂਗਾ। ਲੇਕਿਨ ਇਹ ਗੱਲ ਆਪਣੇ ਆਪ ਦੇ ਵਿੱਚ, ਔਰ ਗੱਲ ਇਹ ਨਹੀਂ ਹੈ ਕਿ ਵੀ ਇੱਥੇ ਹੀ ਰੁਕੀ ਹੋਈ ਹੈ। ਹੁਣ ਉਹ ਤਰਲੋਚਨ ਸਿੰਘ ਭੜੂਆ, ਪੰਜਾਬੀ 'ਚ ਪਿੰਪ ਦੀ ਪੰਜਾਬੀ ਭੜੂਆ ਹੁੰਦੀ ਹੈ, ਔਰ ਭੜੂਏ ਨੂੰ ਡਿਫਾਈਨ ਕਰਦੇ ਨੇ ਹੂ ਸੈਲ देयर ओन ਮਦਰਸ ਐਂਡ ਸਿਸਟਰਸ। ਇਹ ਉਸ ਕੈਟਾਗਰੀ ਦਾ ਹੈਗਾ ਤਰਲੋਚਨ ਸਿੰਘ। ਹੁਣ ਇਹ ਕਸ਼ਮੀਰ ਫਾਈਲਸ ਤੋਂ ਬਾਅਦ ਜਿਹੜਾ ਪੰਜਾਬ ਵੱਲ ਕਰਾਉਣਾ ਹੈ, ਮੈਨੂੰ ਨਹੀਂ ਸੀ ਪਤਾ ਕਿ ਵੀ ਆਲਰੇਡੀ ਇਸ ਪ੍ਰੋਜੈਕਟ ਨੂੰ ਇਹਦੇ ਹਵਾਲੇ ਕੀਤਾ ਹੋਇਆ ਹੈ। ਹੁਣ ਇਹ ਤਰਲੋਚਨ ਸਿੰਘ ਪਹੁੰਚ ਜਾਂਦਾ ਹੈ ਮੁੰਬਈ, ਮਹੇਸ਼ ਭੱਟ ਉਸ ਦੇ ਨਾਲ ਉਹਦੀ ਮੁਲਾਕਾਤ ਹੁੰਦੀ ਹੈ। ਔਰ ਕੋਈ ਇਹ ਸੀਰੀਅਲ ਬਣਾ ਰਹੇ ਨੇ ਮਹੇਸ਼ ਭੱਟ ਤੋਂ, ਜਿਸ ਦਾ ਉਹਨਾਂ ਨੇ ਨਾਂ ਹੀ ਰੱਖਿਆ ਪਤਾ ਨਹੀਂ ਧੰਨ ਤੇਰੀ ਸਿੱਖੀ ਜੀ, ਔਰ ਹਾਂ ਧੰਨ ਤੇਰੀ ਸਿੱਖੀ। ਔਰ ਉਹਦੇ 'ਚ ਖਬਰ ਲਾਈ ਹੋਈ ਹੈ ਜੀ ਤਰਲੋਚਨ ਸਿੰਘ ਤੋਂ ਦੇਸ਼ ਦੀ ਵੰਡ ਦੀ ਕਹਾਣੀ ਸੁਣ ਕੇ ਭਾਵਕ ਹੋਏ ਮਹੇਸ਼ ਭੱਟ, ਔਰ ਉਹਨੂੰ ਦਿਖਾਇਆ ਹੋਇਆ ਕਿ ਮਹੇਸ਼ ਭੱਟ ਆਪਣਾ ਸਿਰ ਕਰਕੇ ਰੋਣ ਲੱਗ ਗਿਆ। ਉਹਨੇ ਕਹਾਣੀ ਸੁਣੀ ਕਿ ਜੀ ਕਿੰਨੀਆਂ 47 'ਚ ਭਾਰਤ ਪਾਕਿਸਤਾਨ ਵੰਡ ਮੌਕੇ ਕਿੰਨੀ ਸਿੱਖਾਂ ਦੀ ਕਤਲੋਗਾਰਤ ਕੁਰਬਾਨੀਆਂ। ਉਹਨੇ ਕਿਹਾ ਜੀ ਮਹੇਸ਼ ਭੱਟ ਨੇ ਕਿਹਾ ਕਿ ਉਹ ਸਿੱਖਾਂ ਦੇ ਇਸ ਕਿਰਦਾਰ ਤੇ ਬਹਾਦਰੀ ਦੀ ਗਾਥਾ ਨੂੰ ਵੈਬ ਸੀਰੀਜ਼ ਰਾਹੀਂ ਜਿਹੜਾ ਉਹ ਦੂਜਿਆਂ ਲੋਕਾਂ ਦੇ ਸਾਹਮਣੇ ਰੱਖਣਗੇ।
ਔਰ ਖਾਸ ਤੌਰ ਤੇ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦਾ ਮੈਂਬਰ ਵੀ ਹੈ ਤਰਲੋਚਨ ਸਿੰਘ। ਇਹ ਉੱਥੇ ਜਾ ਕੇ 2 ਘੰਟੇ ਉਹਨੇ ਮੁਲਾਕਾਤ ਕੀਤੀ। ਸੋ ਹੁਣ ਇਸ ਗੱਲ ਲਈ ਤਿਆਰ ਰਹੋ ਕਿ ਆਉਣ ਵਾਲੇ ਦਿਨਾਂ 'ਚ ਕਸ਼ਮੀਰ ਫਾਈਲਸ ਦੀ ਤਰਜ਼ ਦੇ ਉੱਤੇ ਇਸ ਕਿਸਮ ਦੀ ਫਿਲਮ, ਜਿਹੜੀ ਕੱਲੀ ਇਹੀ ਨਹੀਂ ਕਿ ਵੀ ਪੰਜਾਬ 'ਚ 80ਵੇਂ 90ਵੇਂ 'ਚ ਉਹਨਾਂ ਨੇ ਸਾਨੂੰ ਵਿਲੀਫਾਈ ਕਰਨਾ ਜਾਂ ਵਿਲਨ ਬਣਾਉਣਾ, 47 ਦੌਰ ਦੇ ਜਿਹੜੇ ਨੇ ਜ਼ਖਮ, ਉਹਨਾਂ ਨੂੰ ਵੀ ਉਹਨਾਂ ਨੇ ਵਨ ਸਾਈਡਡ ਬਣਾ ਕੇ ਜਿਹੜਾ ਉਹ ਕਰਨਾ ਹੈ। ਔਰ ਮੈਂ ਜਿਵੇਂ ਕਨਕਲੂਜਨ ਦੇ ਵਿੱਚ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਅਸੀਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਵਿਚਾਰ ਰਹੇ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮਿਲਾਇਨ, ਹਰ ਨਾਮ ਵਸਿਆ ਮਨ ਆਏ, ਪੋਤੈ ਜਿਨ ਕੈ ਪੁਨ ਹੈ, ਤਿਨ ਸਤ ਸੰਗਤ ਮਿਲਾਏ, ਭਾਈ ਰੇ ਗੁਰਮਤ ਸਾਚ ਰਹਾਓ, ਸਾਚੋ ਸਾਚ ਕਮਾਵਣਾ, ਸਾਚੈ ਸ਼ਬਦ ਮਿਲਾਓ ਰਹਾਓ। ਰਹਾਓ ਦੀ ਤੁਕ ਤੋਂ ਅਸੀਂ ਵਿਚਾਰ ਸ਼ੁਰੂ ਕਰਦੇ ਹਾਂ ਕਿ ਹੇ ਮੇਰੇ ਭਰਾ, ਹੇ ਮੇਰੇ ਵੀਰ, ਗੁਰਮਤ ਸਾਚ ਰਹਾਓ, ਕਿ ਗੁਰਮਤ ਦੇ ਰਸਤੇ ਦੇ ਉੱਤੇ ਜਿਹੜਾ ਸੱਚ ਦਾ ਰਸਤਾ ਹੈ, ਸਚਾਈ ਨਾਲ ਇਸ ਸੱਚ ਦੇ ਰਸਤੇ ਦੇ ਉੱਤੇ ਪਹਿਰਾ ਦਿਓ, ਖੁਲਾ ਜਾਓ। ਸਾਚੋ ਸਾਚ ਕਮਾਵਣ, ਆਪਣੇ ਜੀਵਨ ਦੇ ਅੰਦਰ ਸੱਚ ਕਮਾਓ, ਸੱਚ ਹੈ ਸ਼ਬਦ ਮਿਲਾਓ। ਤੇ ਜਦੋਂ ਤੁਸੀਂ ਇਸ ਸੱਚ ਨੂੰ ਕਮਾਉਂਦੇ ਹੋ, ਸੱਚ ਦੇ ਵਿੱਚ ਜੀਵਨ ਜਿਉਂਦੇ ਹੋ, ਤੇ ਫਿਰ ਜਿਹੜਾ ਪਰਮ ਸੱਚ ਰੱਬ ਹੈ ਉਸ ਦੇ ਨਾਲ ਤੁਹਾਡਾ ਮਿਲਾਪ ਹੁੰਦਾ ਹੈ। ਤੇ ਜਦੋਂ ਇਵੇਂ ਇਹ ਅਵਸਥਾ ਬਣਦੀ ਹੈ, ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ, ਕਿ ਜਿਹੜੇ ਆਮ ਦੁਨੀਆਦਾਰ ਲੋਕ ਨੇ ਉਹ ਰਜੋ ਤਮੋ ਸਤੋ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ, ਇਸ ਤਿੰਨੋਂ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਖੁਆਰ ਹੋ ਰਹੇ ਹੁੰਦੇ ਨੇ। ਪਰ ਜਿਹੜਾ ਗੁਰਮੁਖ ਹੈ, ਜਿਹਨੇ ਗੁਰੂ ਵੱਲ ਮੂੰਹ ਕੀਤਾ, ਉਹ ਚੌਥਾ ਪਦ ਜਿਹੜਾ ਦੁਨਿਆਵੀ ਪਕੜ ਤੋਂ ਉੱਪਰ ਰੱਬ ਦੇ ਨਾਲ ਇਕਮਿਕਤਾ ਹੈ, ਉਹਨੂੰ ਹਾਸਲ ਕਰਦਾ ਹੈ। ਕਰ ਕਿਰਪਾ ਮਿਲਾਇਨ, ਹਰ ਨਾਮ ਵਸਿਆ ਮਨ ਆਏ, ਰੱਬ ਦੀ ਰਹਿਮਤ ਦੇ ਨਾਲ ਉਹ ਰੱਬ ਨਾਲ ਮਿਲੇ ਹੁੰਦੇ ਨੇ, ਉਹਨਾਂ ਦੇ ਅੰਦਰ ਰੱਬ ਦਾ ਨਾਂ ਆ ਕੇ ਵਸ ਜਾਂਦਾ ਹੈ। ਪੋਤੈ ਜਿਨ ਕੇ ਪੁਨ ਹੈ, ਪੋਤੈ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਖਜ਼ਾਨਾ, ਕਿ ਜਿਨ੍ਹਾਂ ਦੇ ਕੋਲ ਇਹ ਨਾਮ ਦਾ ਖਜ਼ਾਨਾ ਹੈ, ਤਿੰਨ ਸਤ ਸੰਗਤ ਮਿਲਾਏ, ਜਿਨ੍ਹਾਂ ਨੂੰ ਰੱਬ ਨੇ ਇਹ ਖਜ਼ਾਨਾ, ਪੁੰਨ ਦਾ ਖਜ਼ਾਨਾ ਬਖਸ਼ਿਆ ਹੋਇਆ ਹੈ, ਉਹ ਸਤ ਸੰਗਤ ਦੇ ਵਿੱਚ ਆ ਕੇ ਜੁੜਦੇ ਨੇ ਔਰ ਇਸ ਤਰ੍ਹਾਂ ਉਹ ਸੱਚ ਦਾ ਜੀਵਨ ਜਿਉਂਦੇ ਆ, ਸੱਚ ਦੇ ਰਾਹ ਤੇ ਤੁਰਦੇ ਆ, ਸੱਚ ਵਿੱਚ ਹੀ ਸਮਾਏ ਰਹਿੰਦੇ ਨੇ। ਜਿਨੀ ਨਾਮ ਪਛਾਣਿਆ, ਤਿੰਨ ਵਿਟੋਂ ਬਲ ਜਾਉ, ਆਪ ਛੋੜ ਚਰਨੀ ਲੱਗਾ, ਚੱਲਾਂ ਤਿਨ ਕੈ ਭਾਏ, ਲਾਹਾ ਹਰ ਹਰ ਨਾਮ ਮਿਲੇ, ਸਹਿਜੇ ਨਾਮ ਸਮਾਏ, ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਆਪਣਾ ਆਪਾ ਜੋੜ ਲਿਆ, ਉਸ ਦੀ ਪਛਾਣ ਕੀਤੀ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ, ਮੈਂ ਆਪਣਾ ਆਪਾ ਛੱਡ ਕੇ ਉਹਨਾਂ ਦੇ ਚਰਨੀ ਲੱਗਦਾ ਹੈ ਔਰ ਮੈਂ ਉਹਨਾਂ ਦੇ ਪਿਆਰ ਦੇ ਵਿੱਚ, ਭਾਏ ਹੁੰਦਾ ਭਾਏ ਭਾਵ ਨਹੀਂ, ਇੱਕ ਭੈ ਭਾਵ ਨਹੀਂ, ਇੱਕ ਭੈ ਡਰ ਨੂੰ ਕਹਿੰਦੇ ਨੇ, ਭਾਵਨਾ ਪਿਆਰ ਨੂੰ ਕਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਮੈਂ ਕੁਰਬਾਨ, ਉਹਨਾਂ ਦੇ ਮੈਂ ਚਰਨੀ ਲੱਗਾ ਔਰ ਉਹਨਾਂ ਦੇ ਪਿਆਰ ਦੇ ਵਿੱਚ ਮੈਂ ਆਪਾ ਗਰਕ ਕਰ ਦਿਆਂ। ਲਾਹਾ ਹਰ ਹਰ ਨਾਮ ਮਿਲੇ, ਸਹਿਜੇ ਨਾਮ ਸਮਾਏ, ਕਿ ਮੈਂ ਉਸ ਸੰਗਤ ਦੇ ਵਿੱਚ ਜਦੋਂ ਹੋਵਾਂਗਾ ਤੇ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਲਿਆਂ ਦੇ ਨਾਲ ਇਹੀ ਲਾਹਾ ਹੈ ਔਰ ਮੈਂ, ਮੇਰੇ ਅੰਦਰ ਉਹ ਸਹਿਜ ਦੀ ਅਵਸਥਾ ਪੈਦਾ ਹੋਏਗੀ ਜਿਹੜੀ ਕਿ ਹਮੇਸ਼ਾ ਰੱਬ ਦੇ ਨਾਲ ਇਕਮਿਕਤਾ, ਰੱਬ ਨਾਲ ਲੀਨ ਹੋਣ ਦਾ ਨਾਂ ਹੈ। ਬਿਨ ਗੁਰ ਮਹਿਲ ਨਾ ਪਾਈ ਹੈ, ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰ ਲੋੜ ਲਓ, ਜਿਦ ਪਾਈਐ ਜਿਦੋਂ ਪਾਈਐ ਸੱਚ ਸੋਏ, ਅਸੁਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ, ਕਿ ਗੁਰੂ ਦੀ ਰਹਿਮਤ ਤੋਂ ਬਿਨਾਂ ਨਿਰੰਕਾਰ ਦਾ ਦਰਬਾਰ, ਨਿਰੰਕਾਰ ਦਾ ਮਹਿਲ, ਨਿਰੰਕਾਰ ਦੀ ਦਰਗਾਹ 'ਚ ਪ੍ਰਵਾਨਗੀ ਨਹੀਂ ਹੁੰਦੀ। ਨਾਮ ਨਾ ਪ੍ਰਾਪਤ ਹੋਏ, ਰੱਬ ਦਾ ਨਾਂ ਜਾਂ ਉਸ ਦੇ ਵਿੱਚ ਇਮਰਸ਼ਨ ਪ੍ਰਾਪਤ ਨਹੀਂ ਹੁੰਦਾ। ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਐਸਾ ਸਤਿਗੁਰੂ ਲੋੜ ਲਓ, ਐਸੇ ਸਤਿਗੁਰ ਦੀ ਭਾਲ 'ਚ ਉਹ ਜਦੋਂ ਪਾਈਐ ਸੱਚ ਸੋਏ, ਜਿਹਦੇ ਰਾਹੀਂ ਉਸ ਅਲਟੀਮੇਟ ਵਾਹਿਗੁਰੂ ਨੂੰ, ਉਸ ਅਲਟੀਮੇਟ ਨਿਰੰਕਾਰ ਨੂੰ ਪਾਇਆ ਜਾ ਸਕਦਾ। ਤੇ ਜਦੋਂ ਉਹ ਰੱਬ ਤੁਹਾਡੇ ਅੰਦਰ ਆ ਕੇ ਵਸ ਜਾਂਦਾ, ਉਸ ਰੱਬ ਦਾ ਨਾਂ ਅਸੁਰ ਸੰਘਾਰ ਹੈ। ਹੁਣ ਵੈਸੇ ਸੁਰ ਦੇਵਤੇ ਨੂੰ ਕਹਿੰਦੇ ਨੇ, ਅਸੁਰ ਰਾਖਸ਼ ਨੂੰ ਕਹਿੰਦੇ ਨੇ, ਪਰ ਇੱਥੇ ਅਸੁਰ ਨੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਸਾਡੇ ਅੰਦਰ ਸਾਨੂੰ ਡਿਵੀਏਟ ਕਰਦੇ ਨੇ ਰੱਬ ਤੋਂ। ਤੇ ਜਦੋਂ ਰੱਬ ਆ ਕੇ ਵਸਦਾ, ਸੰਘਾਰਨਾ ਹੁੰਦਾ ਮਾਰਨਾ,
ਕਿ ਉਹ ਜਿਹੜੇ ਸਾਰੇ ਹੀ ਨੈਗੇਟਿਵ ਟ੍ਰੇਟਸ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦਾ ਐਂਡ ਹੁੰਦਾ ਹੈ, ਅੰਦਰ ਆ ਕੇ ਆਨੰਦ ਵਸਦਾ ਹੈ ਜੀ। ਜੋ ਰੱਬ ਨੂੰ ਮਨਜ਼ੂਰ ਹੁੰਦਾ ਹੈ। ਅਸੀਂ ਇਹ ਫਿਰ ਇਹ ਜਿਉਣਾ ਸਿੱਖ ਜਾਂਦੇ ਹਾਂ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਤਿਸ ਭਾਵੈ ਸੋ ਹੋਏ। ਔਰ ਅਖੀਰ ਚ ਤੀਸਰੇ ਨਾਨਕ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਇਹੋ ਸਹਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਕਿ ਜਦੋਂ ਤੁਸੀਂ ਜਿਉ ਜੇ ਹੁੰਦੇ ਹੋ ਉਹ ਜਿਹਾ ਹੀ ਤੁਹਾਡਾ ਜੀਵਨ ਬਣ ਜਾਂਦਾ ਹੈ। ਮਤਲਬ ਇਹ ਹੈ ਕਿ ਜਿਹੜੇ ਰੱਬ 'ਚ ਐਬਜ਼ੌਰਬ ਹੁੰਦੇ ਨੇ, ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਉਹ ਜਿਹੀ ਤੁਹਾਨੂੰ ਪ੍ਰਤੀਤੀ ਆਪਣੇ ਅੰਦਰ ਮਹਿਸੂਸ ਹੁੰਦੀ ਹੈ। ਔਰ ਇਹੀ ਸ਼ਾਇਦ ਕਾਰਨ ਹੈ ਜਦੋਂ ਅਲਾਮਾ ਇਕਬਾਲ ਨੇ ਇਹ ਕਿਹਾ ਕਿ ਨੇਕ ਨੇ ਤੋ ਨੇਕ ਜਾਨਾ, ਬਦ ਨੇ ਬਦ ਜਾਨਾ ਮੁਝੇ, ਹਰ ਕਿਸੀ ਨੇ ਆਪਣੇ ਹੀ ਰੁਤਬੇ ਸੇ ਪਹਿਚਾਨਾ ਮੁਝੇ। ਹੁਣ ਇਹ ਹੈ ਜਦੋਂ ਤੁਸੀਂ ਆਪਣੇ ਸ਼ੀਸ਼ੇ ਦੇ ਸਾਹਮਣੇ ਆਪ ਖਲੋਂਦੇ ਹੋ ਤੇ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ, ਕਿ ਜਿਵੇਂ ਤੁਸੀਂ ਹੋ ਔਰ ਗੁਰੂ ਨੂੰ ਸਮਝਦੇ ਹੋ ਉਹ ਜਿਹੀ ਤੁਹਾਡੀ ਆਪਣੀ ਅਵਸਥਾ ਬਣਦੀ ਹੈ। ਇਹੋ ਸਹਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਫਿਰ ਜਿਹੜੇ ਇਸ ਗੁਰੂ ਦੇ ਉਸ ਉਪਦੇਸ਼ ਤੇ ਅਮੰਨਾ ਕਰਦੇ ਨੇ ਉਹਨਾਂ ਦੇ ਅੰਦਰ ਕੋਈ ਸ਼ੱਕ ਸ਼ੁਬਾ ਨਹੀਂ ਰਹਿੰਦਾ। ਇਹ ਸਹਸਾ ਮੂਲੇ ਨਾਹੀ, ਉਹਦੀ ਜੜ ਹੀ ਨਹੀਂ ਉਗਦੀ ਹੈ ਕਿ ਤੁਹਾਡੇ ਅੰਦਰ ਕੋਈ ਡਾਊਟ ਪੈਦਾ ਹੋਏ। ਭਾਉ ਲਾਏ ਜਨ ਕੋਏ, ਤੁਸੀਂ ਉਸ ਰੱਬ ਦੇ ਪਿਆਰੇ ਨੂੰ ਕਿ ਭਾਈ ਮੈਨੂੰ ਉਸ ਰਸਤੇ ਤੇ ਕੋਈ ਤੋਰੇ, ਭਾਉ ਪਿਆਰ ਨੂੰ ਕਹਿੰਦੇ ਨੇ, ਉਸ ਪਾਸੇ ਲਾਏ। ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ। ਫਿਰ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਉਹ ਅਵਸਥਾ ਬਣ ਜਾਂਦੀ ਹੈ ਇਵੇਂ ਜਿਵੇਂ ਆਨੰਦ ਕਾਰਜਾਂ ਵੇਲੇ ਵੀ ਇਹ ਲਾਈਨ ਤਾਂ ਸਭ ਨੂੰ ਜੋੜੀ ਨੂੰ ਸੁਣਾਈ ਜਾਂਦੀ ਹੈ ਕਿ ਧਨ ਪਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਈ ਐਸ ਹੋਏ। ਕਿ ਭਾਈ ਇਸਤਰੀ ਔਰ ਪੁਰਖ ਉਹੀ ਨੇ ਆਪਸੀ ਜੀਵਨ ਸਾਥੀ, ਜਿੱਥੇ ਏਕ ਜੋਤ ਦੋਏ ਮੂਰਤੀ। ਹਾਲਾਂਕਿ ਇਹ ਵੀ ਰੂਹਾਨੀਅਤ ਦੀ ਗੱਲ ਹੈ ਤੇ ਇੱਥੇ ਇਹੀ ਤੀਸਰੇ ਪਾਤਸ਼ਾਹ ਨੇ ਕਿਹਾ, ਨਾਨਕ ਏਕ ਜੋਤ ਦੋਏ ਮੂਰਤੀ। ਤੁਹਾਡੀ ਇੱਕ ਜੋਤ ਹੈ, ਤੁਸੀਂ ਭਾਵੇਂ ਰੱਬ ਔਰ ਬੰਦਾ ਲੱਗਦਾ ਦੋ ਹੋਂਦ ਹੈ, ਪਰ ਤੁਹਾਡੇ ਅੰਦਰ ਰੱਬ ਦਾ ਪਿਆਰ ਹੁੰਦਾ ਤੇ ਤੁਸੀਂ ਸ਼ਬਦ ਮਿਲਾਵਾ ਹੋਏ, ਹਮੇਸ਼ਾ ਉਸ ਦੇ ਨਾਲ ਮਿਲਾਪ ਚ ਹੁੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਵੇਂ ਸ਼ੁਰੂ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvre4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ ਦਿਓ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।